ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 16 मार्च 2022 3 चेत नानकशाही संमत 554 का दिन है ते डॉक्टर साहब प्रोग्राम शुरू करने तो पहला ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਸ਼ਿਨ ਕੇਬਲ ਬੈਲਫਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਟਲਾਂਟਾ ਤੋਂ ਵੀਰ ਤੇਜਵਿੰਦਰ ਸਿੰਘ ਸੰਧੂ ਜੀ ਹੋਰਾਂ ਨੂੰ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਇਹਨਾਂ ਸਵਾਲ ਕੀਤਾ ਹੈ ਕਿ ਹੁਣ ਪੰਜਾਬ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆ ਗਈ ਹੈ, ਲੋਕਾਂ ਨੇ ਬਹੁਤ ਆਸਾਂ ਲਾਈਆਂ ਹੋਈਆਂ ਹਨ ਆਮ ਆਦਮੀ ਪਾਰਟੀ ਕੋਲੋਂ। ਸੋ ਜਿਹੜੇ ਵਾਅਦੇ ਕੇਜਰੀਵਾਲ ਵੱਲੋਂ ਕੀਤੇ ਗਏ ਹਨ ਉਹਨਾਂ ਦੀ ਪੂਰਤੀ ਨਾਲ ਤੁਹਾਡੇ ਮੁਤਾਬਕ ਪੰਜਾਬ ਨੂੰ ਸਿੱਖਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ? ਇਹ ਨਾ ਹੋਵੇ ਕਿ ਲੋਕ ਨਿਰਾਸ਼ ਹੋਣ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਤੇਜਵਿੰਦਰ ਸਿੰਘ ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਅਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਯੂਕਰੇਨ ਜੰਗ ਦਾ ਜਿਹੜਾ ਅੱਜ 21ਵਾਂ ਦਿਨ ਹੈ, 4 ਚੁਫੇਰੇ ਜਿਹੜੇ ਤਬਾਹੀ ਦਾ ਮੰਜ਼ਰ ਹੈ। ਰੂਸ ਤੇ ਧੜਾਧੜ ਪਾਬੰਦੀਆਂ ਲੱਗ ਰਹੀਆਂ ਹਨ। ਇਸ ਵਕਤ ਭਾਰਤ ਦੀ ਜਿਹੜੀ ਹਾਲਤ ਹੈ ਵਾੜ ਵਿੱਚ ਫਸੇ ਬਿੱਲੇ ਵਰਗੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਵੱਲੋਂ ਰੂਸ ਤੋਂ ਸਸਤੇ ਭਾਅ ਤੇ ਕਰੂਡ ਆਇਲ ਖਰੀਦਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਤੇ ਟਿੱਪਣੀ ਕਰਦਿਆਂ ਵਾਈਟ ਹਾਊਸ ਦੀ ਸਪੋਕਸਮੈਨ ਨੇ ਕਿਹਾ ਹੈ ਕਿ ਬੇਸ਼ੱਕ ਤੇਲ ਖਰੀਦਣ ਤੇ ਅਮਰੀਕਾ ਭਾਰਤ ਤੇ ਆਰਥਿਕ ਪਾਬੰਦੀਆਂ ਨਹੀਂ ਲਾਏਗਾ ਪਰ ਇਤਿਹਾਸ ਵਿੱਚ ਲਿਖਿਆ ਜਾਏਗਾ ਕਿ ਭਾਰਤ ਰੂਸ ਦੇ ਹਮਲੇ ਵੇਲੇ ਗਲਤ ਪਾਸੇ ਖੜਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਤੇਜਵਿੰਦਰ ਸਿੰਘ ਸੰਧੂ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਰਵੀ ਕਹਿੰਦੇ ਹਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਇਹਨਾਂ ਦਾ ਵੀ ਸਾਡੇ ਨਾਲ ਲਗਭਗ 30 ਸਾਲ ਪੁਰਾਣਾ ਸਬੰਧ ਹੈ। ਇਹ ਸਾਰੇ ਯੰਗਰ ਡੇਜ਼ ਦੇ ਵਿੱਚ ਨਿਊਯਾਰਕ ਸਨ 90s 'ਚ ਜਦੋਂ ਪ੍ਰੋਟੈਸਟ ਦੇ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਸ਼ਾਮਲ ਹੁੰਦੇ ਔਰ ਇੱਥੋਂ ਵਰਜੀਨੀਆ ਮੂਵ ਕੀਤੇ ਔਰ ਹੁਣ ਕਾਫੀ ਸਫਲ ਕਾਰੋਬਾਰੀ ਨੇ। ਕੁਝ ਵਰੇ ਪਹਿਲਾਂ ਇਹਨਾਂ ਨੇ ਅਟਲਾਂਟਾ ਨੂੰ ਆਪਣਾ ਘਰ ਬਣਾਇਆ। ਵਰਜੀਨੀਆ 'ਚ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ। ਸੋ ਸਾਡੇ ਨਾਲ ਪਰਿਵਾਰਕ ਸੰਬੰਧਾਂ ਵਾਂਗ ਇਹਨਾਂ ਦਾ ਸੰਬੰਧ ਹੈ। ਔਰ ਜਿਹੜੇ ਵੀਰ ਭੈਣਾਂ ਲਗਾਤਾਰਤਾ ਨਾਲ ਜਿੱਥੇ 30-35 ਸਾਲ ਪਹਿਲਾਂ ਜਿੱਥੋਂ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਅੱਜ ਵੀ ਉੱਥੇ ਹੀ ਖੜੇ ਨੇ। ਇਹਨਾਂ 'ਚੋਂ ਇਹ ਵੀਰ ਨੇ ਇਹ ਹਮੇਸ਼ਾ ਹੀ ਜੈਨਰਸਲੀ ਡੋਨੇਟ ਵੀ ਕਰਦੇ ਨੇ ਔਰ ਕੌਮੀ ਕੌਜ਼ ਪ੍ਰਤੀ ਅੰਦਰੋਂ ਸਮਰਪਿਤ ਨੇ। ਸੋ ਜਿਹੜਾ ਉਹਨਾਂ ਦਾ ਸਵਾਲ ਹੈ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਅਸੀਂ ਇੱਕ ਸੈਗਮੈਂਟ ਅੱਜ ਡਿਸਕਸ ਕਰਾਂਗੇ ਕਿ ਇਹ ਜਿਹੜੀਆਂ ਜੁਮਲੇਬਾਜ਼ੀਆਂ ਨੇ ਅਲਟੀਮੇਟਲੀ ਹੁਣ ਤਾਂ ਚੀਫ ਮਿਨਿਸਟਰੀ ਦੀ ਕੁਰਸੀ ਥੱਲੇ ਹੈ ਔਰ ਖਟਕਲ ਕਲਾਂ ਵਾਲਾ ਵੀ ਸਾਰਾ ਡਰਾਮਾ ਸਾਹਮਣੇ ਆ ਗਿਆ ਕਿ ਕਿਵੇਂ ਭੀੜ ਇਕੱਠੀ ਕੀਤੀ ਜਾਂਦੀ ਹੈ, ਕਿਵੇਂ ਲੱਖਾਂ ਨਹੀਂ ਕਰੋੜਾਂ ਰੁਪਏ ਉਸੇ ਹੀ ਗੋਦੀ ਮੀਡੀਆ ਨੂੰ ਦਿੱਤੇ ਗਏ ਜਿਹੜਾ ਕਿ ਅਦਰਵਾਈਜ਼ ਇਹ ਸਾਰੇ ਪੀਰੀਅਡ ਦੇ ਵਿੱਚ ਕਿਸ ਕਿਸਮ ਦਾ ਨੈਰੇਟਿਵ ਸਿਰਜਦਾ ਰਿਹਾ ਪੰਜਾਬ ਦੇ ਹਵਾਲੇ ਨਾਲ ਜਾਂ ਬੀਜੇਪੀ ਨੂੰ ਕਿਵੇਂ ਸਪੋਰਟਿਵ ਲਾਈਨ ਰਹੀ। ਪਰ ਇਨ ਦਾ ਐਂਡ ਇਹੀ ਹੁੰਦਾ ਕਿ ਉਹ ਇੱਕ ਇਸ ਕਿਸਮ ਦਾ ਜਿਹੜਾ ਤਾਕਤ ਦਾ ਦਾਇਰਾਕਾਰ ਹੁੰਦਾ ਕਿ ਉੱਥੇ
ਸੈੱਟ ਜੇ ਕਰੈਕਟਰ ਹੁੰਦੇ ਨੇ, ਰਨ ਬਿਊਰੋਕ੍ਰੇਸੀ ਕਰਦੀ ਹੈ, ਵੱਡੇ ਕਾਰਖਾਨੇਦਾਰ, ਇੰਡਸਟਰੀਅਲਿਸਟ, ਜ਼ਿਮੀਂਦਾਰ, ਉਹਨਾਂ ਦੀ ਪਾਕਟ ਦੇ ਵਿੱਚ ਸਭ ਕੁਝ ਹੁੰਦਾ ਹੈ। ਤੇ ਜੇ ਡਿਲੀਵਰ ਕਰਨ ਦੀ ਗੱਲ ਕਰਨੀ ਹੋਏ, ਅਸੀਂ ਕੱਲ ਡਿਸਕਸ ਕੀਤਾ ਸੀ ਕਿ ਕਿਵੇਂ ਨਿਰਪੱਖ ਜਿਹੜੀ ਐਸੋਸੀਏਸ਼ਨ ਡੈਮੋਕ੍ਰੈਟਿਕ ਰਾਈਟਸ ਦੀ ਹੈ, ਉਹਨਾਂ ਨੇ ਕਿਹਾ ਕਿ 50% ਜਿਹੜੇ MLA ਚੁਣੇ ਗਏ ਨੇ ਉਹ ਕ੍ਰਿਮੀਨਲ ਰੈਕੋਰਡ ਵਾਲੇ ਨੇ, ਔਰ ਉਹਨਾਂ ਚੋਂ ਅੱਗੋਂ ਜਿਹੜੇ ਨੇ ਲਗਭਗ 27% ਇਸ ਕਿਸਮ ਦੇ ਨੇ ਜਿਹੜੇ ਸੀਰੀਅਸ ਕ੍ਰਿਮੀਨਲ ਨੇ, ਔਰ ਉਹਨਾਂ ਦੇ ਵਿੱਚ ਹਰ ਕਿਸਮ ਦੇ ਚਾਰजेस ਵਾਲੇ ਲੋਕ ਨੇ। ਔਰ ਭਗਵੰਤ ਮਾਨ ਵੀ ਉਹਨਾਂ ਦੇ ਵਿੱਚ ਆਂਦਾ ਹੈ, ਔਰ ਬਾਕੀਆਂ ਦਾ ਵੀ ਜੋ ਹਾਲ ਹੈ, ਔਰ ਕਿਵੇਂ 60 ਦੇ ਕਰੀਬ MLA ਉਹ ਨੇ ਜਿਨ੍ਹਾਂ ਨੂੰ ਟਿਕਟਾਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ 2-2 ਕਰੋੜ ਤੋਂ 15-15 ਕਰੋੜ ਤੱਕ ਲੈ ਕੇ ਦਿੱਤੀਆਂ ਸੀ ਉਹਨਾਂ ਤੋਂ, ਔਰ ਉਹ ਜਿਹੜੇ ਨੇ ਕੁਝ ਹਫ਼ਤੇ ਪਹਿਲਾਂ ਹੀ ਬਾਦਲ ਔਰ ਕਾਂਗਰਸ ਜਾਂ ਦੂਸਰੀਆਂ ਧਿਰਾਂ ਚੋਂ ਜਿਹੜਾ ਹੈ ਉਹ ਡਿਫਲੈਕਟ ਹੋ ਕੇ ਛਾਲ ਮਾਰ ਕੇ ਆਮ ਆਦਮੀ ਪਾਰਟੀ 'ਚ ਗਏ ਸੀ। ਹੁਣ ਤੁਸੀਂ ਇੱਕ ਸੜਾਂਦ ਮਾਰਦੇ ਕਿਸੇ ਸਟੱਫ ਤੋਂ ਇਹ ਐਕਸਪੈਕਟ ਕਰੋ ਕਿ ਉਹਦੇ 'ਚੋਂ ਫ੍ਰੈਗਰੈਂਸ ਨਿਕਲੇਗੀ, ਉਹਦੇ 'ਚੋਂ ਖੁਸ਼ਬੂ ਨਿਕਲੇਗੀ, ਇਹ ਤਾਂ ਫਿਰ ਸਾਡੀ ਬੇਵਕੂਫੀ ਹੈ ਵੀ ਜੇ ਅਸੀਂ ਇਹ ਕਰੀਏ। ਤੇ ਜਿਨ੍ਹਾਂ ਨੂੰ ਜਿਵੇਂ ਵੀਰ ਨੇ ਕਿਹਾ ਕਿ ਜਿਹੜੇ ਲੋਕ ਆਸ ਨੇ ਉਹ ਨਿਰਾਸ਼ ਹੋਣਗੇ, ਮੈਂ ਕਿਹਾ ਮੈਂ ਸਮਝਦਾ ਵੀ ਇਹ ਵੀ ਜਿਨ੍ਹਾਂ ਨੇ ਮਿੱਥ ਹੀ ਲਿਆ ਹੈ ਕਿ ਵੀ ਇੱਕ ਉਹ ਨੇ ਜਿਹੜੇ ਅੱਖਾਂ ਨਾਲ ਦੇਖ ਕੇ ਸਮਝ ਸਕਦੇ ਨੇ, ਇੱਕ ਉਹ ਨੇ ਜਿਹੜੇ ਕੰਨਾਂ ਨਾਲ ਸੁਣ ਕੇ ਸਮਝ ਸਕਦੇ ਨੇ ਕਿ ਭਾਈ ਉਹਨਾਂ ਨੂੰ ਸਮਝ ਆਏ, ਇੱਕ ਉਹ ਨੇ ਜਿਨ੍ਹਾਂ ਨੇ ਸਿਰ ਮਾਰਨਾ ਕੰਧ ਦੇ ਵਿੱਚ ਤੇ 19 ਦੇਰ ਲਈ ਉਹਨਾਂ ਨੂੰ ਇਹ ਤਾਂ ਸਮਝ ਆ ਜਾਣੀ ਵੀ ਉਹ ਜਦੋਂ ਸਿਰ ਭੱਜਿਆ, ਪਰ ਫਿਰ ਉਹ ਅੱਗੋਂ ਲਈ ਤਿਆਰ ਰਹਿੰਦੇ ਨੇ ਵੀ ਕਿ ਨਵੀਂ ਕੰਧ ਕਿਹੜੀ 'ਚ ਸਿਰ ਮਾਰਨਾ। ਸੋ ਮੈਂ ਇਸ ਦੇ ਉੱਤੇ ਇਸ ਤੋਂ ਬਿਯੋਂਡ ਨਹੀਂ ਕੁਝ ਕਹਿਣਾ ਚਾਹੁੰਦਾ, ਅਸੀਂ ਡਿਸਕਸ ਕਰਾਂਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ 6 ਮਹੀਨੇ ਵੀ ਇਹ ਜਿਹੜਾ ਅੱਜ ਇੱਕ ਯੂਫੋਰੀਆ ਕ੍ਰੀਏਟ ਕੀਤਾ ਹੋਇਆ ਹੈ, ਔਰ ਜਿਸ ਕਿਸਮ ਦਾ ਜਿਵੇਂ ਨਵੀਂ ਤਬਦੀਲੀ, ਇਨਕਲਾਬ ਔਰ ਬੋਲੇ ਸੋ ਨਿਹਾਲ ਦੇ ਨੇ, ਉਹਦਾ ਕੀ ਸੰਬੰਧ ਹੈ ਇੱਕ ਦੂਜੇ ਦੇ ਨਾਲ, ਭਾਰਤ ਮਾਤਾ ਕੀ ਜੈ ਵੀ ਹੋ ਰਿਹਾ। ਔਰ ਜਿਹੜੇ ਮੁੱਢਲੇ ਤੌਰ ਦੇ ਉੱਤੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ, ਜੇ ਤੁਸੀਂ ਪਹਿਲੇ ਦਿਨ ਲੋਕਾਂ ਦੀ ਟੈਕਸ ਦੀ ਮਨੀ ਜਿਹੜੀ ਹੈ ਉਸ ਨੂੰ ਤੁਸੀਂ ਇਵੇਂ ਉਡਾ ਰਹੇ ਹੋ, ਤੁਹਾਡੇ ਕੋਲ ਹੱਕ ਵੀ ਨਹੀਂ ਹੈ ਅਜੇ ਤੱਕ। ਈਵਨ ਜਦੋਂ ਅੰਮ੍ਰਿਤਸਰ 'ਚ ਰੋਡ ਸ਼ੋਅ ਦੇ ਨਾਂ ਥੱਲੇ ਜਿਵੇਂ ਪੰਜਾਬ ਰੋਡਵੇਜ਼ ਦੀਆਂ ਔਰ ਪੈਪਸੂ ਰੋਡਵੇਜ਼ ਦੀਆਂ ਬੱਸਾਂ, ਉਹ ਤਾਂ ਚੀਫ ਮਿਨਿਸਟਰ ਵੀ ਨਹੀਂ ਸੀ। ਕਿਹਨੇ ਆਰਡਰ ਕੀਤਾ? ਚੰਨੀ ਨੇ ਤਾਂ ਕੀਤਾ ਨਹੀਂ, ਉਹ ਐਕਟਿੰਗ ਚੀਫ ਮਿਨਿਸਟਰ ਤਾਂ ਉਹ ਸੀ ਜਦੋਂ ਤੱਕ ਹੁਣ ਇਹਨੇ ਇਹ ਸੈਕਟਰੀਏਟ 'ਚ ਆ ਕੇ ਚਾਰਜ ਲਿਆ, ਹੁਣੇ ਬਣਿਆ। ਔਰ ਫਿਰ ਤੁਸੀਂ ਉਹੀ ਕਰੋੜਾਂ ਰੁਪਏ ਕੱਢ ਕੇ ਮੀਡੀਆ ਨੂੰ ਦਿੱਤਾ, ਗੋਦੀ ਮੀਡੀਆ ਨੂੰ, ਕਿ ਪ੍ਰੋਪੇਗੇਟ ਕਰੋ ਵੱਡੀਆਂ ਵੱਡੀਆਂ ਫੋਟੋਆਂ ਕੇਜਰੀਵਾਲ ਔਰ ਭਗਵੰਤ ਮਾਨ ਤੇ ਦੂਜਿਆਂ ਦੀਆਂ ਲਾ ਕੇ। ਸੋ ਇਹ ਸਾਰੀ ਜਿਹੜੀ ਹੈ ਜੁਮਲੇਬਾਜ਼ੀ ਦੇ ਨਾਲ ਹੁਣ ਸ਼ੋਅਬਾਜ਼ੀ ਵੀ ਹੈ। ਔਰ ਕੇਜਰੀਵਾਲ ਜਿਹਦਾ ਡ੍ਰੀਮ ਪ੍ਰਾਈਮ ਮਿਨਿਸਟਰ ਬਣਨ ਦਾ ਹੈ, ਉਹ ਪੰਜਾਬ ਨੂੰ ਐਜ਼ ਏ ਲਾਂਚਿੰਗ ਪੈਡ ਵਰਤ ਰਿਹਾ। ਪੈਸਾ ਵੀ ਪੰਜਾਬ ਦਾ ਪਹਿਲਾਂ ਬਾਹਰ ਬੈਠੇ ਸਿੱਖਾਂ ਤੋਂ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰਕੇ ਇਹਨਾਂ ਨੇ ਆਪਣਾ ਜਿਹੜਾ ਉਹ ਬੇਸ ਬਣਾਇਆ ਦਿੱਲੀ ਦੇ ਵਿੱਚ। ਹੁਣ ਪੰਜਾਬ ਦਾ ਕੰਟਰੋਲ ਕਰਕੇ ਔਰ ਇਹਨੂੰ ਹੁਣ ਇਹੀ ਤਿਰੰਗਾ ਯਾਤਰਾਵਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ, ਜਿੱਥੇ ਕਿ ਇੱਕ ਸਪਿਰਿਚੁਅਲ ਔਰ ਰੂਹਾਨੀਅਤ ਦਾ ਸੋਮ ਹੈ, ਇੱਥੇ ਤੁਸੀਂ ਰੋਡ ਸ਼ੋਅ ਜਾਂ ਤਿਰੰਗਿਆਂ ਦੇ ਨਾਲ ਮਾਰਚ ਕਰਨ ਦਾ ਕੀ ਮਤਲਬ ਹੈ? ਕੀ ਮੈਸੇਜ ਪੰਜਾਬ ਨੂੰ ਦਿੱਤਾ ਗਿਆ? ਹੁਣ ਇਹਦੀ ਪਾਰਟੀ ਨੇ ਉੱਤਰਾਖੰਡ 'ਚ ਵੀ ਚੋਣਾਂ ਲੜੀਆਂ, ਗੋਆ 'ਚ ਵੀ ਲੜੀਆਂ, ਯੂਪੀ 'ਚ ਵੀ ਲੜੀਆਂ, ਉੱਥੇ ਕਿਉਂ ਨਹੀਂ ਕੀਤੀ ਤਿਰੰਗਾ ਯਾਤਰਾ? ਸੋ ਜ਼ਾਹਿਰ ਹੈ ਕਿ ਵੀ ਮੈਸੇਜ ਕਿਹਨੂੰ ਦੇ ਰਹੇ ਨੇ। ਲੇਕਿਨ ਜੇ ਹੁਣ ਉਹ ਅਖੀਰ 'ਚ ਜਾ ਕੇ ਉਹ ਆਪਣੇ ਲੋਕ ਬਜ਼ੁਰਗ ਇਹੀ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਆਪਣਾ ਹੀ ਪੈਸਾ ਖੋਟਾ ਹੈ, ਆਪਣਾ ਹੀ ਸਿੱਕਾ ਖੋਟਾ ਤੇ ਕਿਸੇ ਨੂੰ ਕੀ ਕਹਿਣਾ। ਸੋ ਜੇ ਕੇਜਰੀਵਾਲ ਜਾਂ ਦੂਜੇ ਤੀਜੇ ਵਰਤ ਰਹੇ ਨੇ, ਭਗਵੰਤ ਮਾਨ ਹੋਏ ਜਾਂ ਉਹਦੀ ਨਸਲ ਦੇ ਬਾਕੀ ਲੋਕ ਹੋਣ, ਤਾਂ ਫਿਰ ਇਹ ਸਾਡਾ ਵੀ ਕਿਤੇ ਨਾ ਕਿਤੇ ਕਸੂਰ ਹੈ ਕਿ ਅਸੀਂ ਇਸ ਕਿਸਮ ਦੇ ਮਿਜਟ ਕਿਸਮ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਕਿਸ ਰੋਲ 'ਚ ਲਿਆ ਕੇ ਖੜਾ ਕੀਤਾ। ਪਰ ਅਸੀਂ ਹੋਰ ਵੀ ਵੇਰਵੇ ਨਾਲ ਗੱਲ ਕਰਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਯੂਕਰੇਨ ਦੇ ਹਵਾਲੇ ਨਾਲ। ਉਹੀ ਦਰਦ ਅੱਜ 21ਵਾਂ ਦਿਨ ਹੈ ਉਸ ਜੰਗ ਦਾ, ਔਰ 3 ਮਿਲੀਅਨ 30 ਲੱਖ ਯੂਕਰੇਨੀਅਨ ਬੇਘਰੇ ਹੋ ਚੁੱਕੇ ਨੇ। ਔਰ ਉਹ ਪੋਲੈਂਡ ਹੋਏ, ਹੰਗਰੀ ਹੋਏ, ਸਲੋਵੇਨੀਆ ਹੋਏ, ਰੋਮੇਨੀਆ ਹੋਏ, ਉਹਨਾਂ ਸਾਰਿਆਂ ਦੇ ਬਾਰਡਰ ਤੇ ਸਭ ਤੋਂ ਜ਼ਿਆਦਾ ਹੁਣ ਤਾਂ 20 ਲੱਖ ਦੇ ਕਰੀਬ ਇਕੱਲੇ ਪੋਲੈਂਡ 'ਚ ਨੇ। ਬੰਬਾਰਡਮੈਂਟ ਬਰਾਬਰ ਜਾਰੀ ਹੈ। ਔਰ ਜੇ ਮੈਂ ਸਮਰੀ ਜਿਹੜੀ ਇਕਨੋਮਿਕ ਟਾਈਮਸ ਦੀ ਔਰ BBC ਦੀ ਹੈ ਉਹਦੇ 'ਚ ਮੈਂ ਦੱਸਾਂ ਕਿ ਉਹਨਾਂ ਨੇ ਜਿਹੜਾ ਅੱਜ ਰਸ਼ੀਆ ਨੇ ਅਟੈਕ ਇੱਕ ਥੀਏਟਰ ਦੇ ਉੱਤੇ ਕੀਤਾ ਮੈਰੀਪੋਲ 'ਚ, ਜਿੱਥੇ ਸਿਵਿਲੀਅਨਸ ਨੇ ਸ਼ੈਲਟਰ ਲਈ ਹੋਈ ਸੀ, ਔਰ ਇਹਦੇ 'ਚ 1000 ਤੋਂ 2000 ਤੱਕ ਲੋਕ ਅੰਦਰ ਸਨ, ਜਿਨ੍ਹਾਂ 'ਚੋਂ ਕਾਫੀਆਂ ਦੇ ਮਾਰੇ ਜਾਣ ਦੀ ਖਬਰ ਹੈ। ਐਗਜ਼ੈਕਟ ਨੰਬਰ ਨਹੀਂ ਨੋਨ ਹੈ ਕੈਜੂਅਲਟੀਜ਼ ਦਾ।
ਔਰ ਇਸੇ ਤਰ੍ਹਾਂ ਮੈਰੀਪੋਲ ਜਿਹੜਾ ਯੂਕਰੇਨ ਦੇ ਸਾਊਥ ਵਿੱਚ ਹੈ ਉਸ ਨੂੰ ਰੂਸ ਦੀਆਂ ਫੌਜਾਂ ਨੇ ਘੇਰਿਆ ਹੋਇਆ 3 ਲੱਖ ਲੋਕ ਟਰੈਪ ਨੇ ਅੰਦਰ ਉਹਨਾਂ ਕੋਲ ਨਾ ਪਾਣੀ ਹੈ ਨਾ ਬਿਜਲੀ ਹੈ ਨਾ ਗੈਸ ਹੈ ਇਸ ਹਾਲਤ 'ਚ ਫਸੇ ਹੋਏ ਨੇ ਇਸੇ ਤਰ੍ਹਾਂ ਜਿਹੜਾ ਹਸਪੀਟਲ ਦੇ ਉੱਤੇ ਅਟੈਕ ਹੋਇਆ ਸੀ ਹੁਣ ਵੀ 400 ਦੇ ਕਰੀਬ ਸਟਾਫ ਔਰ ਪੇਸ਼ੈਂਟਸ ਜਿਹੜੇ ਨੇ ਉਹ ਉਸ ਹਸਪੀਟਲ ਦੇ ਵਿੱਚ ਫਸੇ ਹੋਏ ਨੇ ਔਰ ਰਸ਼ੀਅਨ ਫੌਜ ਨੇ 10 ਬੰਦੇ ਜਿਹੜੇ ਬ੍ਰੈਡ ਲੈਂਡ ਦੇ ਲਈ ਇੱਕ ਲਾਈਨ 'ਚ ਖਲੋਤੇ ਸੀ ਉਹਨਾਂ ਨੂੰ ਗੋਲੀਆਂ ਦੇ ਨਾਲ ਉਡਾਇਆ ਔਰ ਇਹ ਸਾਰੇ ਦੇ ਚਲਦੇ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਯੂਨਾਈਟਿਡ ਸਟੇਟਸ ਕਾਂਗਰਸ ਔਰ ਸੈਨੇਟ ਉਹਨਾਂ ਨੂੰ ਐਡਰੈਸ ਕੀਤਾ ਵਰਚੁਅਲ ਕਾਨਫਰੰਸ ਰਾਹੀਂ ਕੀਤਾ ਪਰ ਬੜਾ ਇਮੋਸ਼ਨਲ ਐਡਰੈਸ ਸੀ ਉਹਦੇ 'ਚ ਉਹਨੇ ਉਹ ਵੀਡੀਓ ਵੀ ਦਿਖਾਈ ਜਿਹਦੇ 'ਚ ਕਿ ਅਟੈਕ ਤੋਂ ਪਹਿਲਾਂ ਯੂਕਰੇਨ ਕੀ ਸੀ ਔਰ ਅੱਜ ਕੀ ਹੈ ਔਰ ਉਹਦੇ 'ਚ ਅਗੇਨ ਉਹਨੇ ਤਰਲਾ ਲਿਆ ਯੂਐਸ ਕਾਂਗਰਸ ਤੋਂ ਕਿ ਨੋ ਫਲਾਈ ਜ਼ੋਨ ਬਣਾਓ ਸਿਕਿਉਰਿਟੀ ਏਡ ਔਰ ਆਲਰੇਡੀ ਜਿਹੜਾ $800 ਮਿਲੀਅਨ ਮਿਲਟਰੀ ਏਡ ਔਰ $10 ਬਿਲੀਅਨ ਦੇ ਕਰੀਬ ਅਦਰਵਾਈਜ਼ ਏਡ ਅਮਰੀਕਾ ਨੇ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਰੂਸ ਦੇ ਉੱਤੇ ਹੋਰ ਵੀ ਸਖਤ ਸੈਂਕਸ਼ਨਸ ਲਾਈਆਂ ਜਾਣ ਔਰ ਇਹ ਜਿਹੜਾ ਉਹਨਾਂ ਦਾ ਐਡਰੈਸ ਅੱਜ ਸਵੇਰੇ ਸੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਔਰ ਸੈਨੇਟਰਸ ਦਾ ਕਾਫੀ ਜਿਵੇਂ ਮੈਂ ਕਿਹਾ ਭਾਵਕ ਸੀ ਔਰ ਉਹਦੇ 'ਚ ਉਹਨਾਂ ਨੇ ਅਮਰੀਕਨਾਂ ਨੂੰ ਯਾਦ ਦਹਾਨੀ ਕਰਵਾਈ ਕਿ ਸਾਡਾ ਅਸਮਾਨ ਯੂਕਰੇਨ ਦਾ ਇਵੇਂ ਹੀ ਬਣ ਚੁੱਕਾ ਹੈ ਜਿਵੇਂ ਕਦੇ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਹਮਲਾ ਕੀਤਾ ਸੀ ਤੇ ਅਮਰੀਕਨਾਂ ਨੇ ਜੋ ਫੀਲਿੰਗ ਉਦੋਂ ਲਈ ਅੱਜ ਸਾਡਾ ਉਹ ਹਾਲ ਹੈ ਔਰ ਫਿਰ ਉਹਨੇ 9/11 ਦੇ ਨਾਲ ਵੀ ਕੰਪੇਅਰ ਕੀਤਾ ਕਿ ਕਿਵੇਂ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਨਿਊਯਾਰਕ 'ਚ ਹਮਲਾ ਸੀ ਉਹਨੇ ਕਿਹਾ ਰਸ਼ੀਆ ਹੈਜ਼ ਟਰਨਡ ਯੂਕਰੇਨੀਅਨ ਸਕਾਈ ਇਨਟੂ ਅ ਸੋਰਸ ਆਫ ਡੈਥ ਫॉर ਥਾਊਜ਼ੈਂਡਸ ਆਫ ਪੀਪਲ ਕਿ ਇਸ ਵੇਲੇ ਜਿਹੜਾ ਕਿਉਂਕਿ ਉਹ ਜਹਾਜ਼ੀ ਬੰਬਾਰਡਮੈਂਟ ਹੀ ਹੋ ਰਹੀ ਹੈ ਗਰਾਊਂਡ ਦੇ ਉੱਤੇ ਤਾਂ ਬਹੁਤ ਘੱਟ ਮੂਵਮੈਂਟ ਹੈ ਉਹਨੇ ਕਿਹਾ ਕਿ ਵੀ ਇਸ ਵੇਲੇ ਜਿਹੜਾ ਯੂਕਰੇਨ ਦਾ ਅਸਮਾਨ ਹੈ ਉਹ ਹਜ਼ਾਰਾਂ ਲੋਕਾਂ ਦੀ ਮੌਤ ਦਾ ਸੁਨੇਹਾ ਰੋਜ਼ ਲੈ ਕੇ ਆ ਰਿਹਾ ਦੇ ਯੂਜ਼ ਡਰੋਨਸ ਟੂ ਕਿਲ ਅਸ ਵਿਦ ਪ੍ਰੀਸੀਜਨ this is a terror that Europe has not seen for 80 years and we are asking for an answer to this terror from the whole world उन्होंने कहा भी ये 80 ਸਾਲਾਂ 'ਚ ਯੂਰਪ ਨੇ ਨਹੀਂ ਦੇਖਿਆ ਸੈਕੰਡ ਵਰਲਡ ਵਾਰ ਨੂੰ ਇਸ਼ਾਰਾ ਕਰ ਰਹੇ ਨੇ ਔਰ ਅਸੀਂ ਦੁਨੀਆ ਨੂੰ ਪੁੱਛ ਰਹੇ ਹਾਂ ਕਿ ਸਾਨੂੰ ਇਹਦੀ ਜਵਾਬਦੇਹੀ ਕਰਾਓ ਕਿ ਇਹ ਅਸੀਂ ਕਿਉਂ ਇਹ ਸਾਰੇ ਦਾ ਸ਼ਿਕਾਰ ਹੋ ਰਹੇ ਹਾਂ ਔਰ is this a lot to ask for us to create a no fly zone over Ukraine to save people ਕਿ ਅਸੀਂ ਕੋਈ ਚੰਦਰਮਾ ਮੰਗ ਰਹੇ ਹਾਂ ਤੁਹਾਡੇ ਤੋਂ ਜਦੋਂ ਅਸੀਂ ਕਹਿੰਦੇ ਹਾਂ ਕਿ ਨੋ ਫਲਾਈ ਜ਼ੋਨ ਬਣਾਓ ਯੂਕਰੇਨ ਦੇ ਉੱਤੇ ਤਾਂ ਕਿ ਲੋਕਾਂ ਦਾ ਜਾਨ ਬਚੇ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਉਹਨਾਂ ਨੂੰ ਇਹ ਕਿਹਾ ਕਿ ਭਾਈ ਇਸ ਵੇਲੇ ਸਾਡਾ ਬਿਲਕੁਲ ਤਬਾਹੀ ਹੈ ਔਰ ਇਹ ਇਵੇਂ ਹੀ ਹੈ ਜਿਹਨੂੰ ਤੁਸੀਂ ਤਰਲਾ ਲੈਣਾ ਕਹਿੰਦੇ ਹੋ ਹਾਲਾਂਕਿ ਅੱਜ ਹੀ ਜਿਹੜਾ ਵਰਲਡ ਕੋਰਟ ਇੰਟਰਨੈਸ਼ਨਲ ਕੋਰਟ ਆਫ ਜਸਟਿਸ उन्होंने ने कहा वर्ल्ड कोर्ट ऑर्डर्स रशिया टू सीज मिलिट्री ऑपरेशंस इन यूक्रेन और उन्होंने इस दे उत्ते इंटरनेशनल कोर्ट ऑफ जस्टिस उन्होंने रशिया टू स्टॉप मिलिट्री एक्शंस द रशियन फेडरेशन शैल इमीडिएटली सस्पेंड द मिलिट्री ऑपरेशंस दैट इट कमेंस्ड ऑन February 24th इन द टेरीटरी ऑफ यूक्रेन द जजेस सैड ये भी एक सिंबॉलिक जी गल है जदों तक तुसी हथ नहीं दिखाते ਤੇ ਕੋਈ ਵੀ ਪਾਰਟ ਜਿਹੜਾ ਹੈ ਉਹ ਤੁਹਾਨੂੰ ਉਹਦੇ ਚੋਂ ਨਤੀਜਾ ਨਿਕਲਦਾ ਨਜ਼ਰ ਨਹੀਂ ਆਉਂਦਾ ਹਾਂ ਇੱਕ ਹੋਪ ਜਿਹੜੀ ਇਸ ਸਾਰੀ ਚੋਂ ਅਸੀਂ ਦੇਖ ਸਕਦੇ ਹਾਂ ਕਿ ਇਸ ਸਾਰੇ ਦੇ ਚੱਲਦੇ ਆ ਰੂਸ ਔਰ ਯੂਕਰੇਨ ਦੇ ਫੋਰਨ ਮਿਨਿਸਟਰਸ ਦੀ ਗੱਲਬਾਤ ਵੀ ਜਾਰੀ ਹੈ ਔਰ ਰਸ਼ੀਅਨ ਫੋਰਨ ਮਿਨਿਸਟਰ ਨੇ ਕਿਹਾ ਨਿਊਟਰੈਲਿਟੀ ਫॉर यूक्रेन इज ऑन द टेबल और उन्हें कहा कि नेगोशिएशंस आर नॉट इजी फॉर ऑब्वियस रीजंस but nevertheless there is some hope of reaching a compromise. Neutral status is now being seriously discussed along of course with security guarantees क्योंकि ज़ेलेंस्की ने फाइनली ये देखते हैं कि ना नेटो खलोती है ना अमरीका खलोता है उन्होंने कहा भी ठीक है असी अपने कॉन्स्टिट्यूशन 'ਚ लिख दें भी असी नेटो की मैंबरशिप नहीं लवांगे कदे भी न्यूट्रल रवांगे असी जिहड़े ईस्टर्न साडे प्रोविंस ਤੁਸੀਂ ਕਾਬੂ ਕੀਤੇ ਨੇ ਉਹਨਾਂ ਨੂੰ ਇੰਡੀਪੈਂਡੈਂਟ ਉਹਨਾਂ ਦੇ ਉੱਤੇ ਗੱਲਬਾਤ ਕਰ ਲਾਂਗੇ ਕ੍ਰਾਈਮੀਆ ਜਿਹੜਾ 2014 ਚ ਦੱਬਿਆ ਹੋਇਆ ਉਹ ਵੀ ਤੁਹਾਡਾ ਹੁਣ ਤਾਂ ਇਹ ਤਰਲੇ ਹੀ ਨੇ ਕਿ ਭਾਈ ਜਿੰਨਾ ਕਿ ਵੈਸਟਰਨ ਯੂਕਰੇਨ ਰਹਿ ਗਿਆ ਇਹਨੂੰ ਸਾਨੂੰ ਰਹਿਣ ਦਿਓ ਪਰ ਰਸ਼ੀਆ ਇਹਦੇ ਬਾਵਜੂਦ ਕਿ ਇਹ ਆਫਰ ਤਾਂ ਕਈ ਦਿਨਾਂ ਤੋਂ ਚੱਲ ਰਹੀ ਹੈ ਲੇਕਿਨ ਉਹ ਜਾਣ ਤੋਂ ਪਹਿਲਾਂ ਇਹਨਾਂ ਦਾ ਸਾਰਾ ਇਨਫਰਾਸਟ੍ਰਕਚਰ ਵੀ ਤਬਾਹ ਕਰ ਰਿਹਾ ਪਰ ਨਾਲ ਦੀ ਨਾਲ ਵੈਸਟ ਔਰ ਯੂਰਪ ਨੂੰ ਔਰ ਅਮਰੀਕਾ ਨੂੰ ਖਾਸ ਤੌਰ ਤੇ ਸੁਨੇਹਾ ਵੀ ਦੇ ਰਿਹਾ ਜਿਵੇਂ ਤੁਸੀਂ
ਕਈ ਵਾਰ ਜਿਹੜੇ ਲੋਕ ਬਿਲਕੁਲ ਰਿਵੈਂਜ 'ਚ ਹੁੰਦੇ ਨੇ ਤੇ ਜਦੋਂ ਜਿਹੜਾ ਬੰਦਾ ਮਰ ਵੀ ਚੁੱਕਾ ਹੁੰਦਾ ਹੈ ਜਾਣ ਲੱਗੇ ਉਹਨੂੰ ਫਿਰ ਉਹ ਗੋਲੀ ਮਾਰ ਕੇ ਗੋਲੀਆਂ ਹੋਰ ਚਲਾਉਂਦੇ ਨੇ, ਉਹ ਉਹਨਾਂ ਵਿਚਲੀ ਨਫ਼ਰਤ ਔਰ ਰਿਵੈਂਜ ਹੁੰਦਾ। ਹੁਣ ਜਿਹੜਾ ਜੇ ਰਸ਼ੀਆ ਦਾ ਵਰਤਾਰਾ ਯੂਕਰੇਨ ਨੂੰ ਗੋਡਿਆਂ ਤੇ ਲਿਆਉਣਾ ਸੀ ਉਹ ਤਾਂ ਆ ਚੁੱਕਾ ਹੈ, ਪਰ ਇਹਦੇ ਬਾਵਜੂਦ ਔਰ ਜੋ ਮੈਸੇਜ ਉਹਨੇ ਨੈਟੋ ਜਾਂ ਅਮਰੀਕਾ, ਪਰ ਇਹਦੇ ਬਾਵਜੂਦ ਜੇ ਉਹ ਅਜੇ ਵੀ ਇੱਕ ਪਾਸੇ ਬੰਬਾਰਡਮੈਂਟ ਕਰਕੇ ਥੀਏਟਰ ਹਸਪੀਟਲ ਦੂਸਰੇ ਤਬਾਹ ਕਰ ਰਿਹਾ, ਨਾਲ ਗੱਲਬਾਤ ਵੀ ਕਰ ਰਿਹਾ, ਇਹਦਾ ਮਤਲਬ ਇਹ ਹੈ ਕਿ ਉਹਦੇ ਇਰਾਦੇ ਨਾਪਾਕ ਨੇ ਹੋਰ ਪਾਸੇ ਵੀ। ਕੱਲਾ ਇਹ ਨਹੀਂ ਹੈ ਕਿ ਯੂਕਰੇਨ ਤੱਕ ਮਹਦੂਦ ਹੋਏਗਾ, ਉਹਨੇ ਹੁਣ ਉਹਦੇ ਕੋਲ ਉਹ ਮੋਲਟੋਵਾ ਹੋਏ ਔਰ ਦੂਸਰੇ ਹੋਣ ਜਿਹੜੇ ਅਜੇ ਤੱਕ ਨੈਟੋ ਦੇ ਮੈਂਬਰ ਨਹੀਂ ਨੇ ਉਹਨਾਂ ਵੱਲੋਂ ਧਾਈ ਕਰ ਸਕਦਾ ਹੈ। ਤੇ ਇਸ ਸਾਰੇ ਦੇ ਚਲਦੇ ਆ ਜਿਹੜੀ ਖਬਰ ਭਾਰਤ ਦੇ ਹਵਾਲੇ ਨਾਲ ਆਈ ਔਰ ਉਸ ਦਾ ਵਾਈਟ ਹਾਊਸ ਨੇ ਵੀ ਨੋਟਿਸ ਲਿਆ ਹੈ ਔਰ ਜਿਹੜਾ ਇੰਡੀਅਨ ਕਾਕਸ ਦਾ ਅਮਿਤ ਬਹਿਰਾ ਕਾਂਗਰਸਮੈਨ ਜਿਹੜਾ ਭਾਰਤੀ ਓਰੀਜਨ ਦਾ ਹੈ ਉਸ ਦੀ ਸਟੇਟਮੈਂਟ ਵੀ ਹੈ ਔਰ ਇਹ ਖਬਰ ਇਸ ਹਵਾਲੇ ਨਾਲ ਸੀ। ਹਾਲਾਂਕਿ ਭਾਰਤ ਜਿਹੜਾ ਉਹ ਲਗਭਗ ਆਪਣਾ 80% ਤੇਲ ਇੰਪੋਰਟ ਕਰਦਾ ਹੈ ਔਰ ਉਹਦੇ ਚੋਂ ਰਸ਼ੀਆ ਤੋਂ ਉਹਦੀ ਜਿਹੜੀ ਕਰੂਡ ਆਇਲ ਦੀ ਇੰਪੋਰਟ ਹੈ ਸਿਰਫ 2 ਤੋਂ 3% ਹੈ, ਬਾਕੀ ਉਹਦਾ ਮੋਸਟਲੀ ਸਾਊਦੀ ਅਰੇਬੀਆ UAE ਇਹਨਾਂ ਤੋਂ ਹੁੰਦਾ ਜਾਂ ਈਰਾਨ ਤੋਂ ਹੁੰਦਾ। ਲੇਕਿਨ ਹੁਣ ਕਿਉਂਕਿ ਰਸ਼ੀਆ ਦੇ ਉੱਤੇ ਪਾਬੰਦੀਆਂ ਲੱਗ ਰਹੀਆਂ ਨੇ ਔਰ ਰਸ਼ੀਆ ਨੇ ਆਪਣਾ, ਰਸ਼ੀਆ ਦੀ ਸਭ ਤੋਂ ਵੱਡੀ ਇਕਨੋਮੀ ਦਾ ਬੇਸ ਹੀ ਉਹਨਾਂ ਦਾ ਆਇਲ ਹੈ, ਸੋ ਉਹਨਾਂ ਨੇ ਸਬਸਿਡਾਈਜ਼ ਕਰਤਾ। ਹੁਣ ਇਸ ਵੇਲੇ ਇਹ ਹੈ ਵੀ ਇੰਟਰਨੈਸ਼ਨਲ ਮਾਰਕੀਟ 'ਚ ਆਇਲ ਪ੍ਰਾਈਸਿਸ ਬਹੁਤ ਹਾਈ ਗਏ ਨੇ, ਇੰਡੀਆ 'ਚ 80% ਇੰਪੋਰਟ ਹੈ, ਉਹਨਾਂ ਦੀ ਤਾਂ ਇਕਨੋਮੀ ਡਗਮਗਾਣੀ ਸ਼ੁਰੂ ਹੋ ਰਹੀ ਹੈ ਔਰ ਆਲਰੇਡੀ ਹੋਰ ਵੀ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਰੰਸੀ ਚੇਂਜਸ ਔਰ ਇੱਧਰ ਉੱਧਰ ਚੱਲ ਰਿਹਾ ਹੈ ਕਿ ਯੂਆਨ ਦੇ ਵਿੱਚ ਟ੍ਰੇਡਿੰਗ ਹੋਏਗੀ। ਰਸ਼ੀਆ ਔਰ ਚਾਈਨਾ ਜਿਹੜੇ ਨੇ ਉਹ ਡਾਲਰ ਨੂੰ ਪਾਸੇ ਰੱਖ ਰਹੇ ਨੇ ਔਰ ਈਵਨ ਇਹ ਬਾਕੀਆਂ ਦੇ ਨਾਲ ਵੀ ਜੇ ਇਹ ਆਉਂਦਾ ਡਾਲਰ ਦਾ ਫਾਲ ਹੋ ਰਿਹਾ ਹੈ, ਇਸ ਲਈ ਇੰਟਰਨੈਸ਼ਨਲੀ ਜਿਹੜਾ ਇਹਨਾਂ ਦਾ ਮਾਰਕ ਹੈ ਫਾਈਨੈਂਸ਼ੀਅਲ ਵਾਲ ਸਟਰੀਟ ਉਹ ਕਾਫੀ ਥੱਲੇ ਨੂੰ ਜਾ ਰਹੀ ਹੈ ਕਿਉਂਕਿ ਕਾਫੀ ਅਨਸਰਟਨਟੀ ਹੈ। ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀ ਸਰਦਾਰੀ ਦਾ ਮਤਲਬ ਇਹ ਨਹੀਂ ਸੀ ਕਿ ਵੀ ਉਹਨਾਂ ਦੇ ਕੋਲ ਫੌਜ ਬੜੀ ਵੱਡੀ ਹੈ ਜਾਂ ਐਟਮ ਬੰਬ ਬਹੁਤ ਜ਼ਿਆਦਾ ਨੇ, ਕਿਉਂਕਿ ਇੰਟਰਨੈਸ਼ਨਲੀ ਜਿਹੜੀ ਟ੍ਰੇਡਿੰਗ ਹੈ ਡਾਲਰ ਜਿਹੜਾ ਉਹ ਸੈਂਟਰ ਬਣ ਗਿਆ ਸੀ ਟ੍ਰੇਡਿੰਗ ਦਾ। ਹਾਲਾਂਕਿ ਜਿਨ੍ਹਾਂ ਮੁਲਕਾਂ ਦੇ ਆਪਸੀ ਸਬੰਧ ਚੰਗੇ ਸੀ ਜਿਵੇਂ ਸੋਵੀਅਤ ਯੂਨੀਅਨ ਔਰ ਇੰਡੀਆ ਦੇ, ਉਹਦੇ 'ਚੋਂ ਰੂਪੀ 'ਚ ਡੀਲ ਕਰਦੇ ਸੀ ਇੰਡੀਆ ਨਾਲ, ਇੰਡੀਆ ਉਹਨਾਂ ਦੇ ਰੂਬਲ 'ਚ ਡੀਲ ਕਰਦਾ ਸੀ। ਇਵੇਂ ਹੀ ਜਿਹੜਾ ਜੈਪਨੀਜ਼ ਜਾਂ ਚਾਈਨੀਜ਼ ਯੈਨ ਔਰ ਯੂਆਨ ਜੋ ਵੀ ਉਹਨਾਂ ਦੀਆਂ ਕਰੰਸੀਜ਼ ਨੇ, ਹੁਣ ਜਿਹੜਾ ਚਾਈਨਾ ਅਲਟੀਮੇਟਲੀ ਡੋਮੀਨੇਟ ਕਰਨਾ ਚਾਹੁੰਦਾ ਹੈ ਮਿਲਟਰੀ ਮਾਈਟ ਤੋਂ ਵੀ ਪਹਿਲਾਂ ਇਕਨੋਮਿਕਲ ਮਾਈਟ, ਉਹ ਹੈ ਕਿ ਵੀ ਡਾਲਰ ਨੂੰ ਕਮਜ਼ੋਰ ਕੀਤਾ ਜਾਏ ਔਰ ਜਿਵੇਂ ਉਹਨਾਂ ਨੇ ਆਪਣਾ ਏਸ਼ੀਅਨ ਬੈਂਕ ਦੂਜੇ ਤੀਜੇ ਐਸਟੈਬਲਿਸ਼ ਕੀਤੇ ਨੇ ਔਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਜਿਹੜੀ ਯੂਆਨ ਕਰੰਸੀ ਹੈ ਚਾਈਨਾ ਦੀ ਉਸ ਦੇ ਵਿੱਚ ਰਸ਼ੀਆ ਰੋ ਡੀਲ ਕਰਨ। ਹੌਲੀ ਹੌਲੀ ਸਾਊਦੀ ਅਰੇਬੀਆ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਇਹ ਸਾਰੇ ਮੁੱਦੇ ਦੇ ਉੱਤੇ ਜਿਹੜੀ ਰੀਗਰੂਪਿੰਗ ਹੋਈ ਹੈ ਸਾਊਦੀ ਅਰੇਬੀਆ UAE ਪੁਤਿਨ ਵੱਲ ਝੁਕੇ ਨੇ, ਪੁਤਿਨ ਔਰ ਚਾਈਨਾ। ਸੋ ਕੁਝ ਜਦੋਂ ਤੱਕ ਯੂਕਰੇਨ ਵਾਰ ਐਂਡ ਵੀ ਹੋਏਗੀ ਕਿ ਕੋਈ ਵੀ ਦਾ ਨਤੀਜਾ ਹੋਏ ਉਹਦੇ 'ਚ ਬਹੁਤ ਕੁਝ ਬਦਲ ਚੁੱਕਾ ਹੋਏਗਾ। ਹੁਣ ਇਸ ਸਾਰੇ 'ਚ ਜਦੋਂ ਰਸ਼ੀਆ ਨੇ ਸਬਸਿਡਾਈਜ਼ਡ ਕਰੂਡ ਆਇਲ ਦੀ ਗੱਲ ਕੀਤੀ ਤੇ ਇੰਡੀਆ ਨੇ ਜੰਪ ਕਰਕੇ ਇਹ ਖਬਰਾਂ ਨੇ ਕਿ ਆਲਰੇਡੀ ਇੰਡੀਆ ਨੇ ਕਾਫੀ ਇਸ ਦੇ ਉੱਤੇ ਉਹਨਾਂ ਨੇ ਖਰੀਦ ਕੀਤੀ ਹੈ ਔਰ ਇਹਦੀ ਫਿਗਰ ਜਿਹੜੀ ਹੈ ਉਹ ਵੇਰੀ ਕਰਦੀ ਹੈ ਕਿ ਕਿੰਨੇ ਜਿਹੜਾ ਹੈ ਉਹਨਾਂ ਨੇ ਕਿੰਨੀ ਖਰੀਦ ਕੀਤੀ ਹੈ। ਲੇਕਿਨ ਇਸ ਦੇ ਉੱਤੇ ਅਮਰੀਕਾ ਕਾਫੀ ਭੜਕਿਆ, ਹਾਲਾਂਕਿ ਉਹ ਇੱਥੇ ਤੱਕ ਤਾਂ ਰੁਕ ਗਏ ਕਿ ਕੋਈ ਪਾਬੰਦੀਆਂ ਆਰਥਿਕ ਲਾਈਆਂ ਜਾਣਗੀਆਂ ਭਾਰਤ ਤੇ, ਪਰ ਜਿਹੜੀ ਵਾਈਟ ਹਾਊਸ ਦੇ ਵਿੱਚ ਜ਼ੈਨ ਸਾਕੀ ਸਪੋਕਸਪਰਸਨ ਹੈ ਉਹਨਾਂ ਨੇ ਜਦੋਂ ਇਹ ਪੁੱਛਿਆ ਗਿਆ ਕਿ ਭਾਈ ਇੰਡੀਆ ਜਿਹੜਾ ਹੈ ਉਹਨਾਂ ਨੇ ਇੱਕ ਪਾਸੇ ਤਾਂ ਜਿਹੜੀਆਂ ਅਮਰੀਕਨ ਕੰਪਨੀਆਂ ਨੇ ਉਹਨਾਂ ਨੇ ਬਿਲਕੁਲ ਜਿਹੜਾ ਉਹ ਪਾਬੰਦੀ ਲਾ ਦਿੱਤੀ ਹੈ ਵੀ ਕੋਈ ਡੀਲ ਨਹੀਂ ਕਰਨੀ ਜਿਨ੍ਹਾਂ 'ਚ ਸ਼ੈਲ ਵੱਡੀ ਕੰਪਨੀ 'ਚ ਹੈ, ਪਰ ਇੰਡੀਅਨ ਆਇਲ ਕਾਰਪੋਰੇਸ਼ਨ ਨੇ 3 ਮਿਲੀਅਨ ਬੈਰਲਸ ਜਿਹੜੀਆਂ ਨੇ ਰਸ਼ੀਅਨ ਕਰੂਡ ਆਇਲ ਦੀਆਂ ਖਰੀਦੀਆਂ ਨੇ। ਇਹ ਪਹਿਲੀ ਟ੍ਰਾਂਜੈਕਸ਼ਨ ਹੈ ਜਦੋਂ ਤੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ। ਹੁਣ ਇਸ ਨੂੰ ਲੈ ਕੇ ਜਦੋਂ ਵਾਈਟ ਹਾਊਸ ਦੀ ਸਪੋਕਸਪਰਸਨ ਨੂੰ ਪੁੱਛਿਆ ਗਿਆ ਕਿ ਵੀ ਕੀ ਇਹ ਜੋ ਇੰਡੀਆ ਉਹਨਾਂ ਤੋਂ ਆਇਲ ਬਾਏ ਕਰ ਰਿਹਾ ਹੈ ਇਸ ਤੋਂ ਬਾਅਦ ਸੈਂਕਸ਼ਨਸ ਲੱਗਣਗੀਆਂ ਇੰਡੀਆ ਤੇ ਕਿਉਂਕਿ ਉਹਨੇ ਵਾਇਲੇਟ ਕੀਤਾ, ਉਹਨੇ ਜਵਾਬ ਦਿੱਤਾ ਕਿ ਆਈ ਡੋਂਟ ਬਿਲੀਵ ਦਿਸ ਵੁੱਡ ਬੀ ਵਾਇਲੇਟਿੰਗ ਦੈਟ ਬਟ ਆਲਸੋ ਥਿੰਕ ਅਬਾਊਟ ਵੇਅਰ ਯੂ ਵਾਂਟ ਟੂ ਸਟੈਂਡ। ਉਹਨਾਂ ਨੇ ਭਾਰਤ ਨੂੰ ਨਸੀਹਤ ਦਿੱਤੀ ਕਿ ਤੁਸੀਂ ਕਿੱਥੇ ਖਲੋ ਰਹੇ ਹੋ ਜਾ ਕੇ, ਸ਼ੀ ਸੈਡ।
when the history books are written in this moment in time, support for Russia, the Russian leadership is support for an invasion and obviously is having a devastating impact. कि ठीक है ये हुण इंडिया देखे कि जदों इस दौर की हिस्ट्री लिखी जाएगी तो फिर ये आएगा कि कौन गलत पासे खलोता सी भारत नूं उन्होंने कहा कि भी तुसी गलत पासे तो खलोते हो क्योंकि रशिया जिन्हें इन्वेड किया यूक्रेन नूं तुसी उहदे नाल उहदी मदद दे उत्ते आए हो और एक बड़ी सीरीयस स्टेटमेंट है ये दस रहा भी अमेरिका दा डिसप्लेशर क्योंकि उस तो पहला भारत ने यूनाइटेड नेशन सिक्योरिटी काउंसिल यूनाइटेड नेशनस जनरल असैंबली और फिर वियना दे विच ह्यूमन राइट काउंसिल भी न्यूट्रल रह के क्योंकि मता तो यही सी कि रशिया नूं जिहड़ा इन्वेडर मनो उहदे च रादर रशिया की मदद की पर हुण इंटरनेशनल सैंक्शनस होने के बावजूद जे अगे वध के इस लैवल के उत्ते वो क्रूड ऑयल बाय कर रहा है तो ठीक किया उन्हें और ये कोई दो रावां नहीं ने कि नवीं गुटबंदी होएगी और ये भी हो सकता है उस सारे च भारत जिहड़ा है उन्होंने फिर अमरीका कंध नाल ला दे और इस सारे तो निराश क्योंकि हुण जिहड़े इंडियन अमेरिकन ओरीजन दे इत्थे कांग्रेसमैन ने खास तौर पर जिवें एमी बैरा ये तो गुजराती मूल दे स्टफ बिल्कुल मोदी का एडमायर हुण इन्हां दे लई भी इत्थे औखा हो रहा भी ये किहड़े पासे खलोण और यही कारण है कि भी इहदे ते अज मिस्टर एमी बैरा कांग्रेसमैन है सैक्रामेंटो नूं रिप्रेजेंट करदा कैलिफोर्निया नूं इंडिया शुड नॉट बी बाइंग रशियन ऑयल कांग्रेसमैन एमी बैरा उन्हें कहा भी ये बहुत गलत कर रहे हैं एज द सीनियर इंडियन अमेरिकन मैंबर ऑफ कांग्रेस आई वॉज डीपली डिसअपॉइंटेड in India's abstention from United Nations General Assembly resolution condemning Russia's invasion of Ukraine कि जड़ा इंडिया ने abstain किया मैं पहला ही disappointed सी despite India's long history defending its own border from outside aggression New Delhi has chosen to remain silent on Vladimir Putin's unprovoked invasion of a free and sovereign country कि खुद चीका मारदे ने कि जी साडे बॉर्डर और ये जो चाइना ने किया है जां दूजा पर जिहड़ा पुतिन हमलावर है उसके उत्ते वो भारत चुप रहा और उन्होंने कहा कि मिस्टर बैरा said in a statement released on March 15th India was one of the 35 countries that abstained during March 2nd UN General Assembly vote मैं ऑलरेडी जिक्र किया है फिर हुण जिहड़ा रशियन ऑयल दा उन्होंने ये करके कहा he said it was even worse that India was as per reports looking to bypass international sanctions and buy oil from Russia at a discounted rate, giving Russian President Vladimir Putin an economic lifeline. Sanctions का मतलब तो यही होता है ना कि भी तुसी आर्थिक तौर पे इवें दायरा उदा संगोड़ दो उन्होंने कस दो कि बंदा मजबूर हो जाए कि भाई ये तो मेरे मुल्क के लोग भुखे मरनगे ते कंप्रोमाइज ते आए हालां जे तुसी सैंक्शनस का कुल मिला के इतिहास देखो वो भावें क्यूबा ते लगियां लीबिया ते लगियां ईरान ते लगियां लंबा वक्त चाइना ते लगियां ये ठीक है भी तंगदस्ती हुंदी है लेकिन ये नहीं हुंदा कि कदे वो बहुतियां असरदार हुईयां होण और यही कारण है शायद कि रशिया ने भी सस्ता लैण तो सारे ही दौड़ते हैं उन्हें अपने ऑयल प्राइसिस ही थले सुट दिते ये कोलों कि बिल्कुल ना विके और इंडिया वर्गे मूँह चो लाला सुटते जिहड़े ने पहुँच गए कि भाई लियाओ लियाओ सानू दिओ और यही ये कह रहा कि भाई तुसी की जवाब दे होंगे इतिहास के भी जिवें वाइट हाउस की स्पोक्सपर्सन ने कहा उहदे ते हुणे एमी बैरा कांग्रेसमैन कहंदा इफ रिपोर्ट्स आर एक्यूरेट एंड इंडिया मेक्स दिस डिसीजन टू बाई रशियन ऑयल एट ए डिस्काउंटेड प्राइस न्यू दिल्ली वुड बी चूजिंग इट्स साइड विद व्लादिमीर पुतिन एट ए पिवटल मोमेंट इन हिस्ट्री व्हेन कंट्रीज अक्रॉस द वर्ल्ड आर यूनाइटेड इन सपोर्ट ऑफ द यूक्रेनियन पीपल एंड अगेंस्ट रशियाज डेडली इन्वेजन वही गल जी वाइट हाउस के स्पोक्सपर्सन ने कही कि भाई तुसी एक पासे तो रूस के अमरीका नाल मिल के इन्हें कहा भी क्वाड के मैंबर सी तुहाडी रिस्पॉन्सिबिलिटी सी कि पुतिन ने एक इंडिपेंडेंट सॉवरन मुल्क के उत्ते जिहड़ा अटैक किया और तुसी जिहड़ा इसनूं बिल्कुल जिहड़ा उस हमलावर दे नाल खलोते हो सो असीं समझते हैं कि भी ये जिहड़ी नवीं गुटबंदी इस सारे तो बाद होएगी ये डिसाइड करेगी बहुत सारा साउथ एशिया का फेट और असी डिस्कस करांगे कि इस पीरीयड दे विच
ਇਹ ਠੀਕ ਹੈ ਕਿ ਐਬਸਟੇਨ ਕਰਨ ਵੇਲੇ ਚਾਈਨਾ ਨੇ ਵੀ ਐਬਸਟੇਨ ਕੀਤਾ ਹੈ ਯੂਐਨ ਦੀ ਜਨਰਲ ਅਸੈਂਬਲੀ VOTING 'ਚ ਔਰ ਸਿਕਿਉਰਿਟੀ ਕਾਉਂਸਲ 'ਚ ਔਰ ਹਿਊਮਨ ਰਾਈਟ ਕਾਉਂਸਲ 'ਚ, ਪਰ ਚਾਈਨਾ ਰਸ਼ੀਆ ਦਾ ਆਇਰਨ ਬ੍ਰਦਰ ਬਣੇ ਹੋਏ ਨੇ। ਹੁਣ ਇੰਡੀਆ ਜਿਹਨੇ ਅਮਰੀਕਾ ਦੇ ਨਾਲ ਰਲ ਕੇ ਚਾਈਨਾ ਦੇ ਖਿਲਾਫ ਸਾਊਥ ਚਾਈਨਾ ਸੀ ਦੇ ਵਿੱਚ ਉਹਨੂੰ ਘੇਰਨ ਦੇ ਲਈ ਕੁਆਡ ਦਾ ਜਿਹੜੇ ਆ ਉਹ ਫਾਊਂਡਿੰਗ ਮੈਂਬਰ 'ਚ ਆਇਆ, ਜਿਹਦੇ 'ਚ ਕਿ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਹੈ। ਔਰ ਕਿੱਥੇ ਉਸ ਜਿਸ ਕੁਆਡ ਨੂੰ ਰਸ਼ੀਆ ਨੇ ਫੋਰਨ ਏਸ਼ੀਆਜ਼ ਨੈਟੋ ਕਿਹਾ ਸੀ, ਤੇ ਅਮਰੀਕਾ ਨੂੰ ਵੀ ਲੱਗਦਾ ਸੀ ਕਿ ਭਾਈ ਹੁਣ ਅਸੀਂ ਲੌਜਿਸਟਿਕ ਵੀ ਸਾਂਝੇ ਕਰ ਰਹੇ ਹਾਂ। ਅਮਰੀਕਾ ਨੇ ਇੰਡੀਆ ਨੂੰ ਐਕਸਟਰਾ ਮਾਈਲ ਜਾ ਕੇ ਪ੍ਰੈਸਲਰ ਅਮੈਂਡਮੈਂਟ ਔਰ ਨਿਊਕਲੀਅਰ ਸਪਲਾਇਰ ਗਰੁੱਪ ਉਹ ਸਾਰੇ ਪ੍ਰੈਸ਼ਰ ਚੋਂ ਕੱਢ ਕੇ ਇੰਡੋ US ਨਿਊਕਲੀਅਰ ਡੀਲ ਵੀ ਸਾਈਨ ਕੀਤੀ ਸੀ। ਤੇ ਜੇ ਇਨ ਦਾ ਐਂਡ ਇਹੀ ਕਰਨ ਵਾਲੀ ਗੱਲ ਹੈ, ਫਿਰ ਅਮਰੀਕਨਾਂ ਦਾ ਇੱਕ ਕਰੈਕਟਰ ਜਿਹਨੂੰ ਕਾਊਬॉय ਕਰੈਕਟਰ ਕਹਿੰਦੇ ਨੇ, ਉਹ ਕਾਊਬॉय ਕਰੈਕਟਰ ਵੀ, ਕਿਉਂਕਿ ਜਿਸ ਕਿਸਮ ਦੀ ਡਿਸਅਪਾਇੰਟਮੈਂਟ ਹੁਣ ਨਜ਼ਰ ਆ ਰਹੀ ਹੈ ਉਹਨਾਂ ਦੇ ਵਾਈਟ ਹਾਊਸ ਆਫੀਸ਼ੀਅਲ ਜਾਂ ਈਵਨ ਕਾਂਗਰਸ ਜਾਂ ਦੂਜੇ ਚੋਂ ਵੀ, ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਫਿਰ ਭਾਰਤ ਨੂੰ ਉਹ ਚੰਗੀ ਤਰ੍ਹਾਂ ਸਬਕ ਵੀ ਸਿਖਾਉਣ ਦਾ ਜੇ ਮੂਡ ਅਮਰੀਕਾ ਨੇ ਬਣਾਇਆ। ਤੇ ਪਰ ਇਹ ਸਾਰੀ ਜਿਹੜੀ ਹੈ ਗਰੁੱਪ ਬੰਦੀ ਨਵੇਂ ਸਿਰਿਓਂ ਜਿਹੜੀ ਹੈ ਰੀਅਲਾਈਨਮੈਂਟ ਹੋਣ ਜਾ ਰਹੀ ਹੈ। ਔਰ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਵੈਸੇ ਤਾਂ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪਰ ਫਿਰ ਵੀ ਕੋਈ ਸਟੈਂਡਰਡ ਹੁੰਦੇ ਨੇ। ਜਦੋਂ ਤੁਸੀਂ ਈਵਨ ਕੱਲ ਤੱਕ ਦੋਸਤ ਰਹੇ ਹੋਵੋ, ਅੱਜ ਤੁਸੀਂ ਦੋਸਤ ਨਾ ਵੀ ਹੋਵੋ, ਤੁਸੀਂ ਇਸ ਕਿਸਮ ਦੀਆਂ ਹਰਕਤਾਂ ਨਹੀਂ ਕਰਦੇ ਜਿਹਦੇ 'ਚ ਜਦੋਂ ਤੁਸੀਂ ਦੁਬਾਰਾ ਦੋਸਤ ਬਣਨਾ ਤੇ ਤੁਹਾਨੂੰ ਸ਼ਰਮਿੰਦਗੀ ਹੋਏ ਕਿ ਬਈ ਜਦੋਂ ਤੁਸੀਂ ਵਿੱਥ ਪਾਈ ਸੀ ਤੁਸੀਂ ਕਿਸ ਕਿਸਮ ਦੀਆਂ ਹਰਕਤਾਂ ਕੀਤੀਆਂ ਸੀ। ਸੋ ਜਿਹੜਾ ਭਾਰਤ ਦੀ ਓਪਰਚੁਨਿਸਟਿਕ ਪੋਲਿਟਿਕਸ ਹੈ, ਬਿਲਕੁਲ ਐਡਹੌਕਿਜ਼ਮ ਵਾਲੀ, ਇੱਕ ਲੌਂਗ ਟਰਮ ਪੋਲਿਟਿਕਸ ਸੀ। ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਪੋਸਟ 47 ਲੀਡਰਸ਼ਿਪ ਜਿਹਨੂੰ ਨਹਿਰੂ ਨੇ ਲੀਡ ਕੀਤਾ ਭਾਰਤ ਨੂੰ ਅੰਟਿਲ 1964 ਜਦੋਂ ਕਿ ਉਹਦੀ ਮੌਤ ਹੋਈ, ਉਹਨੇ ਦੇਖ ਲਿਆ ਸੀ ਕਿ ਵੀ ਇਹ ਦੋ ਵੱਡੇ ਸਾਨਾਂ ਦਾ ਭੇੜ ਹੈ। ਸੋਵੀਅਤ ਯੂਨੀਅਨ ਔਰ ਅਮਰੀਕਾ ਦੋ ਵੱਡੀਆਂ ਸੁਪਰ ਪਾਵਰਸ ਐਮਰਜ ਹੋਈਆਂ, ਉਹਨਾਂ ਦੀ ਕੋਲਡ ਵਾਰ ਸ਼ੁਰੂ ਸੀ। ਤਾਂ ਉਹਨੇ ਕਿਹਾ ਵੀ ਅਸੀਂ ਤਾਂ ਅਜੇ ਮਸੀਂ ਅੰਗਰੇਜ਼ਾਂ ਦੇ ਚੁੰਗਲ ਚੋਂ ਨਿਕਲੇ ਆਂ, ਅਸੀਂ ਅਫੋਰਡ ਨਹੀਂ ਕਰ ਸਕਦੇ ਕਿ ਅਸੀਂ ਕਿਸੇ ਇੱਕ ਖਾਤੇ 'ਚ ਜਾਈਏ। ਹਾਲਾਂ ਪਾਕਿਸਤਾਨ ਉਦੋਂ ਖੁੱਲ੍ਹ ਕੇ ਜਿਹੜਾ ਉਹ ਨੈਟੋ ਦਾ, ਭਾਵੇਂ ਉਹ ਨੈਟੋ ਯੂਰਪ 'ਚ ਹੈ, ਲੇਕਿਨ ਪਾਕਿਸਤਾਨ ਉਵੇਂ ਹੀ ਮੈਂਬਰ ਵਾਂਗ ਹੀ ਡੀਲ ਸੀਟੋ ਬਗਦਾਦ ਪੈਕਟ, ਯਾਨੀ ਉਹ ਅਮਰੀਕਾ ਦੀ ਡਿਸਪੋਜ਼ਲ ਤੇ ਉਹਨਾਂ ਨੇ ਆਪਣੇ ਆਪ ਨੂੰ ਰੱਖ ਦਿੱਤਾ। ਔਰ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਕਿਵੇਂ ਲੰਬਾ ਵਕਤ ਉਸ ਖਾਤੇ 'ਚ ਰਹਿਣ ਤੋਂ ਬਾਅਦ ਅਮਰੀਕਾ ਨੇ ਫਿਰ ਕਿਵੇਂ ਪਾਕਿਸਤਾਨ ਨੂੰ ਟਰੀਟ ਕੀਤਾ ਟੂਵਰਡ ਦਾ ਐਂਡ, ਔਰ ਅੱਜ ਪਾਕਿਸਤਾਨ ਨਾਲ ਕੀ ਰਿਲੇਸ਼ਨਸ਼ਿਪ ਹੈ। ਸੋ ਇਸ ਦੇ ਉਲਟ ਰਾਦਰ ਜਿਹੜੇ ਨਹਿਰੂ ਐਂਡ ਕੰਪਨੀ ਦੀ ਪੋਲਿਟਿਕਸ ਸੀ ਉਹ ਜ਼ਿਆਦਾ ਬਿਹਤਰ ਸੀ। ਉਹਨਾਂ ਨੇ ਨਾਨ ਅਲਾਈਨਮੈਂਟ ਦੀ ਲਾਈਨ ਲਈ ਕਿ ਭਾਈ ਨਾ ਅਸੀਂ ਅਮਰੀਕਾ ਦੇ ਖੈਮੇ 'ਚ ਹੈ, ਨਾ ਅਸੀਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਹੈ, ਔਰ ਦੋਨਾਂ ਤੋਂ ਹੀ ਮਦਦ ਲੈਂਦੇ ਰਹੇ। ਇਹ ਇੱਕ ਵਾਈਜ਼ ਇੰਦਰਾ ਗਾਂਧੀ ਨੇ, ਕਿਉਂਕਿ ਪਾਵਰ ਨੂੰ ਦੇ ਨਾਲ ਜਿਹੜੀ ਹੈ ਉਹ ਚੰਬੜਨ ਦੀ ਲਾਈਨ ਸੀ, ਤੇ ਉਹਨੇ ਅਮਰੀਕਾ ਤੋਂ ਵਿੱਥ ਕਰਨੀ ਸ਼ੁਰੂ ਕਰ ਦਿੱਤੀ ਸੀ ਔਰ ਸੋਵੀਅਤ ਯੂਨੀਅਨ ਦੇ ਖਾਤੇ 'ਚ ਜਾਣਾ ਸ਼ੁਰੂ ਕਰ ਦਿੱਤਾ। ਇਹੀ ਕਾਰਨ ਸੀ ਕਿ ਜੇ ਤੁਸੀਂ ਇੰਦਰਾ ਗਾਂਧੀ ਪੀਰੀਅਡ ਜਿਹੜਾ ਕਿ ਆਲਮੋਸਟ 1966-67 ਤੋਂ ਸ਼ੁਰੂ ਹੋ ਕੇ 1984 ਤੱਕ ਜਾਂਦਾ ਹੈ, ਵਿੱਚੋਂ 2 ਸਾਲ 1.5 ਸਾਲ ਕੱਢ ਕੇ ਜਦੋਂ ਕਿ ਜਨਤਾ ਪਾਰਟੀ ਦੀ ਸਰਕਾਰ ਬਣੀ, ਸੋ ਭਾਰਤ ਨੇ ਅਮਰੀਕਾ ਦੇ ਖਿਲਾਫ ਜ਼ਿਆਦਾ ਵਾਰ ਵੋਟ ਕੀਤਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਦੈਨ ਸੋਵੀਅਤ ਯੂਨੀਅਨ ਇਟਸੈਲਫ। ਹੁਣ ਉਸ ਸਾਰੇ ਦਾ ਔਰ ਉਹਦੇ ਚੋਂ ਜ਼ਾਹਰ ਹੈ ਵੀ ਸੋਵੀਅਤ ਯੂਨੀਅਨ ਨੇ ਆਪਣਾ ਹੁੱਕ ਫਸਾ ਲਿਆ ਇੰਦਰਾ ਗਾਂਧੀ ਨੂੰ, ਜਿਹੜੀ ਪਾਵਰ 'ਚ ਰਹਿਣਾ ਚਾਹੁੰਦੀ ਸੀ, ਵੀਕਨੈਸਿਸ ਵੀ ਉਹਦੀਆਂ ਪਤਾ ਸੀ। ਔਰ ਇਸ ਦੇ ਉੱਤੇ ਹੁਣ ਕਿੰਨੇ ਜਿਹੜੀਆਂ ਨੇ ਇੰਟੈਲੀਜੈਂਸ ਰਿਪੋਰਟਸ ਨੇ ਕਿ ਦਿੱਲੀ ਦੇ ਵਿੱਚ ਕਿਵੇਂ KGB ਦਾ ਹੈੱਡਕੁਆਰਟਰ ਸੀ, ਨੋਟਾਂ ਦੇ ਭਰੇ ਹੋਏ ਸੂਟਕੇਸ ਉਹ ਕਿਵੇਂ ਆਫੀਸ਼ੀਅਲਸ ਨੂੰ, ਜਿਵੇਂ ਉਹ ਟ੍ਰੈਫਿਕ ਲਾਈਟਸ ਦੇ ਉੱਤੇ ਗੱਡੀਆਂ ਰੁਕੀਆਂ ਤੇ ਉਹ ਜਿਹੜੇ ਨੇ ਇਵੇਂ ਟ੍ਰਾਂਸਫਰ ਕਰਦੇ ਸੀ। ਔਰ ਕੱਲਾ ਇਹੀ ਨਹੀਂ, ਸਾਰੇ ਮਿਡਲ ਈਸਟ ਦੇ, ਔਰ ਇਹ ਗੱਲ ਮੈਂ ਅੱਗੇ ਵੀ ਕੋਟ ਕੀਤੀ ਸੀ ਕਿ ਬਾਰਬਰਾ ਕ੍ਰਾਸੈਟ ਜਿਹੜੀ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਇੰਡੀਆ ਇਨ 21st ਸੈਂਚੁਰੀ। ਉਸ ਦੇ ਵਿੱਚ ਉਹਨੇ ਕਿਹਾ ਕਿ ਵੀ KGB ਦੇ ਸਾਰੇ ਮਿਡਲ ਈਸਟ ਆਪਰੇਸ਼ਨਸ ਔਰ ਉਹਨਾਂ ਦਾ ਹੈੱਡਕੁਆਰਟਰ ਦਿੱਲੀ ਦੇ ਵਿੱਚ ਹੀ ਸੀ, ਕਿਉਂਕਿ ਇੰਦਰਾ ਗਾਂਧੀ ਨੇ ਫੁੱਲੀ ਆਪਣੇ ਆਪ ਨੂੰ ਜਿਹੜਾ ਉਹਨਾਂ ਦੇ ਹਵਾਲੇ ਕਰ ਦਿੱਤਾ ਸੀ। ਔਰ ਉਸੇ ਚੋਂ ਹੀ ਜਿਹੜੀ KGB ਦੀ ਪੋਲਿਟਿਕਸ ਸੀ ਉਹਦੇ ਚੋਂ ਹੀ ਦਰਬਾਰ ਸਾਹਿਬ ਤੇ ਹਮਲਾ ਵੀ ਨਿਕਲਦਾ ਹੈ ਜੂਨ 84 ਦੇ ਵਿੱਚ। ਔਰ ਇਸ ਸਾਰੇ ਦੇ ਚੱਲਦਿਆਂ ਉਸ ਤੋਂ ਬਾਅਦ ਤਬਦੀਲੀ ਹੁੰਦੀ ਹੈ, ਨਰਸਿਮਹਾ ਰਾਓ ਜਿਹੜਾ ਹੈ ਉਹ ਇਜ਼ਰਾਈਲ ਨੂੰ ਵੀ ਨਾਲ ਲਾ, ਕਿਉਂਕਿ
ਜਿਹੜੀ ਪੋਲਿਟਿਕਸ ਇੱਕ ਪਾਸੇ ਇੰਦਰਾ ਗਾਂਧੀ ਨੇ ਕੀਤੀ, ਥੋੜੀ ਬਹੁਤ ਉਸ ਤੋਂ ਹਟਣ ਦੀ ਲਾਈਨ ਉਹਨੇ ਨਰਸਿਮਹਾ ਰਾਓ ਨੇ ਕੀਤੀ, ਇਜ਼ਰਾਈਲ ਦੇ ਨਾਲ ਸਬੰਧ ਬਣਾ ਲਏ ਔਰ ਫਿਰ ਜਦੋਂ ਤੱਕ ਅਸੀਂ ਉਸ ਬਾਕੀ ਤਾਂ ਉਹਦੇ ਅਨਸਟੇਬਲ ਜੇ ਪ੍ਰਾਈਮ ਮਿਨਿਸਟਰ ਬਣਦੇ ਰਹੇ। ਵਾਜਪਾਈ ਨੇ ਆਂਦਿਆਂ ਜਿਹੜਾ ਉਹ ਫਿਰ ਸੋਵੀਅਤ ਯੂਨੀਅਨ ਤੋਂ ਥੋੜਾ ਕਿਨਾਰਾਕਸ਼ੀ ਕਰਕੇ ਅਮਰੀਕਾ, ਪਰ ਉਹਨੇ ਫਿਰ ਵੀ ਕੋਸ਼ਿਸ਼ ਕੀਤੀ ਆਪਣੀ ਨਿਊਟਰੈਲਿਟੀ ਕਾਇਮ ਰੱਖਣ ਦੀ। ਮਨਮੋਹਨ ਸਿੰਘ ਦੇ ਵੇਲੇ ਉਹ ਸ਼ਿਫਟ ਹੋਰ ਅਮਰੀਕਾ ਵੱਲ ਹੋਈ, ਸੋਵੀਅਤ ਯੂਨੀਅਨ ਟੁੱਟ ਗਿਆ ਸੀ। ਪਰ ਜਿਸ ਅੰਦਾਜ਼ 'ਚ ਨਰਿੰਦਰ ਮੋਦੀ ਨੇ ਔਰ ਜਿਹਨਾਂ ਸਾਰਿਆਂ ਦੇ ਮੈਂ ਨਾਂ ਲਏ ਨੇ, ਕਿਸੇ ਨੇ ਵੀ ਕੋਈ ਚਾਈਨਾ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਮੁਹਾਜ਼ ਬਣਾਉਣ ਲਈ ਆਪਣਾ ਮੋਢਾ ਨਹੀਂ ਦਿੱਤਾ। ਔਰ ਇਧਰ ਮੋਦੀ ਜਿਹੜਾ ਬਿਲਕੁਲ ਹਿੰਦੂਤਵਾਦੀ ਸਿਆਸਤ ਨੂੰ ਜਾਂ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਨਫ਼ਰਤ ਕਿਵੇਂ ਫੈਲਾਣੀ ਹੈ, ਲੇਕਿਨ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਕੀ ਨੁਆਂਸਸ ਨੇ ਉਹਨੂੰ ਸਮਝੇ ਬਿਨਾ ਜਿਵੇਂ ਐਂਟਾਈ ਚਾਈਨਾ ਅਮਰੀਕਨ ਏਜੰਡੇ ਦੇ ਵਿੱਚ ਸ਼ਾਮਲ ਹੋ ਗਿਆ, ਇਸੇ ਤਰੀਕੇ ਨਾਲ ਜਿਹੜੀਆਂ ਹੋਰ ਨੀਤੀਆਂ ਸੀ ਐਂਟਾਈ ਪਾਕਿਸਤਾਨ ਲਾਈਨ, ਔਰ ਜਿਹੜੇ ਉਹਨਾਂ ਦੇ ਆਰਮੀ ਐਕਸਪਰਟ ਨੇ ਉਹ ਕਹਿੰਦੇ ਰਹੇ ਵੀ ਤੁਸੀਂ ਇੱਕੋ ਵੇਲੇ ਜਿਹੜੀ ਇਹ ਹਰਕਤ ਕਰ ਰਹੇ ਹੋ। ਔਰ ਉਹਨਾਂ ਦੇ ਆਰਮੀ ਚੀਫ ਇਸ ਕਦਰ ਉਹਨਾਂ ਦਾ ਸਿਆਸੀਕਰਨ ਹੋਇਆ ਕਿ ਉਹਨਾਂ ਦੀਆਂ ਬਿਆਨਬਾਜ਼ੀਆਂ ਕਿ ਜੀ ਅਸੀਂ ਇੱਕੋ ਵੇਲੇ ਜਿਹੜੀ ਹੈ ਉਹ ਦੋਨਾਂ ਐਨੀਮੀਜ਼ ਨੂੰ ਲੈ ਸਕਦੇ ਆ, ਆਵਰ ਆਰਮੀ ਇਜ਼ ਪ੍ਰੀਪੇਅਰਡ ਕਿ ਪਾਕਿਸਤਾਨ ਔਰ ਚਾਈਨਾ ਉਹਨੇ ਪਾਕਿਸਤਾਨ ਔਰ ਚਾਈਨਾ ਨੂੰ ਵੀ ਕਲੋਜ਼ ਕੀਤਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਦਿਲਵਦੀ ਜਿਹੜੀ ਸੀ ਲੁੱਕ ਈਸਟ ਨਹਿਰੂ ਵਰਗੀ ਪਾਲਿਸੀ ਜਿਹੜੀ ਸੀ, ਜਦੋਂ ਉਹਨੇ ਚਾਈਨਾ ਦੇ ਨਾਲ ਪੰਗਾ ਲਿਆ ਸੀ, ਉਹਦੇ ਚੋਂ ਗਲਵਾਨ ਦੀ ਇਨਸੀਡੈਂਟ ਨਿਕਲਦੀ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੈਂਗੋਂਗ ਸੋ ਲੇਕ ਹੋਏ ਜਾਂ ਦੂਜਾ, ਚਾਈਨਾ ਕੋਲ ਆਪਣਾ ਹਜ਼ਾਰਾਂ ਸਕੁਅਰ ਕਿਲੋਮੀਟਰ ਹੋਰ ਏਰੀਆ ਗਵਾਉਂਦੇ ਨੇ ਤੇ ਪਾਕਿਸਤਾਨ ਨੂੰ ਜਿਹੜਾ ਆਪਣੀ ਪਾਵਰ ਸ਼ੋਅ ਕਰਨ ਦੇ ਨਾਂ ਥੱਲੇ ਰਾਦਰ ਹਿੰਦੂ ਵੋਟ ਬੈਂਕ ਹਿੰਦੂ ਤੋਂ ਵੀ ਸਟਰੋਂਗ ਕਰਨ ਦੇ ਲਈ ਪੁਲਵਾਮਾ ਦੀ ਆੜ ਦੇ ਵਿੱਚ ਬਾਲਾਕੋਟ ਦੀ ਦਿਲਵਦੀ ਕਰਦੇ ਨੇ ਤੇ ਉਹ ਮਿੰਟ ਡੇਢ ਮਿੰਟ ਦੀ ਡੌਗ ਫਾਈਟ ਅਭਿਨੰਦਨ ਵੀ ਸਣੇ ਮਿਗਦੇ ਪਾਕਿਸਤਾਨ 'ਚ ਜਾ ਕੇ ਡਿੱਗਦਾ। ਔਰ ਇਹ ਵੀ ਸਾਬਤ ਹੋ ਜਾਂਦਾ ਹੈ ਦੁਨੀਆ ਦੇ ਸਾਹਮਣੇ ਕਿ ਭਾਈ ਇਹ ਕੋਈ ਮਿਲਟਰੀ ਮਾਈਟ ਨਹੀਂ, ਇਹ ਤਾਂ ਪਾਕਿਸਤਾਨ ਜਿਹੜਾ ਉਸ ਤੋਂ ਚੌਥਾ ਹਿੱਸਾ ਹੈ, ਉਸ ਦਾ ਵੀ ਮੁਕਾਬਲਾ ਜਿਹੜਾ ਨਹੀਂ ਕਰ ਪਾਏ ਇਸ ਹਵਾਲੇ ਦੇ ਨਾਲ। ਸੋ ਅਸੀਂ ਸਮਝਦੇ ਹਾਂ ਕਿ ਨਰਿੰਦਰ ਮੋਦੀ ਦੇ ਲਈ ਇਹ ਜਿਹੜੀ ਹੁਣ ਇਹ ਸਾਰਾ ਯੂਕਰੇਨ ਕ੍ਰਾਈਸਿਸ ਆਇਆ, ਜੇ ਇਸ ਕਦਰ ਬਿਲਕੁਲ ਅਮਰੀਕਾ ਦੇ ਖੈਮੇ 'ਚ ਨਾ ਡਿਗੇ ਹੁੰਦੇ ਤੇ ਫਿਰ ਉਹਨਾਂ ਦੀ ਨਿਊਟਰੈਲਿਟੀ ਦੀ ਲਾਈਨ ਜਿਹੜੀ ਪਹਿਲੀਆਂ ਸਰਕਾਰਾਂ ਦੀ ਰਹੀ ਹੈ ਉਹਦੇ ਥੱਲੇ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਵੀ ਪ੍ਰੈਸ਼ਰ ਆਏਗਾ। ਔਰ ਇਹ ਲੰਬਾ ਵਕਤ ਜਿਹੜਾ ਭਾਰਤ ਇਸ ਕਿਸਮ ਦੀਆਂ ਹਰਕਤਾਂ ਦੇ ਨਾਲ ਕਿ ਤੁਸੀਂ ਆਂਡਾ ਕਿਤੇ ਦੇ ਰਹੇ ਹੋ ਜਾ ਕੇ ਤੇ ਕੁੜਕੁੜ ਕਿਤੇ ਕਰ ਰਹੇ ਹੋ, ਇਵੇਂ ਚੱਲਣਾ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less taxing।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਨੇ ਅਖੀਰ ਭਾਰਤ ਵੱਲੋਂ ਪਾਕਿਸਤਾਨੀ ਸਰਜ਼ਮੀਨ ਤੇ ਦਾਗੀ ਗਈ ਮਿਜ਼ਾਈਲ ਦਾ ਜਿਹੜਾ ਇਸ਼ੂ ਹੈ ਯੂਨਾਈਟਿਡ ਨੇਸ਼ਨਜ਼ ਦੇ ਸੈਕਟਰੀ ਜਨਰਲ ਦੇ ਸਾਹਮਣੇ ਲੈ ਹੀ ਆਂਦਾ। ਸੋ ਦੇਰ ਆਇਦ ਦਰੁਸਤ ਆਇਦ ਅਖਾਣ ਵਾਂਗ ਪਾਕਿਸਤਾਨ ਦੇ ਇਸ ਫੈਸਲੇ ਦਾ ਆਪਾਂ ਵੈਲਕਮ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਜਦੋਂ ਅਸੀਂ ਪਾਕਿਸਤਾਨ ਬਾਰੇ ਗੱਲ ਕਰਦੇ ਹਾਂ ਤੇ ਅਕਸਰ ਮੈਂ ਇਹ ਦੁਹਰਾਉਂਦਾ ਕਿ ਸਾਡੇ ਮਨ ਦੇ ਵਿੱਚ ਹਮਦਰਦੀ ਵੀ ਹੁੰਦੀ ਹੈ ਔਰ ਇਸ ਗੱਲ ਦਾ ਵੀ ਧਿਆਨ ਹੁੰਦਾ ਹੈ ਕਿ ਪਾਕਿਸਤਾਨ ਸਾਡੇ ਲਈ ਇੱਕ ਪਾਕ ਸਰਜ਼ਮੀਨ ਹੈ। ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਔਰ ਸਾਡਾ ਇਤਿਹਾਸਕ ਵਿਰਸਾ ਉੱਥੇ ਹੈ ਔਰ ਭਵਿੱਖ ਦੇ ਖਾਲਿਸਤਾਨ ਦੇ ਗਵਾਂਢੀ ਦੇ ਤੌਰ ਤੇ ਵੀ ਅਸੀਂ ਪਾਕਿਸਤਾਨ ਦੀ ਚੜ੍ਹਦੀ ਕਲਾ, ਉਸ ਦੀ ਖੁਸ਼ਹਾਲੀ, ਸਟੇਬਿਲਿਟੀ, ਪ੍ਰੋਗਰੈਸ ਹਮੇਸ਼ਾ ਉਸ ਦੀ ਦੁਆ ਕਰਦੇ ਹਾਂ। ਇਹੀ ਕਾਰਨ ਹੈ ਕਿ ਅੰਦਰੂਨੀ ਪਾਕਿਸਤਾਨ ਦੇ ਵਿੱਚ ਕੀ ਚੱਲਦਾ ਹੈ, ਜਿਵੇਂ ਅੱਜ ਕੱਲ੍ਹ ਕਾਫੀ ਕੁਝ ਸਿਆਸੀ ਧਿਰਾਂ ਦਾ ਚੱਲ ਰਿਹਾ, ਉਹਦੇ ਬਾਰੇ ਸਾਡਾ ਬਹੁਤ ਘੱਟ ਕਾਮੈਂਟ ਹੁੰਦਾ ਹੈ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਪਾਕਿਸਤਾਨ ਦੇ ਲੋਕਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਹੜੀ ਫਾਰਮ ਹਕੂਮਤ ਦੀ, ਉਹ ਫੌਜੀ ਰਾਜ ਹੈ, ਸਿਵਿਲੀਅਨ ਹੈ, ਸਿਵਲ 'ਚ ਕਿਹੜੀ ਪਾਰਟੀ ਕੀ ਹੈ। ਹਾਲਾਂ ਜਦੋਂ ਅਸੀਂ ਉੱਥੇ ਜਿਹੜੀ ਚੱਲ ਰਹੀ ਉਸ ਨੂੰ ਹਾਰਸ ਟ੍ਰੇਡਿੰਗ ਕਹਿੰਦੇ ਨੇ, ਸਿਆਸੀ ਲੋਕ ਜਿਹੜੇ ਵਿਕਦੇ ਨੇ ਜਿਸ ਤੇਜ਼ੀ ਨਾਲ ਔਰ ਕਿਵੇਂ ਉਹ ਲਾਇਲਟੀਜ਼ ਬਦਲਦੇ ਨੇ, ਦੇਖ ਕੇ ਦੁੱਖ ਵੀ ਹੁੰਦਾ ਹੈ ਕਿ ਭਾਈ ਕਿੱਥੇ ਇਖਲਾਕ, ਕਰੈਕਟਰ। ਔਰ ਜਦੋਂ ਅਸੀਂ ਮਜ਼ਹਬ ਦੇ ਨਾਂ ਉੱਤੇ ਈਮਾਨ ਦੀ ਗੱਲ ਕਰਦੇ ਤੇ ਫਿਰ ਤੁਹਾਡਾ ਈਮਾਨ ਇੰਨਾ ਸਸਤਾ ਕਿਉਂ ਹੋ ਜਾਏ ਕਿ ਭਾਈ ਜਿਹੜਾ ਤੁਹਾਡੀ ਵੱਧ ਕੀਮਤ ਦੇ ਉਹ ਤੁਹਾਨੂੰ ਖਰੀਦ ਕੇ ਲੈ ਜਾਏ। ਫਿਰ ਅਸੀਂ ਕਿਹੜੇ ਪਾਸਿਓਂ ਜਿਹੜਾ ਆਪਣੇ ਈਮਾਨ ਦਾ ਦਾਅਵਾ ਕਰ ਸਕਦੇ? ਉਹ ਦੁੱਖ ਵੀ ਹੁੰਦਾ ਹੈ। ਲੇਕਿਨ ਇਹਦੇ ਬਾਵਜੂਦ ਕੁਝ ਮੁੱਦਿਆਂ ਦੇ ਉੱਤੇ ਜਿੱਥੇ ਸ਼ਾਇਦ ਜਦੋਂ ਤੁਸੀਂ ਘਰੇਲੂ ਉਸ ਕਿਸਮ ਦੀ ਉਧੇੜ ਬੁਣ ਦੇ ਵਿੱਚ ਫਸ ਜਾਂਦੇ ਹੋ ਤੇ ਇੰਟਰਨੈਸ਼ਨਲੀ ਕੀ ਚੱਲ ਰਿਹਾ ਹੈ, ਹਾਲਾਂ ਉਹਨਾਂ ਦੇ ਬੜੇ ਜਿਹੜੇ ਕਾਬਲ ਉਹਨਾਂ ਦੇ ਡਿਪਲੋਮੈਟ ਨੇ, ਦੁਨੀਆ ਭਰ 'ਚ ਉਹਨਾਂ ਦੇ ਮਿਸ਼ਨ ਨੇ, ਉਹਨਾਂ ਦਾ ਆਪਣਾ ਨੈਟਵਰਕ ਹੈ। ਅਸੀਂ ਨਾਚੀਜ਼ ਕੀ ਮਜਾਲ ਰੱਖਦੇ ਹਾਂ ਕਿ ਭਾਈ ਅਸੀਂ ਕੋਈ ਉਹਨਾਂ ਨੂੰ ਜਿਹੜਾ ਹੈ ਉਹ ਕੋਈ ਦੱਸ ਸਕੀਏ ਕਿ ਤੁਸੀਂ ਇਹ ਕਰੋ ਨਾ ਜਾਂ ਇਹ ਨਾ ਕਰੋ। ਲੇਕਿਨ ਫਿਰ ਵੀ ਅਸੀਂ ਇੱਕ ਹਮਦਰਦੀ ਔਰ ਪਿਆਰ ਦੇ ਨਾਤੇ ਮੈਨੂੰ ਜਦੋਂ ਲੱਗਦਾ ਹੁੰਦਾ ਹੈ ਵੀ ਕੋਈ ਚੀਜ਼ ਉਸ ਦੀ ਜਿੰਨੀ ਅਹਿਮੀਅਤ ਹੈ ਔਰ ਉਹਨੂੰ ਜਿਸ ਲੈਵਲ ਤੇ ਲਿਆ ਜਾਣਾ ਚਾਹੀਦਾ ਹੈ ਉਹਨੂੰ ਲਿਆ ਨਹੀਂ ਗਿਆ ਔਰ ਅਸੀਂ ਇਸ ਪ੍ਰੋਗਰਾਮ 'ਚ ਗੱਲ ਕਰ ਦਿੰਦੇ। ਔਰ ਜੇ ਉਸ ਦੇ ਉੱਤੇ ਸਾਨੂੰ ਕੁਝ ਟਾਈਮ ਬਾਅਦ ਇਹ ਨਜ਼ਰ ਆਏ ਕਿ ਵੀ ਕੋਈ ਨਾ ਕੋਈ ਅਮਲ ਦਰਾਮਦ ਹੋਇਆ ਤੇ ਫਿਰ ਭਾਵੇਂ ਅਸੀਂ ਆਪਣੀ ਪਿੱਠ ਤੇ ਹੀ ਥਾਪੀ ਮਾਰਨ ਵਾਲੀ ਗੱਲ ਤਾਂ ਨਹੀਂ ਕਰਦੇ ਕਿ ਭਾਈ ਉਹ ਸਾਡਾ ਕਹਿਣਾ ਹੀ ਸੁਣਿਆ, ਪਰ ਮੈਨੂੰ ਇਹ ਹੁੰਦਾ ਵੀ ਚਲੋ ਦੇਰ ਆਇਦ ਦਰੁਸਤ ਆਇਦ। 9 ਮਾਰਚ ਨੂੰ ਸਿਰਸਾ ਹਰਿਆਣੇ ਚੋਂ ਸੁਪਰਸੋਨਿਕ ਇੱਕ ਮਿਜ਼ਾਈਲ ਦਾਗੀ ਜਾਂਦੀ ਹੈ ਜਿਹੜੀ 100 ਕਿਲੋਮੀਟਰ ਤੋਂ ਜ਼ਿਆਦਾ ਹੈ, ਸ਼ਾਇਦ 140 ਜਾਂ 50 ਸਫ਼ਰ ਤੈਅ ਕਰਕੇ ਜਿਹੜੀ ਹੈ ਉਹ ਮੀਆਂ ਚੁੰਨੂ ਦੇ ਵਿੱਚ ਆ ਕੇ ਡਿੱਗਦੀ ਹੈ, ਖਾਨੇਵਾਲ ਦੇ ਵਿੱਚ। ਔਰ ਇਹ ਇੱਕ ਆਮ ਖਬਰ 9 ਤਰੀਕ ਨੂੰ ਨਹੀਂ ਆਉਂਦੀ, 10 ਜਾਂ 11 ਨੂੰ 10 ਤਰੀਕ ਨੂੰ ਇਹ ਸਾਹਮਣੇ ਆਉਂਦਾ ਹੈ ਔਰ ਭਾਰਤ ਨੇ ਕਿਹਾ ਕਿ ਜੀ ਐਕਸੀਡੈਂਟਲ ਫਾਇਰ। ਇਹ ਵੀ ਸਾਹਮਣੇ ਆ ਗਿਆ। ਉਦੋਂ ਤੱਕ ਤਾਂ ਇਹ ਸੀ ਕਿ ਰਸ਼ੀਅਨ ਮੇਡ ਹੈ, ਹੁਣ ਇਸ ਬਾਰੇ ਆ ਰਿਹਾ ਜੀ ਇੰਡੀਅਨ ਮੀਡੀਆ, ਸ਼ੇਖਰ ਗੁਪਤਾ ਨੇ ਵੀ ਤੱਕ ਲੈਟਰ ਦੇ ਵਿੱਚ ਗੱਲ ਕੀਤੀ ਕਿ ਜੀ ਬ੍ਰਹਮੋਸ ਮਿਸਲ ਹੈ। ਹੁਣ ਬ੍ਰਹਮੋ ਮਿਸਲ ਜਿਹੜੀ ਹੈ ਸੁਪਰਸੋਨਿਕ ਹੈ, ਜ਼ਾਹਰ ਹੈ ਆਮ ਮਿਸਲ ਨਹੀਂ ਹੈ, ਪਰ ਇਹ ਕਿਹਾ ਗਿਆ ਕਿ ਉਹਦੇ ਜਿਹੜਾ ਉਹਦੇ ਕੋਈ ਉਹਦੇ 'ਚ ਯੂਜੂਅਲੀ
ਇਹ ਜਿਹੜੀ ਬ੍ਰਹਮੋ ਵੀ ਹੈ ਔਰ ਦੂਸਰਾ ਵੀ ਹੈ, ਇਹ ਜਦੋਂ ਜਿਹਨੂੰ ਸਟ੍ਰੈਟੇਜਿਕ ਵੈਪਨ ਕਿਹਾ ਜਾਂਦਾ ਉਹਦੇ 'ਚ ਆ ਜਾਂਦੀ ਹੈ। ਇਹਦੇ ਤੇ ਨਿਊਕਲੀਅਰ ਵਾਰਹੈਡ ਵੀ ਹੋ ਸਕਦਾ ਹੈ ਔਰ ਵੈਸੇ ਕੋਈ ਇਹ ਕਿਹਾ ਜਾਂਦਾ ਵੀ ਉਹਦੇ ਉੱਤੇ ਕੋਈ ਉਹਦੇ 'ਚ ਨਹੀਂ ਸੀ, ਐਮਨੀਸ਼ਨ ਨਹੀਂ ਸੀ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨਾ ਸਫ਼ਰ ਉਹਨੇ ਤੈਅ ਕੀਤਾ, ਜੇ ਰਾਹ ਦੇ ਵਿੱਚ ਕੋਈ ਵੀ ਫਲਾਈਟ, ਭਾਵੇਂ ਉਹ ਇੰਡੀਅਨ ਜਹਾਜ਼ ਹੁੰਦਾ, ਪਾਕਿਸਤਾਨੀ ਹੁੰਦਾ ਜਾਂ ਕੋਈ ਵੀ, ਉਹਨੂੰ ਹਿੱਟ ਕਰਦੀ ਤੇ ਉਹਨੇ ਤਾਂ ਉਹਨਾਂ ਦੀ ਜਿਹੜੀ ਉਹ ਆਇਲ ਟੈਂਕ ਹੈ ਉਹਨੂੰ ਅੱਗ ਲਾ ਦੇਣੀ ਹੁੰਦੀ ਹੈ। ਸੋ ਇਹਨੂੰ ਇੱਕ ਸ਼ੁਕਰਗੁਜ਼ਾਰੀ ਦੇ ਤੌਰ ਤੇ ਲਿਆ ਜਾ ਰਿਹਾ ਕਿ ਭਾਈ ਕੋਈ ਨੁਕਸਾਨ ਨਹੀਂ ਹੋਇਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਸੋਵਰਨਿਟੀ ਸੈਕੰਡ ਟਾਈਮ ਮੋਦੀ ਸਰਕਾਰ ਦੇ ਚੱਲਦੇ ਆ। ਪਹਿਲਾਂ ਬਾਲਾਕੋਟ ਵੇਲੇ, ਉਸ ਤੋਂ ਪਹਿਲਾਂ ਤਾਂ ਦਾਅਵੇ ਸਰਜੀਕਲ ਸਟ੍ਰਾਈਕ, ਇਹ ਉਹ, ਉਹਦਾ ਤਾਂ ਕੁਝ ਨਹੀਂ, ਜੇ ਇੱਧਰ ਗਏ ਵਾਪਸ ਆ ਗਏ। ਪਰ ਉਹ ਵੀ ਇੱਕ ਫੁੱਲ ਫਲੈਜਡ ਸੋਵਰਨਿਟੀ ਦੀ ਵਾਇਓਲੇਸ਼ਨ ਸੀ ਡਿਊਰਿੰਗ ਦਾ ਇਮਰਾਨ ਖਾਨ ਗਵਰਨਮੈਂਟ ਹੀ ਹੋਈ ਉਦੋਂ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹ ਇੱਕ ਸੀਰੀਅਸ, ਜਿੱਥੇ ਇੱਕ ਇਹਦੇ ਦੋਨੋਂ ਹੀ ਜਿਹੜੇ ਆਸਪੈਕਟ ਹੁਣ ਡਿਸਕਸ ਹੋ ਰਹੇ ਨੇ ਔਰ ਪਾਕਿਸਤਾਨੀ ਮੀਡੀਆ ਵੀ ਲੇਟ ਜਾਗ ਗਿਆ ਹੈ, ਇੰਡੀਅਨ ਮੀਡੀਆ ਵੀ ਇਹਨੂੰ ਹੁਣ ਇੱਕ ਡਿਫਰੈਂਟ ਟੋਨ ਦੇ ਵਿੱਚ ਲੈ ਰਿਹਾ। ਪਰ ਅਸੀਂ, ਕਿਉਂਕਿ ਇਹ ਫਰਾਈਡੇ ਦੀ ਘਟਨਾ ਸੀ, ਅਸੀਂ ਇੱਥੇ ਨਹੀਂ ਸੀ, ਹਿਊਸਟਨ ਔਰ ਫਿਰ ਐਟਲਾਂਟਾ ਵਿਜ਼ਿਟ ਸੀ। ਮੰਡੇ ਆਉਂਦਿਆਂ ਹਾਲਾਂ 2 ਦਿਨ ਹੋ ਚੁੱਕੇ ਸੀ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਇੱਕ ਐਸਾ ਸੀਰੀਅਸ ਮੈਟਰ ਹੈ, ਜਿਵੇਂ ਪਾਕਿਸਤਾਨ 'ਚ ਵੀ ਇਹਨੂੰ ਉਹਨਾਂ ਦੇ, ਮੈਂ ਬੜੇ ਪਪੂਲਰ ਜਿਹੜੇ ਹੋਸਟ ਵੀ ਨੇ ਕੁਝ ਪ੍ਰੋਗਰਾਮਾਂ ਦੇ, ਮੈਂ ਕਿਹਾ ਉਹਨਾਂ ਨੇ ਪਾਸਿੰਗ ਰੈਫਰੈਂਸ ਦੇ ਵਿੱਚ ਗੱਲ ਕੀਤੀ ਕਿ ਜੀ ਐਕਸੀਡੈਂਟ ਹੈ ਔਰ ਇੰਡੀਆ ਨੇ ਖੇਦ ਜਤਾਇਆ, ਯਾਨੀ ਉਹਨਾਂ ਨੇ ਕੋਈ ਮੁਆਫੀ ਮੰਗਣ ਦੀ ਲਾਈਨ ਨਹੀਂ, ਐਕਸੀਡੈਂਟਲ। ਔਰ ਫਿਰ ਜਿਹੜਾ ਰਾਜਨਾਥ ਸਿੰਘ ਭਾਰਤ ਦੀ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਜੀ ਨਹੀਂ ਨਹੀਂ, ਅਸੀਂ ਬਿਲਕੁਲ, ਅਸੀਂ ਬੜੀ ਜ਼ਿੰਮੇਵਾਰ ਤਾਕਤ ਹੈ, ਵੀ ਹੈਵ ਫੁੱਲ ਕੰਟਰੋਲ ਓਵਰ ਐਵਰੀਥਿੰਗ, ਇਟ ਵਾਸ ਜਸਟ ਏ ਰਿਪੇਅਰ ਜਾਂ ਪਤਾ ਨਹੀਂ ਕੀ ਕਰਦੇ ਆ, ਜਿਹੜਾ ਉਹ ਐਕਸੀਡੈਂਟ। ਹੁਣ ਐਕਸੀਡੈਂਟ ਹੋਇਆ, ਸਿਰਸੇ ਤੋਂ ਆ ਕੇ ਤੁਹਾਡੇ ਦਿੱਲੀ 'ਚ ਨਹੀਂ ਵੱਜੀ, ਪਾਕਿਸਤਾਨ 'ਚ ਹੀ ਕਿਉਂ ਗਈ? ਔਰ ਇਹ ਜੇ ਪਾਕਿਸਤਾਨ ਦੇ ਵਿੱਚ ਵੀ ਇਹ ਹੋਏ ਕਿ ਵੀ ਉਹਦਾ ਸਟੇਟ ਆਫ ਹਾਈ ਅਲਰਟ ਨੇ, ਉਹ ਕਿ ਵੀ ਉਹਨਾਂ ਨੂੰ ਹੁੰਦਾ ਵੀ ਇਹ ਮਿਸਲ ਅਟੈਕ ਹੋ ਗਿਆ, ਉਹ ਜਵਾਬੀ ਫਾਇਰ ਕਰਦੇ ਤੇ ਨਿਊਕਲੀਅਰ ਤੱਕ ਪਹੁੰਚਦੇ ਆ ਕਿੰਨੀ ਦੇਰ ਲੱਗਦੀ ਹੈ। ਸੋ ਮਤਲਬ ਕਿਸ ਲੈਵਲ ਦੀ ਇਹ ਜਿਹੜੀ ਹੈ ਉਹਨਾਂ ਨੇ ਵਾਇਓਲੇਸ਼ਨ ਕੀਤੀ, ਸੋਵਰਨਿਟੀ ਦੀ ਕੀਤੀ, ਉਸ ਟ੍ਰਿਗਰਿੰਗ ਪੁਆਇੰਟ ਤੱਕ ਲਿਆਏ ਜਿੱਥੇ ਕਿ ਜਿਹੜਾ ਕੋਈ ਵੀ ਇਸ ਕਿਸਮ ਦੀ ਲਾਈਨ ਵਾਰ ਟ੍ਰਿਗਰ ਕਰ ਸਕਦੀ। ਤੇ ਮੈਨੂੰ ਨਜ਼ਰ ਆਇਆ ਵੀ ਇੰਡੀਆ ਨੇ ਤਾਂ ਕਿਹਾ ਜੀ ਅਸੀਂ ਹਾਈ ਪ੍ਰੋਫਾਈਲ ਇੱਕ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਾਕਿਸਤਾਨ ਨੇ ਜਿਹੜਾ ਉਹ ਰਿਪੋਰਟ ਤਾਂ ਕੀਤਾ, ਉਹਨਾਂ ਨੇ ਉਹਨਾਂ ਦੀ ਜਿਹੜੀ ਫੌਜੀ ਹੁੰਦਾ ਹੈ ਬਰੀਫ ਕਰਦੇ ਨੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ, ਤਾਂ ਪੋਸੀਬਲ ਹੈ 9 ਨੂੰ ਇਹ ਹੋਇਆ, ਉਸ ਤੋਂ ਕੁਝ ਘੰਟੇ ਬਾਅਦ ਇਹਨਾਂ ਨੇ ਇੰਡੀਅਨਸ ਨੇ ਕਰਕੇ ਕਿਹਾ ਹੋਏ ਜੀ ਇਹ ਕੀਤਾ, ਮੈਸੇਜ ਵੀ ਉਹਨਾਂ ਨੂੰ ਦੇ ਦਿੱਤਾ, ਦੁਨੀਆ ਨੂੰ ਵੀ ਦੱਸਤਾ ਕਿ ਭਾਈ ਅਸੀਂ, ਤੇ ਉਹਨਾਂ ਦੇ ਮੀਡੀਆ ਨੇ ਵੀ ਸ਼ੁਰੂ ਕਰ ਲਿਆ ਜੀ ਕਿੱਥੇ ਹੈ ਪਾਕਿਸਤਾਨ ਦੇ ਕੋਲ ਤਾਂ ਬੜਾ ਡਿਫੈਂਸ ਡਿਟੈਕਟਿਵ ਮੈਕੈਨਿਜ਼ਮ ਸੀ, ਕਿੱਥੇ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਮੈਨੂੰ ਉਦੋਂ ਹੀ ਆਉਂਦਿਆਂ ਮਹਿਸੂਸ ਹੋਇਆ ਜਦੋਂ ਮੈਂ ਡਿਸਕਸ ਕੀਤਾ ਕਿ ਇਹ ਇੰਨੀ ਸੀਰੀਅਸ ਵਾਇਓਲੇਸ਼ਨ ਹੈ, ਇਹ ਇਨਵੈਸਟੀਗੇਸ਼ਨ ਮੰਗ ਰਹੇ ਨੇ ਜੀ, ਇਹਨੂੰ ਇਨਵੈਸਟੀਗੇਟ ਹੋਏ। 2 ਦਿਨ ਬਾਅਦ ਤੱਕ ਪਹੁੰਚਦੇ ਆ ਜੁਆਇੰਟ ਇਨਵੈਸਟੀਗੇਸ਼ਨ ਮੰਗ ਰਹੇ ਸੀ ਜੀ ਇੰਡੀਆ ਨੂੰ, ਅਸੀਂ ਕਿਹਾ ਕਿ ਜੀ ਸਾਨੂੰ ਵੀ ਕੀਤਾ। ਤੇ ਮੈਨੂੰ ਇਹ ਲੱਗਾ ਕਿ ਵੀ ਇਹ ਮੈਟਰ ਇਸ ਕਿਸਮ ਦਾ ਹੈ, ਇੰਡੀਆ ਤਾਂ ਝੂਠ ਦੇ ਉੱਤੇ ਮਬਨੀ ਹਰ ਚੌਥੇ ਦਿਨ ਯੂਨਾਈਟਿਡ ਨੇਸ਼ਨਸ ਪਾਕਿਸਤਾਨ ਨੂੰ ਭੰਡਣ ਤੇ ਲੱਗਾ ਹੁੰਦਾ ਕਿ ਬਈ ਇਹ ਇਸ਼ੂ ਤਾਂ ਰਾਈਟ ਅਵੇ UN ਸਿਕਿਉਰਿਟੀ ਕਾਉਂਸਲ ਦਾ ਇਸ਼ੂ ਹੈ ਕਿ ਭਾਈ ਇੱਕ ਪਾਸੇ ਜਦੋਂ ਕਿ ਯੂਕਰੇਨ ਔਰ ਰਸ਼ੀਆ ਉਲਝੇ ਹੋਏ ਨੇ, ਇੰਡੀਆ ਜਿਹੜਾ ਪੁਤਿਨ ਦਾ ਸਾਥੀ ਬਣਿਆ ਹੋਇਆ ਹੈ ਔਰ ਉਹਨਾਂ ਨੇ ਆਲਰੇਡੀ ਵੀ ਵਾਇਓਲੇਟ ਕੀਤਾ ਹੋਇਆ ਹੈ ਪਾਕਿਸਤਾਨ ਦੀ ਸੋਵਰਨਿਟੀ ਨੂੰ, ਇਹਦੇ ਤੇ ਐਮਰਜੈਂਸੀ ਮੀਟਿੰਗ ਕਾਲ ਕੀਤੀ ਜਾਏ, UN ਲੈਵਲ ਦੇ ਉੱਤੇ ਗੱਲ ਹੋਏ। ਲੇਕਿਨ 9 ਮਾਰਚ ਦੀ ਗੱਲ ਹੈ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਆਲਰੇਡੀ 16 ਮਾਰਚ ਹੈ, ਇੱਕ ਹਫ਼ਤੇ ਬਾਅਦ ਜਦੋਂ ਅਸੀਂ ਦੇਰ ਆਇਦ ਦੁਰਸਤ ਆਇਦ ਕਿਹਾ, ਅੱਜ ਜਿਹੜੀ ਮੀਡੀਆ ਦੇ ਵਿੱਚ ਖਬਰਾਂ ਆਈਆਂ ਨੇ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਇਹ ਕਿਹਾ ਕਿ ਮੈਂ ਬਰੀਫ ਕੀਤਾ UN ਸੈਕਟਰੀ ਜਨਰਲ ਨੂੰ ਓਵਰ ਦਾ ਫੋਨ ਆਫ ਦਾ ਸੋ ਕਾਲਡ ਐਕਸੀਡੈਂਟਲ ਫਾਇਰ ਆਫ ਏ ਮਿਸਲ that he said reflected India's disregard for aviation safety as well as regional peace and stability. ਹੁਣ ਜੋ ਤੁਸੀਂ ਇੰਨੀ strongly worded ਕਿ irresponsible regional peace stability ਨੂੰ ਖਤਰਾ ਹੈ, ਹਫਤਾ ਭਾਈ ਤੁਸੀਂ ਕਿਉਂ ਸੁੱਤੇ ਰਹੇ? ਔਰ ਹੁਣ ਤੁਸੀਂ UN, ਇਹ ਤਾਂ within first few hours ਜਿਹੜੀ ਹੈ ਇਹ ਹੋਣਾ ਚਾਹੀਦਾ ਸੀ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਬਹੁਤ restraint ਤੋਂ ਕੰਮ ਲਿਆ ਹੈ, responsibility ਤੋਂ ਕੰਮ ਲਿਆ ਹੈ ਔਰ ਇਸ ਸਾਰੇ ਦੇ ਚੱਲਦੇ हैं ਉਹਨਾਂ ਨੇ ਕਿਹਾ ਕਿ ਜੀ ਇਹ noting multiple shortcomings and technical lapses of a serious nature in India's management of strategic weapons,
The foreign minister said the incident was consistent with India's irresponsible conduct and needed to be addressed by the international community, including UN Security Council, and underscored Pakistan's demand for a joint probe into the incident. ਹੁਣ joint probe ਤਾਂ ਤੁਸੀਂ ਇੰਡੀਆ ਨਾਲ ਮੰਗਿਆ ਸੀ, ਤੁਹਾਡਾ ਤਾਂ ਇੰਡੀਆ ਦਾ ਉਹ ਤਾਂ ਉਹਨਾਂ ਨੇ ਤਾਂ ਡੈਲੀਬਰੇਟਲੀ ਕੀਤਾ ਹੈ। ਤੁਹਾਡੀ ਡਿਮਾਂਡ ਹੀ ਇਹ ਹੋਣੀ ਚਾਹੀਦੀ ਸੀ ਕਿ UN ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਔਰ ਤੁਹਾਡੀ UN ਸਿਕਿਉਰਿਟੀ ਕਾਉਂਸਲ ਇੱਕ ਇਨਵੈਸਟੀਗੇਟਿਵ ਕਮੇਟੀ ਬਣਾਏ ਐਂਡ ਇਟ ਸ਼ੁੱਡ ਬੀ ਪ੍ਰੋਵਡ ਕਿ ਵਿਚ ਬ੍ਰੌਟ ਦਾ ਵਾਰ ਸੋ ਕਲੋਜ਼ ਕਿ ਜੇ ਪਾਕਿਸਤਾਨ ਕਾਊਂਟਰ ਫਾਇਰ ਕਰਦਾ ਤੇ ਉਹ ਤੁਹਾਡਾ ਇੱਕ ਟ੍ਰਿਗਰਿੰਗ ਪੁਆਇੰਟ ਬਣ ਜਾਣਾ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਈਵਨ ਕਿਉਂਕਿ ਹੁਣ ਜਦੋਂ ਇੱਕ ਵਾਰੀ ਇਸ਼ੂ ਇਹ ਬਣ ਗਿਆ, ਚਾਈਨਾ ਨੇ ਵੀ ਬੈਕ ਕੀਤਾ ਸੀ ਕਿਉਂਕਿ ਉਦੋਂ ਤੱਕ ਪਾਕਿਸਤਾਨ ਨੇ ਜੁਆਇੰਟ ਇਨਵੈਸਟੀਗੇਸ਼ਨ ਮੰਗੀ ਸੀ, ਚਾਈਨਾ ਨੇ ਵੀ ਕਿਹਾ। ਪਰ ਈਵਨ ਹੁਣ ਤੁਸੀਂ ਦੇਖੋ ਵੀ ਇੰਡੀਆ ਇਸ ਗੱਲ ਨੂੰ ਸਮਝਦਾ ਹੈ ਕਿ ਜਿਹੜੀ ਉਹਨੇ ਕਰਤੂਤ ਕੀਤੀ ਹੈ ਉਹਦੇ ਕੀ ਨਤੀਜੇ ਹੋ ਸਕਦੇ ਨੇ, ਤੇ ਅਮਰੀਕਾ ਰਾਹੀਂ ਅਮਰੀਕਾ ਇੰਡੀਆ ਦੇ ਹੱਕ ਦੇ ਵਿੱਚ ਕਰਨ ਲਈ no indication that firing of missile from India into Pakistan anything other than accident United States, और क्योंकि इंडिया की वर्जन नहीं है, इंडिया ने भी कहा जी एक्सीडेंटली फायर हो गई, और यूनाइटेड स्टेट्स हैज सेड देयर इज नो इंडिकेशन that the recent firing of missile from India which landed in Pakistan was anything other than an accident। और ये उन्होंने दी स्टेट डिपार्टमेंट के स्पोक्सपर्सन मिस्टर नेड प्राइस ने ये कहा कि भी असी ਜਿਹੜਾ ਉਹਨੂੰ ਇੱਕ ਐਕਸੀਡੈਂਟ ਹੀ ਸਮਝਦੇ ਹਾਂ, ਪਰ ਜੇ ਤੁਸੀਂ ਕੋਈ ਹੋਰ ਸਵਾਲ ਪੁੱਛਣਾ ਹੈ ਤਾਂ ਇੰਡੀਆਜ਼ ਮਿਨਿਸਟਰੀ ਆਫ ਡਿਫੈਂਸ ਫॉर ਐਨੀ ਫਾਲੋ ਅਪ ਕਿ ਉਹਨਾਂ ਤੋਂ ਤੁਸੀਂ ਪੁੱਛ ਲਓ। ਸੋ ਜ਼ਾਹਿਰ ਹੈ ਕਿ ਵੀ ਰਾਜਨਾਥ ਸਿੰਘ ਕਹਿ ਰਿਹਾ ਕਿ ਇੰਡੀਆਜ਼ ਮਿਸਾਈਲ ਸਿਸਟਮ ਸੇਫ ਐਂਡ ਸਿਕਿਉਰ, ਉਹ ਕਿਹਾ ਜੀ ਐਕਸੀਡੈਂਟ। ਹੁਣ ਇਹ ਇੰਨਾ ਵੱਡਾ ਝੂਠ ਹੈ ਕਿ ਨਾਲ ਤੁਸੀਂ ਮੰਨ ਰਹੇ ਹੋ ਕਿ ਜੀ ਚਲੋ ਉਹਨਾਂ ਦੀ ਵੀ ਵਰਜਨ ਕਿ ਐਕਸੀਡੈਂਟਲ ਫਾਇਰ ਹੈ, ਤੇ ਐਕਸੀਡੈਂਟ ਮਿਸਾਈਲ ਦਾ ਹੋਣਾ ਇਸ ਲੈਵਲ ਦਾ ਉਹ ਤੁਹਾਡਾ ਸੇਫ ਐਂਡ ਸਿਕਿਉਰ ਸਿਸਟਮ ਕਿੱਥੋਂ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ 'ਚ ਇਨਸਪਾਈਟ ਆਫ ਜਿਵੇਂ ਮੈਂ ਕਿਹਾ ਕਿ ਬੜੇ ਕਾਬਲ ਡਿਪਲੋਮੈਟ ਨੇ, ਇੱਕ ਜਿਹੜੀ ਕਾਮਯਾਬੀ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ 15 ਮਾਰਚ ਦਾ ਦਿਨ ਇਸਲਾਮੋਫੋਬਿਕ ਕੰਬੈਟਿੰਗ ਇੰਟਰਨੈਸ਼ਨਲ ਡੇ ਦੇ ਤੌਰ ਤੇ ਰੈਕਗਨਾਈਜ਼ ਹੋਇਆ UN ਦੇ ਵਿੱਚ, ਇਹਦੇ ਬਾਵਜੂਦ ਕਿ ਇੰਡੀਆ ਨੇ ਉਹਨੂੰ ਅਪੋਜ਼ ਕੀਤਾ। ਔਰ ਮੁਨੀਰ ਅਕਰਮ ਜਿਹੜੇ UN ਦੇ ਵਿੱਚ ਪਾਕਿਸਤਾਨ ਦੇ ਐਂਬੈਸਡਰ ਨੇ, ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ, ਔਰ ਬੜੇ ਕਾਮਯਾਬ ਡਿਪਲੋਮੈਟ ਰਹੇ ਨੇ, ਰਿਟਾਇਰ ਹੋ ਗਏ ਸੀ, ਉਸ ਤੋਂ ਬਾਅਦ ਉਹਨਾਂ ਨੂੰ ਇਹ ਮੌਕਾ ਦਿੱਤਾ ਤੇ ਉਹਨਾਂ ਨੇ ਲਿਆ, ਭਾਵੇਂ OIC ਰਾਹੀਂ ਮੂਵ ਹੋਇਆ ਜਾਂ ਦੂਜਾ, ਪਰ ਮੁਨੀਰ ਅਕਰਮ ਉਹਨਾਂ ਦਾ ਜਾਂ ਪਾਕਿਸਤਾਨ ਦਾ ਸੈਂਟਰਲ ਰੋਲ ਸੀ। ਸੋ ਇਹ ਇੱਕ ਐਗਰੈਸਿਵ ਪਾਰਟ ਸੀ ਕਿ ਘੱਟੋ ਘੱਟ ਜਿਹੜਾ ਮੂਵ ਕਦੇ ਉਹਨਾਂ ਨੇ ਇਮਰਾਨ ਖਾਨ ਹੋਰਾਂ ਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਦਿਆਂ ਇਸਲਾਮੋਫੋਬਿਕ ਇਸ਼ੂ ਚੁੱਕਿਆ ਸੀ, ਫਿਰ OIC ਦੇ ਜਿਹੜੀ ਇਸਲਾਮਾਬਾਦ ਪਿਛਲੇ ਮਹੀਨਿਆਂ 'ਚ ਕਾਨਫਰੰਸ ਹੋਈ ਉਸ ਦੇ ਵਿੱਚ ਚੁੱਕਿਆ, ਫਿਰ ਉਹਨਾਂ ਨੇ ਪੁਟਿਨ ਦੀ ਹਮਾਇਤ ਲਈ, ਪੁਟਿਨ ਨੇ ਵੀ ਇਸਲਾਮੋਫੋਬੀਆ ਦਾ ਜ਼ਿਕਰ ਕੀਤਾ, ਔਰ ਇਹੀ ਕਾਰਨ ਸੀ ਕਿ ਓਵਰਵੈਲਮਿੰਗ ਇਸ ਦੇ ਉੱਤੇ ਲੌਬੀ ਕੀਤੀ। ਇਹ ਕੰਮ ਕਰਨ ਦਾ ਢੰਗ ਹੈ, ਔਰ ਇਸ ਦੇ ਉੱਤੇ ਫਿਰ UN ਜਨਰਲ ਅਸੈਂਬਲੀ ਨੇ ਕੱਲ ਇਸ ਨੂੰ ਪਾਸ ਕੀਤਾ ਕਿ ਹਰ ਸਾਲ ਇਹ ਜਿਹੜਾ ਇਸਲਾਮੋਫੋਬਿਕ ਕੰਬੈਟਿੰਗ ਡੇ ਦੇ ਤੌਰ ਤੇ, ਇੰਟਰਨੈਸ਼ਨਲ ਡੇ ਦੇ ਤੌਰ ਤੇ ਇਹਨੂੰ ਰੈਕਗਨਾਈਜ਼ ਕੀਤਾ ਜਾਏਗਾ। ਸੋ ਇਹ ਮੈਂ ਸਮਝਦਾ ਵੀ ਇਸ ਵੇਲੇ ਜਦੋਂ ਦੁਨੀਆ ਡਰੀ ਹੋਈ ਹੈ, ਥਰਡ ਵਰਲਡ ਵਾਰ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ, ਰਸ਼ੀਆ ਇਸੇ ਦਾ ਹੀ ਫਾਇਦਾ ਉਠਾ ਕੇ ਜਿਹੜਾ ਉਹ ਦਬਦਾ ਚਲਾ ਜਾ ਰਿਹਾ ਯੂਕਰੇਨ ਨੂੰ, ਕੱਲ ਨੂੰ ਉਹਨੇ ਹੋਰ ਕਿਹੜੇ ਪਾਸੇ ਹੋਣਾ। ਸੋ ਇਦਾਂ ਦਾ ਮੌਕਾ, ਇਹ ਜਿਹੜੀ ਓਪਰਚੁਨਿਟੀ ਹੈ, ਇਸ ਨੂੰ ਤਾਂ ਟੂ ਦਾ ਹਿਲਟ ਅਵੇਲ ਕੀਤਾ ਜਾਣਾ ਚਾਹੀਦਾ। ਔਰ ਮੈਂ ਇਹ ਦੇਖਦਾ ਹਾਂ ਵੀ ਪਾਕਿਸਤਾਨ 'ਚ ਇਹ ਨਹੀਂ ਕਿ ਹੁਣ ਜਿਹੜੀ ਐਗਰੈਸਿਵਨੈਸ ਦੀ ਘਾਟ ਹੈ, ਸ਼ਾਇਦ ਪਿਛਲੇ ਇਹਨਾਂ ਸਾਰੇ ਅਦਰਵਾਈਜ਼ ਜਿਹੜੇ ਇੰਡੀਆ ਦੇ ਪਾਕਿਸਤਾਨ ਪ੍ਰਤੀ ਐਕਸ਼ਨ ਰਹੇ ਨੇ ਇੰਟਰਨੈਸ਼ਨਲੀ, ਉਹ ਤਾਂ ਕੱਲਾ ਕੱਲਾ ਹੁਣ ਈਵਨ ਜੇ ਤੁਸੀਂ ਦੇਖੋ ਜਿਵੇਂ ਉਹਨਾਂ ਨੇ ਫੌਜ ਭੇਜ ਕੇ ਹੈਦਰਾਬਾਦ ਜਿਹੜਾ 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ ਵੱਡਾ ਟੈਰੀਟਰੀ ਵਾਲਾ ਉਹਨਾਂ ਦਾ ਜਿਹੜਾ ਜਿੱਥੇ ਨਿਜ਼ਾਮ ਦਾ ਕੰਟਰੋਲ ਸੀ, ਫੌਜ ਭੇਜ ਕੇ ਕਿਵੇਂ ਉੱਥੇ ਜ਼ੁਲਮ ਕੀਤੇ। 30,000 ਤੋਂ ਜ਼ਿਆਦਾ ਜਿਹੜੀ ਇਹਨਾਂ ਨੇ ਰਿਪੋਰਟ ਉਸ ਦੇ ਉੱਤੇ ਜਿਹੜਾ ਕਮਿਸ਼ਨ ਬਿਠਾਇਆ ਸੀ ਉਹ ਦੱਬੀ ਹੋਈ ਹੈ। 30,000 ਤੋਂ ਜ਼ਿਆਦਾ ਮੁਸਲਮਾਨ ਉਹਨਾਂ ਨੇ ਹੈਦਰਾਬਾਦ 'ਚ ਮਾਰੇ। ਜੂਨਾਗੜ੍ਹ ਉਹਨਾਂ ਨੇ ਕਿਵੇਂ ਇਹਨੇ ਕੀਤਾ, ਹਾਲਾਂ ਉਦੋਂ ਭਾਵੇਂ ਲਿਆਂਦਾ ਹੋਏਗਾ UN 'ਚ, ਕਿਉਂਕਿ ਮੈਂ ਕੋਈ ਪੁਰਾਣੇ ਪੇਪਰ ਤਾਂ ਨਹੀਂ ਦੇਖੇ, ਪਰ ਇਹ ਐਸਾ ਇਸ਼ੂ ਹੋਣਾ ਚਾਹੀਦਾ ਸੀ ਕਿ ਜੋ ਹੁਣ ਕਸ਼ਮੀਰ ਦੇ ਵਿੱਚ ਇਹਨਾਂ ਨੇ ਕੀਤਾ 5 ਅਗਸਤ 2019 ਨੂੰ। ਜੇ ਤੁਸੀਂ ਜਿਵੇਂ
ਮਨੀ ਟ੍ਰੇਲ ਲਫ਼ਜ਼ ਕਿਹਾ ਜਾਂਦਾ ਕਿ ਜੀ ਕਿੱਥੋਂ ਕਿੱਥੇ ਕੀ ਗਿਆ। ਜੇ ਤੁਸੀਂ ਇੰਡੀਆ ਦੀ ਜਿਹੜੀ ਹੈਜੇਮਨਿਕ ਇੰਟੀਮੀਡੇਸ਼ਨ ਹੈ ਔਰ ਡਾਇਰੈਕਟ ਫੌਜੀ ਹਮਲਾ ਹੈ, ਉਹਦੇ 'ਚ ਇੱਕ ਘਟਨਾ ਨੂੰ ਨਾ ਹੈਦਰਾਬਾਦ ਮਗਰੋਂ ਲੈਣ ਦੇਣਾ ਚਾਹੀਦਾ ਸੀ ਇਹਨਾਂ ਦੇ, ਨਾ ਜੂਨਾਗੜ੍ਹ ਰਹਿਣ ਦੇਣਾ ਚਾਹੀਦਾ ਸੀ। ਗੋਆ ਦਾ ਇਸ਼ੂ ਜੇ ਤੁਸੀਂ ਬਾਰ-ਬਾਰ ਲਿਆਂਦੇ ਕਿ ਭਾਈ ਉਹ ਤਾਂ ਪੁਰਤਗਾਲ ਦੀ ਕਾਲੋਨੀ ਸੀ ਔਰ ਕਿਵੇਂ ਫੌਜ ਭੇਜ ਕੇ 1960 'ਚ ਉਹਨਾਂ ਨੇ ਗੋਆ ਤੇ ਤੁਹਾਡੇ ਨਾਲ ਹਮੇਸ਼ਾ ਪੁਰਤਗਾਲ ਦੀ ਹਮਾਇਤ ਵੀ ਹੁੰਦੀ। ਔਰ ਫਿਰ ਜਿਵੇਂ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ 1971 ਦੇ ਵਿੱਚ, ਤੁਹਾਨੂੰ ਉਦੋਂ ਜਿਹੜਾ ਚਰਚਾ ਥੋੜੀ ਬਹੁਤ ਹੋਈ ਹੋਏਗੀ। ਫਿਰ ਬੰਗਲਾਦੇਸ਼ ਨੂੰ ਵੀ ਰੈਕਗਨਾਈਜ਼ ਕਰ ਲਿਆ, ਉਹ ਤਾਂ ਚਲੋ ਉਹਨਾਂ ਦਾ ਆਪਣਾ ਮਸਲਾ ਹੈ। ਲੇਕਿਨ ਇਸ ਗੱਲ ਨੂੰ ਇਹਨਾਂ ਨੂੰ ਇਹਦੇ ਬਾਵਜੂਦ ਕਿ ਬੰਗਲਾਦੇਸ਼ ਨੂੰ ਰੈਕਗਨਾਈਜ਼ ਕਰ ਲਿਆ, ਪਰ ਇਹਨੂੰ ਆਧਾਰ ਬਣਾਉਣਾ ਚਾਹੀਦਾ ਸੀ ਕਿ ਭਾਈ ਇਹਨਾਂ ਨੇ ਡਾਇਰੈਕਟ ਫੌਜ ਦੀ ਵਰਤੋਂ ਕਰਕੇ ਸਾਡਾ ਮੁਲਕ ਜਿਹੜਾ ਹੈ ਦੋ ਹਿੱਸਿਆਂ ਦੇ ਵਿੱਚ ਤੋੜਿਆ। ਔਰ ਫਿਰ ਅਫਗਾਨਿਸਤਾਨ 9/11 ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਅੱਡੇ ਖੋਲ ਕੇ ਸਾਰੇ ਬਾਰਡਰ ਨਾਲ ਲੱਗਦੇ ਆ, ਕਿੰਨੇ ਕੌਂਸੂਲੇਟ ਬਣਾ, ਕੁਲਭੂਸ਼ਣ ਯਾਦਵ ਵਰਗਾ ਬੰਦਾ ਤੁਹਾਡੇ ਕੋਲ ਹੋਏ ਤੇ ਤੁਸੀਂ ਇੰਟਰਨੈਸ਼ਨਲੀ ਜਿਹੜਾ ਇਹਨਾਂ ਨੂੰ ਐਕਸਪੋਜ਼ ਨਾ ਕਰ ਰਹੇ ਹੋ। ਤੇ ਹੁਣ ਕਿਉਂਕਿ ਇਹ ਇੱਕ ਉਸ ਕਿਸਮ ਦਾ ਬਿਹੇਵੀਅਰ ਹੀ ਹੈ ਕਿ ਵੀ ਉਹ ਉਹਨਾਂ ਕੁ ਬਿਆਨਬਾਜ਼ੀ ਹੁੰਦੀ ਹੈ ਡੋਮੈਸਟਿਕ ਜਿਹੜੇ ਉਹਨਾਂ ਦੇ ਕੋਈ ਆਪਣੇ ਡੋਮੈਸਟਿਕ ਕਰਾਊਡ ਦੀ ਸੈਟੀਸਫੈਕਸ਼ਨ ਲਈ ਦੋ ਚਾਰ ਗੱਲਾਂ ਹੋ ਜਾਂਦੀਆਂ ਨੇ, ਪਰ ਕਦੇ ਵੀ ਔਰ ਈਵਨ ਕਸ਼ਮੀਰ ਦੇ ਮੁੱਦੇ ਤੇ ਵੀ, ਹਾਲਾਂਕਿ ਇਹਦੇ ਬਾਵਜੂਦ ਕਿ ਇਮਰਾਨ ਖਾਨ ਸਾਹਿਬ ਦੀ ਕੋਈ ਸਿੰਸੈਰਿਟੀ ਨੂੰ ਕੋਈ ਡਾਊਟ ਨਹੀਂ ਕਰਦਾ, ਲੇਕਿਨ ਜੇ 5 ਅਗਸਤ 2019 ਤੋਂ ਲੈ ਕੇ ਤੁਹਾਡਾ ਉਹ ਪਾਰਟ ਚੱਲ ਰਿਹਾ ਕਿ ਵੀ ਉਹਨਾਂ ਨੇ ਵਜੂਦ ਮਿਟਾ ਦਿੱਤਾ ਹੈ, UN ਸਿਕਿਉਰਿਟੀ ਕਾਉਂਸਲ ਨੂੰ ਵਾਇਲੇਟ ਕੀਤਾ ਹੈ, ਤੇ ਕੋਈ ਤੁਹਾਨੂੰ ਕੰਸਿਸਟੈਂਟ ਲੌਬੀ ਇਹਨਾਂ 3 ਸਾਲਾਂ 'ਚ ਇੰਟਰਨੈਸ਼ਨਲ ਲੈਵਲ ਤੇ ਨਜ਼ਰ ਨਹੀਂ ਆਉਂਦੀ। ਠੀਕ ਹੈ, ਕਸ਼ਮੀਰ ਸੋਲੀਡੈਰਿਟੀ ਡੇ ਮਨਾ ਲਿਆ 5 ਫਰਵਰੀ ਨੂੰ, ਕੋਈ ਹੋਰ ਬਿਆਨ ਇੱਧਰ ਉੱਧਰ ਦੇ ਦਿੱਤਾ, ਜਾਂ OIC ਜਿਨ੍ਹਾਂ ਦੇ ਮੂੰਹ 'ਚ ਪਤਾ ਨਹੀਂ ਕੀ ਫਸਿਆ ਰਹਿੰਦਾ, ਉਹ ਨਿਕਲਦਾ ਹੀ ਨਹੀਂ ਹੈ ਉਹਦੇ ਤੋਂ ਕੋਈ ਬਿਆਨ। ਜਿਵੇਂ ਇੱਕ ਹੁੰਦਾ ਬਿਆਨ ਦੇਣਾ ਹੈ, ਉਹਦਾ ਬਿਆਨ ਦਿਵਾਉਣਾ, ਚਲੋ ਉਹ ਵੀ ਦਵਾ ਦਿੱਤਾ, ਪਰ ਕੋਈ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਭਾਈ ਕੋਈ ਸੈਂਕਸ਼ਨਸ ਦੀ ਗੱਲ ਲੱਗੀ ਹੋਏ, ਕੋਈ ਇੰਡੀਆ ਨੂੰ ਕੋਈ ਜਵਾਬਦੇਹ ਬਣਾਇਆ ਹੋਏ, ਜਾਂ ਕੋਈ ਕੰਸਿਸਟੈਂਟਲੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਤੁਸੀਂ ਆਪਣਾ ਕੋਈ ਇੰਟਰਨੈਸ਼ਨਲ ਪਲੇਟਫਾਰਮ ਖੜਾ ਕੀਤਾ ਹੋਏ। ਸੋ ਮੈਂ ਉਸੇ ਕੰਟੈਕਸਟ ਦੇ ਵਿੱਚ ਮੈਨੂੰ ਚਲੋ ਇਹ ਤਾਂ ਨਹੀਂ ਹੈ, ਹੋ ਸਕਦਾ ਬਹੁਤ ਸਾਰੇ ਸਿਆਣਿਆਂ ਨੇ ਬਾਅਦ ਸੋਚਿਆ ਹੋਇਆ ਕਿ ਨਹੀਂ ਇਹ UN ਦੇ ਨਾਲ ਵੀ ਜਾਣਾ ਜਾ। ਕੁਰੈਸ਼ੀ ਸਾਹਿਬ ਹੁਣ ਜੋ ਜਿਹੜੇ ਗੱਲ ਕਰ ਰਹੇ ਨੇ ਹਫ਼ਤੇ ਬਾਅਦ, ਇਹ ਜੇ 9 ਮਾਰਚ ਦੀ ਰਾਤ ਨੂੰ ਹੀ, ਕਿਉਂਕਿ 9 ਮਾਰਚ ਦੇ ਅਰਲੀਅਰ ਪਾਰਟ 'ਚ ਹੁੰਦਾ ਹੈ, ਤੇ ਮੇਰਾ ਖਿਆਲ ਹੈ ਕਿ ਵੀ ਘੱਟੋ ਘੱਟ ਚਲੋ ਅਗੇਨ ਦੇਰ ਆਏ दुरुस्त आए। तो जी डॉक्टर साहब थोड़ा बहुत बहुत शुक्रिया। साथ लेने ब्रेक व्यूअर्स हैं दोस्तों ने इसी तरह बने रहना, मिलते हैं छोटे जे वक्त तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸ਼ਹੀਦ ਭਗਤ ਸਿੰਘ ਦੇ ਨਾਂ ਤੇ ਖੂਬ ਜਿਹੜੀ ਪੋਪ ਲੀਲਾ ਵੀ ਕੀਤੀ ਗਈ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਜ਼ੁਬਾਨੀ ਕਲਾਮੀ ਜੁਮਲੇਬਾਜ਼ੀ ਨਾਲ ਹੁਣ ਕਿੰਨੀ ਕੁ ਦੇਰ ਥੁੱਕੀ ਬੜੇ ਜਿਹੜੇ ਨੇ ਪਕਾਏ ਜਾਣਗੇ ਜਾਂ ਫਿਰ ਕੋਈ ਕੰਮ ਹੀ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵਾਰੀ ਲਫ਼ਜ਼ ਹੁਣ ਤਾਂ ਬੜਾ ਕਾਮਨ ਹੋ ਗਿਆ, ਪੋਪ ਲੀਲਾ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਜੀ। ਤੇ ਵੈਸੇ ਜਦੋਂ ਪੋਪ ਕਿਤੇ ਤੁਰਦਾ ਹੈ ਤੁਸੀਂ ਦੇਖੋਗੇ ਦੋ ਉਹਦੇ ਅੱਗੇ ਐਂ ਕਰਦੇ ਆ, ਕੋਈ ਕਰ ਰਿਹਾ ਹੁੰਦੇ ਨੇ, ਉਹਦੇ ਪਿੱਛੇ ਹੁੰਦਾ, ਫਿਰ ਉਹਦਾ ਵੱਡਾ ਚੋਗਾ ਔਰ ਉਹ ਪੂਰਾ
ਜਿਹਨੂੰ ਬਹੁਤ ਵਾਰੀ ਹੁਣ ਪੰਜਾਬੀ 'ਚ ਇੱਕ ਲਫ਼ਜ਼ ਹੋਰ ਤਾਮ-ਝਾਮ, ਸੋ ਉਹਨੂੰ ਪੋਪ ਲੀਲਾ ਹੀ ਕਹਿੰਦੇ ਨੇ ਕਿ ਵੀ ਉਹਦੇ 'ਚ ਹੁੰਦਾ ਕੁਝ ਨਹੀਂ ਤੇ ਬਈ ਦੇਖੋ ਜੀ ਪੋਪ ਸਾਹਿਬ ਆ ਰਹੇ ਨੇ ਔਰ ਫਿਰ ਪੋਪ ਦਾ ਕੋਈ ਹੱਥ ਕਿਸ ਕਰ ਰਿਹਾ, ਕੋਈ ਦੂਜਾ ਹੋ ਰਿਹਾ ਔਰ ਪੋਪ ਜਿਹੜਾ ਉਹ ਜੀਸਸ ਦਾ ਅਵਤਾਰ ਬਣਿਆ ਹੁੰਦਾ। ਸੋ ਜੇ ਤੁਸੀਂ ਇਹ ਸਾਰਾ ਇਹਨਾਂ ਦੀ ਡਰਾਮੇਬਾਜ਼ੀ ਨਟੰਕੀ ਦੇਖੋ ਤਾਂ ਉਹਦੇ ਲਈ ਪੋਪ ਲੀਲਾ ਲਫ਼ਜ਼ ਵੈਸੇ ਕਾਫੀ ਢੁਕਦਾ ਹੈ। 92 ਸੀਟਾਂ 117 ਚੋਂ ਵਾਕਈ ਕਮਾਲ ਕਰਤਾ ਹੈ। ਪੰਜਾਬ ਦੇ ਲੋਕਾਂ ਨੇ ਅਕਲ ਦਾ ਜਨਾਜ਼ਾ ਔਰ ਜ਼ਿੰਦਾਬਾਦ EVM ਮਸ਼ੀਨਾਂ ਔਰ ਜ਼ਿੰਦਾਬਾਦ ਮੋਦੀ ਔਰ RSS ਦੀ ਸਟ੍ਰੈਟਜੀ ਕਿ ਵੀ ਉਹਨਾਂ ਨੇ ਦੇਖਿਆ ਕਿ ਵੀ ਜਿਹੜਾ ਗੁੱਸਾ ਐਗਜ਼ਿਸਟਿੰਗ ਪਾਰਟੀਆਂ ਦੇ ਖਿਲਾਫ ਵੀ ਹੈ ਉਹ BJP ਦੇ ਵੋਟਾਂ ਦੇ ਟੋਕਰੇ 'ਚ ਤਾਂ ਪੈਣਾ ਨਹੀਂ, ਉਹ ਤਾਂ ਆਲਰੇਡੀ ਉਹਨੇ ਮੋਦੀ ਨੇ ਆ ਕੇ ਦੇਖ ਲਿਆ ਕਿ ਭਾਈ ਉਹ ਤਾਂ ਕੁਰਸੀਆਂ ਹੀ ਖਾਲੀ ਨੇ, ਉੱਥੋਂ ਵੀ ਮੁੜ ਗਿਆ ਕਿ ਜਾਨ ਬਚਾ ਕੇ ਆ ਗਿਆ, ਚੰਨੀ ਜੀ ਕੋ ਮੇਰਾ ਧੰਨਵਾਦ ਕਹਿਣਾ। ਪਰ ਤੁਸੀਂ ਇਹ ਦੇਖੋ ਵੀ ਕਿਵੇਂ ਅਸੀਂ ਜਿਸ ਦੁਸ਼ਮਣ ਦੇ ਨਾਲ ਲੜ ਰਹੇ ਹਾਂ ਸਾਡੀ ਤਾਂ ਅਕਲ ਉੱਥੋਂ ਤੱਕ ਕਦੇ ਪਹੁੰਚਦੀ ਵੀ ਨਹੀਂ ਹੈ ਕਿ ਉਹਨਾਂ ਨੇ ਕੀ ਸੋਚਿਆ ਸੀ। ਸਾਨੂੰ ਸਾਡੇ ਬਹੁਤ ਸਾਰੇ ਜਿਹੜੇ ਨੇ ਔਰ ਤੁਸੀਂ ਕਿਸਾਨ ਲੀਡਰਾਂ ਦਾ ਹਾਲ ਦੇਖ ਲਓ ਵੀ ਕਿਸ ਹੱਦ ਤੱਕ ਕਿੰਨੀ ਵੱਡੀ ਸਕਸੈਸ ਸਟੋਰੀ ਜਿਹੜੀ ਦੁਨੀਆ ਦੀਆਂ ਮੂਵਮੈਂਟਸ ਦੇ ਵਿੱਚ ਜਿਸ ਦਾ ਸ਼ੁਮਾਰ ਹੋਏਗਾ ਕਿ ਕਿਵੇਂ ਉਹ ਹਕੂਮਤ ਜਿਹੜੀ ਕਿਤੇ ਨਹੀਂ ਝੁਕੀ, ਜਿਹਦੀ ਧੌਣ 'ਚ ਕਿੱਲਾ ਫਸਿਆ ਹੋਇਆ ਸੀ, ਉਸ ਮੂਵਮੈਂਟ ਨੇ ਝੁਕਾਇਆ। ਔਰ ਜਿਵੇਂ ਜੇ ਤੁਸੀਂ ਦੀਪ ਸਿੱਧੂ ਦੇ ਹਵਾਲੇ ਨਾਲ ਮੈਂ ਜੇ ਗੱਲ ਕਰਾਂ ਕਿ ਕੁਝ ਚੀਜ਼ਾਂ ਸਮੇਂ ਤੋਂ ਪਹਿਲਾਂ ਦੀ ਵਿਜ਼ਡਮ ਹੁੰਦਾ ਹੈ। ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਧਿਰ ਕਿਉਂ ਨਹੀਂ ਬਣਾਉਂਦੇ, ਤੇ ਇੱਕ ਗੱਲ ਬਹੁਤ ਚੰਗੀ ਉਹਨਾਂ ਦੀ ਉਹਨੇ ਕਹੀ, ਉਹਨਾਂ ਨੇ ਕਿਹਾ ਵੀ ਜਿਹੜੀਆਂ ਸਿਆਸੀ ਧਿਰਾਂ ਜਾਂ ਪਾਰਟੀਆਂ ਘੋਲ ਚੋਂ ਨਿਕਲਦੀਆਂ ਨੇ, ਸੰਘਰਸ਼ ਚੋਂ ਨਿਕਲਦੀਆਂ, ਉਹਨਾਂ ਕਿਹਾ ਵੀ ਕਿਸਾਨੀ ਮੋਰਚੇ ਦਾ ਜਿਹੜਾ ਘੋਲ ਸੀ ਉਹ ਇੱਕ ਅਪਰਚੁਨਿਟੀ ਸੀ ਕਿ ਉਸ ਚੋਂ ਅਸੀਂ ਇੱਕ ਪੰਜਾਬ ਪੱਖੀ, ਪੰਜਾਬ ਦਾ ਭਲਾ ਚਾਹੁਣ ਵਾਲੀ ਧਿਰ ਕੱਢ ਸਕਦੇ ਸੀ, ਪਰ ਉਹ ਮੌਕਾ ਉਹਨਾਂ ਨੇ ਗਵਾ ਲਿਆ। ਹੁਣ ਸਾਨੂੰ ਸੰਘਰਸ਼ ਕਰਨਾ ਪਏਗਾ, ਸੰਘਰਸ਼ ਚੋਂ ਅੱਗੋਂ ਜਿਹੜਾ ਉਹ ਕੋਈ ਧਿਰ ਨਿਕਲਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ, ਪਰ ਤੁਸੀਂ ਘਰੇ ਬੈਠ ਕੇ ਕੋਈ ਸਿਆਸੀ ਧਿਰ ਬਣਾ ਕੇ ਕਹੋ। ਲੇਕਿਨ ਇਹਨਾਂ ਨੂੰ ਭੁਲੇਖਾ ਸੀ ਕਾਮਰੇਡਾਂ ਨੂੰ ਜਿਨ੍ਹਾਂ ਦੇ ਹੱਥ 'ਚ ਉਹ ਜਿਵੇਂ ਕਈ ਵਾਰ ਮੈਂ ਇਸ ਨੂੰ ਉਹਨਾਂ ਦੀ ਫੇਲਿਅਰ ਵੀ ਕਹਿੰਦਾ, ਪਰ ਫਿਰ ਜੇ ਰੂਹਾਨੀਅਤ ਵੱਲ ਝੁਕਦੇ ਆ ਫਿਰ ਗੁਰੂ ਸਾਹਿਬ ਦਾ ਇਹ ਫਰਮਾਨ ਯਾਦ ਆਉਂਦਾ ਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ। ਕਿ ਹੁਣ ਜਿਹੜੀ ਚੀਜ਼ ਭਾਂਡੇ 'ਚ ਪਈ ਹੋਈ ਹੈ ਜਿੰਨੀ ਕਾ ਉਹੀ ਨਿਕਲਣੀ ਹੈ, ਹੁਣ ਉਸ ਤੇ ਕੀ ਉਹਦੇ ਤੇ ਕਿਹਾ ਜਾਏ। ਸੋ ਇਹ ਬਿਲਕੁਲ ਹੀ ਨਿੱਕੀਆਂ ਨਿੱਕੀਆਂ ਕੌਲੀਆਂ ਦੇ ਵਿੱਚ ਜਿਹੜਾ ਉਹ ਪੂਰਾ ਟੱਪ ਭਰ ਕੇ ਪੈ ਗਿਆ। ਉਹ ਉਹਨਾਂ ਨੂੰ ਲੱਗਾ ਦੇਖੋ ਸਾਡੀ ਕਾਬਲੀਅਤ, ਹੁਣ ਉਹੀ ਰਾਜੇਵਾਲ, ਉਹੀ ਲੋਕ ਸਾਹਮਣੇ 100 ਮਾਈਕ ਪਏ ਨੇ, ਸਰਕਾਰ ਵੀ ਦੇਖ ਰਹੀ ਹੈ ਕੀ ਕਹਿ ਰਹੇ ਨੇ, ਕੀ ਅਗਲਾ ਸਟੈਪ ਹੋਏਗਾ ਦੂਜਾ। ਉਹਨਾਂ ਨੂੰ ਲੱਗਾ ਵੀ ਅਸੀਂ ਤਾਂ ਸਾਰਾ। ਔਰ ਤੁਸੀਂ ਇਹ ਲਾਲਾ ਕੇਜਰੀਵਾਲ ਦਾ ਦੇਖੋ, ਉਹਨੂੰ ਵੀ ਸੀ ਕਿ ਵੀ ਜੇ, ਔਰ ਕਿਉਂਕਿ ਸਟ੍ਰੈਟਜੀ ਤਾਂ ਸਾਰੀ ਨਾਗਪੁਰ ਔਰ ਉਸ ਲੈਵਲ ਦੇ ਉੱਤੇ ਬਣਦੀ ਹੈ, ਹਾਲਾਂਕਿ ਬਹੁਤ ਸ਼ਰੂਡ ਹੈ, IIT ਦਿੱਲੀ ਦਾ ਪੜ੍ਹਿਆ ਹੋਇਆ, IRS ਦੇ ਵਿੱਚ ਕੰਮ ਸਮਝਦਾ, ਬਿਊਰੋਕ੍ਰੇਸੀ ਨੂੰ ਵੀ ਸਮਝਦਾ ਹੈ। ਔਰ ਦਿੱਲੀ ਜਦੋਂ ਉਹਨੇ ਵੋਟਾਂ ਲੈਣੀਆਂ ਸੀ ਉਹਨੂੰ ਲੱਗਾ ਤੇ ਉਹ ਆਪਣੀ ਕਮੇਟੀ ਕਾਫੀ ਵੱਡੀ ਹੈ, ਬਣੀਆਂ ਕਮੇਟੀ, ਉਹਦੇ 'ਚ ਉਹਨੇ ਕਿਹਾ ਮੈਂ ਬਣੀਆਂ ਹੂੰ, ਔਰ ਉੱਥੇ ਵੀ ਉਹਨੇ ਆਪਣਾ ਕਾਰਡ ਖੇਡਣ ਦੀ ਕੋਸ਼ਿਸ਼। ਸੋ ਹੀ ਨੋਜ਼ ਕਿ ਵੀ ਉਹ ਕੀ ਕਰ ਰਿਹਾ। ਉਹਨੇ ਵੀ ਇਹ ਦੇਖ ਲਿਆ ਕਿ ਵੀ ਜੇ ਪਿਛਲਾ ਐਕਸਪੀਰੀਅੰਸ ਵੀ ਸਾਹਮਣੇ ਸੀ 2017 ਦੀਆਂ ਚੋਣਾਂ ਦਾ, ਕਿ ਜੇ ਮੈਨੂੰ ਚੈਲੰਜ ਹੋ ਸਕਦਾ ਹੈ ਜਾਂ ਵੋਟ ਬੈਂਕ ਇੱਕ ਸਾਈਜ਼ੇਬਲ ਕਿਤੇ ਉਹ ਕਿਸਾਨ ਵਾਲਿਆਂ ਦਾ ਹੈਗਾ, ਉਹਨੇ ਰਾਜੇਵਾਲ ਨੂੰ ਜਿਹੜਾ ਉਹ ਰੋਜ਼ਾਨਾ ਜੇਬ ਚੋਂ ਕੱਢ ਕੇ ਉਹਨੂੰ ਫੋਟੋ ਦਿਖਾ ਦਿੰਦਾ ਹੋਣਾ ਕਿ ਵੀ ਇਸ ਤਰ੍ਹਾਂ ਤੂੰ ਸਹੁੰ ਚੁੱਕੇਗਾ, ਚੀਫ ਮਿਨਿਸਟਰ ਤੂੰ, ਸਾਡਾ ਚੀਫ ਮਿਨਿਸਟਰ ਚਿਹਰਾ ਤੂੰ, ਔਰ ਨਾਲ ਨਾਲ ਉਹਦੇ ਨਾਲ ਗੱਲਬਾਤ ਕਰੀ ਗਿਆ, ਨਾਲ ਨਾਲ ਆਪਣੇ ਉਮੀਦਵਾਰ ਐਲਾਨੀ ਗਿਆ ਹਰ ਥਾਂ ਤੋਂ। ਔਰ ਜਦੋਂ 20-25 ਰਹਿ ਗਏ ਉਦੋਂ ਉਹਨਾਂ ਨੂੰ ਕਿਹਾ ਜੀ ਆਹ ਸੀਟਾਂ ਲੈ ਲਓ। ਹੁਣ ਰਾਜੇਵਾਲ ਨੂੰ ਇੱਕ ਤਾਂ ਵੈਸੇ ਹੀ ਪਹਿਲਾਂ 7ਵੇਂ ਅਸਮਾਨ ਤੇ ਈਗੋ ਸੀ, ਤੇ ਉਹਨੇ ਗੱਲ ਤਾਂ ਇਹੀ ਹੋ ਰਹੀ ਸੀ ਵੀ ਤੈਨੂੰ ਐਲਾਨਾਂਗੇ ਚੀਫ ਮਿਨਿਸਟਰ ਚਿਹਰਾ, ਉਦੋਂ ਜੇ ਉਹਨੂੰ ਭਗਵੰਤ ਮਾਨ ਨੂੰ ਨਹੀਂ ਸੀ ਐਲਾਨਿਆ। ਮਤਲਬ ਉਹ ਉਹਨੂੰ ਐਕਸਪੋਜ਼ ਵੀ ਕਰਦਾ ਗਿਆ ਕਿ ਵੀ ਇਹ ਦੇਖੋ ਕਿਸ ਹੱਦ ਤੱਕ ਆਪਣੀਆਂ ਜਥੇਬੰਦੀਆਂ 'ਚ ਵੀ ਉਹਨਾਂ ਦੀ ਫੁੱਟ ਪੈ ਗਈ। ਉਹ ਪਹਿਲਾਂ ਹੀ ਸੀ ਅੱਧੇ ਜਿੰਨੇ ਕੁ ਨਾਲ ਸੀ ਉਹਨਾਂ ਦਾ ਵੀ ਹੋਇਆ। ਫਿਰ ਟਿਕਟਾਂ ਵੰਡਣ ਦੇ ਮੌਕੇ ਜਿਸ ਕਿਸਮ ਦਾ ਉਹ ਹੋਇਆ, ਉਹਨੇ ਆਪਣਾ ਸਮਰਾਲਾ ਰੱਖ ਲਿਆ, ਉਹਨੇ ਕਿਹਾ ਜੀ ਬਾਕੀ ਇਧਰ ਉਧਰ, ਔਰ ਨਤੀਜਾ ਸਾਹਮਣੇ ਹੈ। ਜਿੰਨੇ ਵੀ ਉਹਨਾਂ ਦੇ 95 ਕੇ ਕਿੰਨੇ ਕੈਂਡੀਡੇਟ ਖੜੇ ਕੀਤੇ ਸੀ, 94 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇੱਕ ਲੱਖਾ ਸਿਧਾਣਾ ਉਹ ਵੀ ਆਪਣੇ ਬਲਬੂਤੇ ਤੇ, ਕਿਉਂਕਿ ਉਹਨੇ ਲੋਕਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ,
ਔਰ ਪਪੂਲਰ ਇਸ਼ੂ ਪੰਜਾਬੀ ਜ਼ਬਾਨ ਦਾ ਇਸ਼ੂ ਦੂਜੇ ਤੀਜੇ ਉਹ ਵੇਲੇ ਕਵੇਲੇ ਹਾਲਾਂ ਉਸ ਨਾਲ ਕੋਈ ਉਸ ਤੇ ਕੋਈ ਬਹੁਤਾ ਇਤਬਾਰ ਤਾਂ ਨਹੀਂ ਕੀਤਾ ਜਾ ਸਕਦਾ ਲੇਕਿਨ ਇਸ ਕਿਸਮ ਦਾ ਤੁਸੀਂ ਇੰਨਾ ਕੁ ਨੂੰ ਜਿਹੜਾ ਉਹ ਕ੍ਰੈਡਿਟ ਦੇ ਸਕਦੇ ਹੋ। ਹੁਣ ਉਹ ਜਦੋਂ ਪਾਸੇ ਹੋਏ ਤਾਂ ਜ਼ਾਹਰ ਹੈ ਕਿ ਵੀ ਇਹ ਜਿਹੜਾ 92 ਸੀਟਾਂ ਇਹਨਾਂ ਦੇ ਹੱਥ ਆਣੀਆਂ ਉਹ ਔਰ ਉਹਦੇ ਚ ਜਿਵੇਂ ਅੱਜ ਹੀ ਜਿਹੜਾ ਅੱਜ ਦੀ ਆਵਾਜ਼ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਹੁੰਦਾ ਉਹਦੇ ਚ ਵੀ ਮੈਂ ਇਹ ਗੱਲ ਕਹੀ ਮੈਂ ਕਿਹਾ ਕਿ ਜਿਵੇਂ 2002 ਚ ਮੋਦੀ ਦੇ ਗੁਜਰਾਤ ਚੀਫ ਮਿਨਿਸਟਰ ਬਣਨ ਤੋਂ ਬਾਅਦ ਮਾਡਲ ਵੇਚਿਆ ਗਿਆ ਸੀ ਝੂਠਾ ਗੁਜਰਾਤ ਹਾਲਾਂ ਤੁਸੀਂ ਗੁਜਰਾਤ ਚ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਡਾਟਾ ਕੱਢ ਲਓ ਬੇਰੁਜ਼ਗਾਰੀ ਦਾ ਕੱਢ ਲਓ ਜਾਂ ਕੋਈ ਬਾਕੀ ਸਟੇਟਾਂ ਨਾਲੋਂ ਰਾਦਰ ਮਾੜਾ ਹੀ ਹੋਇਆ ਲੇਕਿਨ ਵੇਚਿਆ ਇਹ ਗਿਆ ਕਿ ਜੀ ਦੇਖੋ ਕਿਸ ਲੈਵਲ ਦੇ ਉੱਤੇ ਡਿਵੈਲਪਮੈਂਟ ਹੋਈ ਗੁਜਰਾਤ ਵਿਕਾਸ ਸਭ ਕਾ ਸਾਥ ਸਭ ਕਾ ਵਿਕਾਸ। ਹੁਣ ਇਸੇ ਤਰ੍ਹਾਂ ਕਿਸੇ ਨੇ ਵੀ ਪੰਜਾਬ ਦੇ ਕੋਈ ਚਿੰਤਕਾਂ ਚੋਂ ਇੰਨੀਆਂ ਯੂਨੀਵਰਸਿਟੀਆਂ ਨੇ ਜਾਂ ਦੂਜੇ ਕਿ ਵੀ ਦਿੱਲੀ 'ਚ ਜਾ ਕੇ ਪਹਿਲਾਂ ਤਾਂ ਦਿੱਲੀ ਨਾਲ ਮੁਕਾਬਲਾ ਹੀ ਨਹੀਂ ਹੈ ਉਹ ਇੱਕ ਸੀਮਤ ਜਿਹਾ ਉਹਦੇ ਕੋਲ ਇੱਕ ਜਿਵੇਂ ਜਗੀਰ ਹੁੰਦੀ ਸੀ ਕਿਸੇ ਨੂੰ ਦਿੱਤੀ 19 ਕੁ ਥਾਂ ਹੈ ਹੋਮ ਮਿਨਿਸਟਰੀ ਵੀ ਤੁਹਾਡੇ ਕੋਲ ਨਹੀਂ ਹੈ ਫੁੱਲ ਫਲੈਜ ਸਟੇਟ ਵੀ ਨਹੀਂ ਹੈ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਈਵਨ ਕੋਈ ਚੀਫ ਮਿਨਿਸਟਰ ਫੈਸਲਾ ਵੀ ਨਹੀਂ ਲੈਫਟੀਨੈਂਟ ਗਵਰਨਰ ਡਿਸਾਈਡ ਕਰਦਾ ਸੋ ਦਿੱਲੀ ਔਰ ਪੰਜਾਬ ਵਰਗੀ ਸਟੇਟ ਜਿੱਥੇ 3 ਕਰੋੜ ਲੋਕ ਰਹਿੰਦੇ ਨੇ ਔਰ ਉਹਦਾ ਸਾਰਾ ਹੀ ਸਿਸਟਮ ਵੱਖਰਾ ਹੈ ਪਰ ਵੇਚਿਆ ਇਹ ਗਿਆ ਜੀ ਦਿੱਲੀ ਮਾਡਲ ਦੇਖੋ ਜੀ ਐਜੂਕੇਸ਼ਨ ਦੇਖੋ ਜੀ ਹੈਲਥ ਔਰ ਦੂਜੇ ਕਿਸੇ ਨੇ ਪਤਾ ਨਹੀਂ ਕੀਤਾ ਕਿ ਆਂਗਨਵਾੜੀ ਵਰਕਰ ਜਿਹੜੀਆਂ ਵਿਚਾਰੀਆਂ ਹਜ਼ਾਰਾਂ ਦੀ ਗਿਣਤੀ 'ਚ ਨੇ ਉਹ ਕਦੋਂ ਤੋਂ ਉੱਥੇ ਸਟ੍ਰਾਈਕ ਕਰ ਰਹੀਆਂ ਜਾਂ ਕਿੰਨਾ ਸਕਸੈਸ ਰੇਟ ਹੈ ਜਿਹੜੀ ਲਾਈਨ ਆਫ ਟ੍ਰੀਟ ਅਸੀਂ ਤਾਂ ਦਿੱਲੀ ਮਾਡਲ 'ਚ ਹਸਪਤਾਲਾਂ ਦਾ ਹਾਲ ਉਹੀ ਦੇਖਿਆ ਕਿ ਜਰਨੈਲ ਸਿੰਘ ਵਰਗਾ ਇਹਨਾਂ ਦਾ ਆਪਣਾ ਐਮਐਲਏ ਰਿਹਾ ਉਹ ਆਕਸੀਜਨ ਦੀ ਘਾਟ ਨਾਲ ਜਿਹੜਾ ਉਹਦੀ ਡੈਥ ਹੋਈ ਹੈ ਔਰ ਕਿੰਨਾ ਦਿੱਲੀ ਦੇ ਵਿੱਚ ਖਲਾਰਾ ਪਿਆ ਲੇਕਿਨ ਇਹਦੇ ਬਾਵਜੂਦ ਜੇ 40-45 ਲੱਖ ਬੰਦਾ ਭਾਰਤ ਦੇ ਵਿੱਚ ਔਰ ਮੈਂ ਇੱਕ ਮੇਰੇ ਨਹੀਂ ਫਿਗਰ ਹੈ ਪਿਛਲੇ ਹਫਤੇ ਲੈਂਸੈਟ ਜਿਹੜੀ ਇੰਟਰਨੈਸ਼ਨਲ ਬਾਡੀ ਹੈ ਉਹਨਾਂ ਨੇ 40 ਤੋਂ 45 ਲੱਖ ਡੈਥ ਦਿੱਤੀਆਂ ਨੇ ਇੰਡੀਆ 'ਚ ਉਹਨਾਂ ਨੇ ਕਿਹਾ ਦੀ ਹਾਈਐਸਟ ਐਵਰੀਵੇਅਰ ਇਨ ਦਾ ਵਰਲਡ ਪਰ ਤੁਸੀਂ ਪ੍ਰੋਪੇਗੈਂਡੇ ਦੀ ਲਾਈਨ ਦੂਜੇ ਦੀ ਦੇਖੋ ਕਿ ਵੀ ਉਹ ਸਭ ਗਵਾ ਕੇ ਜੇ ਯੂਪੀ ਦੇ ਵਿੱਚ ਈਵੀਐਮ ਔਰ ਆਦਿੱਤਿਆਨਾਥ ਯੋਗੀ ਉਹਦੇ ਸਿਰ ਤੇ ਹੱਥ ਰੱਖ ਕੇ ਉਹਦੀ ਪਿੱਠ ਠੋਕਦੇ ਆ ਮੋਦੀ ਕਹਿੰਦਾ योगी जी आपने कमाल कर दी आपने ऐसा कोविड के का जो है किया लोगों तक पहुंचे कि क्या बात है जो 45 लाख लोग मरवा के ਜਿਹੜਾ ਉਹਨੂੰ ਕੀਤਾ ਇੱਥੇ ਤਾਂ ਮਾਡਲ ਜਿਹੜਾ ਵੇਚਣਾ ਪੰਜਾਬ ਵਾਲੇ ਤੋਂ ਹੀ ਕਿਸੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਜਿਵੇਂ ਹੁਣ ਤਾਮ ਝਾਮ ਦੀ ਜੇ ਤੁਸੀਂ ਗੱਲ ਕਰੋ ਕਿ ਵੀ ਅਜੇ ਉਹ ਚੀਫ ਮਿਨਿਸਟਰ ਬਣਿਆ ਨਹੀਂ ਹੁਣ ਉਹ ਦਿੱਲੀ ਚੰਡੀਗੜ੍ਹ ਸੈਕਟਰੀਏਟ 'ਚ ਗਿਆ ਚੀਫ ਮਿਨਿਸਟਰ ਦੀ ਸਹੁੰ ਚੁੱਕਣ ਤੋਂ ਬਾਅਦ ਸ਼ੁਰੂ ਹੁੰਦਾ ਹੁਣ ਕੇਅਰ ਟੇਕਰ ਚੰਨੀ ਹੈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੈਪਸੂ ਬੱਸਾਂ ਕਿਹਨੇ ਆਰਡਰ ਕੀਤਾ ਅੰਮ੍ਰਿਤਸਰ ਦੇ ਰੋਡ ਸ਼ੋਅ ਲਈ ਜੀ ਔਰ ਫਿਰ ਇਹ ਸਿੱਖਾਂ ਨੂੰ ਭੁੱਲ ਜਾਂਦਾ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਮਹਾਰਾਜਾ ਕੋਈ ਮਿਸਲਦਾਰ ਕਿਸੇ ਨੇ ਕਦੇ ਤਾਕਤ ਦਾ ਵਿਖਾਵਾ ਨਹੀਂ ਕੀਤਾ ਉੱਥੇ ਤੁਸੀਂ ਹੰਬਲ ਸਿੱਖ ਬਣ ਕੇ ਜਾਂਦੇ ਹੋ ਜਾਂ ਡਿਵੋਟੀ ਬਣ ਕੇ ਜਾਂਦੇ ਹੋ ਦੂਸਰੇ ਲੋਕ ਵੀ ਜਾਂਦੇ ਨੇ ਹੁਣ ਉੱਥੇ ਤਿਰੰਗੇ ਇਕੱਠੇ ਕਰਕੇ ਕਰਨ ਦਾ ਮਤਲਬ ਕੀ ਹੈ ਪੰਜਾਬ 'ਚ ਵੀ ਜਦੋਂ ਇਹਨੇ ਚੋਣ ਰੈਲੀਆਂ ਕੀਤੀਆਂ ਤਿਰੰਗਾ ਯਾਤਰਾਵਾਂ ਹੁਣ ਇਹਦੀ ਪਾਰਟੀ ਯੂਪੀ 'ਚ ਵੀ ਉੱਤਰਾਖੰਡ 'ਚ ਵੀ ਗੋਆ 'ਚ ਵੀ ਮਣੀਪੁਰ 'ਚ ਵੀ ਮਣੀਪੁਰ ਨਹੀਂ ਸ਼ਾਇਦ ਗੋਆ ਉੱਤਰਾਖੰਡ ਔਰ ਯੂਪੀ ਚੋਣਾਂ ਲੜਦੀ ਹੈ ਇਹਨਾਂ ਸੂਬਿਆਂ 'ਚ ਕੋਈ ਤਿਰੰਗਾ ਯਾਤਰਾ ਕਿਉਂ ਨਹੀਂ ਕੀਤੀ ਪੰਜਾਬ 'ਚ ਗੱਦਾਰ ਰਹਿੰਦੇ ਨੇ ਇਹ ਦੱਸਣ ਦੇ ਲਈ ਇੱਕ ਪਾਸੇ ਜਿਹੜਾ ਏਜੰਸੀਆਂ ਦਾ ਨਾਗਪੁਰੀਆਂ ਦਾ ਏਜੰਡਾ ਹੈ ਭਾਈ ਉਹ ਵੇਚਣ ਵਾਲੇ ਮੁਲਕ ਨੂੰ ਤਾਂ ਉਹ ਨੇ ਜਿਹੜੇ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਉਹ ਵੇਚਿਆ ਹਰ ਚੀਜ਼ ਨੂੰ ਪੈਸੇ ਦੇ ਉੱਤੇ ਇਹ ਇਸ ਧਰਤੀ ਦੇ ਲੋਕ ਜਾਣਦੇ ਨੇ ਕਿਵੇਂ ਡਿਫੈਂਡ ਉਹਨਾਂ ਨੂੰ ਕੋਈ ਪੈਟਰੀਓਟਿਜ਼ਮ ਜਾਂ ਦੂਸਰਾ ਪੜ੍ਹਾਉਣ ਦੀ ਲੋੜ ਨਹੀਂ ਹੈ ਉਹ ਸਿੱਖ ਪਹਿਲਾਂ ਨੇ ਤੇ ਉਹਨਾਂ ਨੂੰ ਪਤਾ ਉੱਥੇ ਦੂਸਰਿਆਂ ਦੇ ਲਈ ਖਲੋਣ ਵਾਲੇ ਨੇ ਲੇਕਿਨ ਇੱਕ ਇਮੇਜ ਇਸ ਕਿਸਮ ਦਾ ਬਿਲਡ ਕੀਤਾ ਗਿਆ ਔਰ ਹੁਣ ਇਸ ਦਾ ਇਕੱਲਾ ਇਹੀ ਨਹੀਂ ਕਿ ਬਈ ਸਰਕਾਰੀ ਪੈਸੇ ਦੀ ਕੁਵਰਤੋਂ ਹੋਈ ਫਿਰ ਅਸੀਂ ਖਟਕੜ ਕਲਾਂ ਭਗਤ ਸਿੰਘ ਦਾ ਪੈਤਰੀ ਪਿੰਡ ਹਾਲਾਂ ਨਾ ਉੱਥੇ ਉਹ ਜੰਮਿਆ ਨਾ ਕਦੇ ਉੱਥੇ ਆਇਆ ਉਹ ਤਾਂ ਜ਼ਿਲ੍ਹਾ ਲਾਇਲਪੁਰ ਜਿਹਨੂੰ ਫੈਸਲਾਬਾਦ ਹੁਣ ਕਹਿੰਦੇ ਨੇ ਉਹਦੇ 'ਚ ਜਿੱਥੇ ਉਹਨਾਂ ਦਾ ਘਰ ਸੀ ਜਨਮ ਹੋਇਆ ਉਹਨਾਂ ਘਰ ਵਾਲਿਆਂ ਨੇ ਉਹਨੂੰ ਹੀ ਮਿਊਜ਼ੀਅਮ ਦੇ ਵਿੱਚ ਕਨਵਰਟ ਕੀਤਾ ਲੇਕਿਨ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸੈਲੀ ਕਰਨਾ ਫਿਰ ਬਣਾ ਦਿਓ ਹਾਲਾਂ ਉਹ ਤਾਂ ਕਈ ਦਹਾਕੇ ਪਹਿਲਾਂ ਉਸ ਤੋਂ ਬਾਅਦ ਵੀ ਉਹਨਾਂ ਦਾ ਕੋਈ ਲੇਕਿਨ ਹੁਣ ਵਿੱਚੋਂ ਨਾ ਭਗਤ ਸਿੰਘ ਦਾ ਖਟਕੜ ਕਲਾਂ ਪਿੰਡ ਦੇ ਵਿੱਚ ਕਰੋ ਤੇ ਉਹਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਦੂਸਰੇ ਨੂੰ ਪ੍ਰੀਵੀਅਸ ਈਵਨਿੰਗ ਤੱਕ ਕੋਈ ਸੱਦਾ ਨਹੀਂ ਸੀ ਉਹਦੇ ਸ਼ਾਮਲ ਹੋਣ ਦਾ ਈਵਨ ਜਿਹੜੇ ਪਿੰਡ ਵਾਸੀ ਨੇ ਸਿਰਫ 2000 ਦੀ ਆਬਾਦੀ ਹੈ
ਉਹਨਾਂ ਨੂੰ ਵੀ ਪ੍ਰੀਵੀਅਸ ਈਵਨਿੰਗ ਕਿਹਾ ਗਿਆ ਕਿ ਜੀ ਆਓ ਤੁਸੀਂ। ਲੇਕਿਨ ਇਸ ਤੋਂ ਵੀ ਬਦਤਰ, ਕਿਉਂਕਿ ਸਵਾਲ ਇਹ ਹੈ, ਔਰ ਜਿਵੇਂ ਸਾਡੇ ਵੀਰ ਤੇਜਵਿੰਦਰ ਸਿੰਘ ਸੰਧੂ ਹੋਰਾਂ ਨੇ ਵੀ ਪੁੱਛਿਆ ਸੀ ਕਿ ਜੀ ਕਰੇਗਾ ਕੀ, ਕਰਨਾ ਤਾਂ ਨਜ਼ਰ ਆ ਰਿਹਾ ਹੈ। ਜੇ ਜਿਹੜੀ ਟੈਕਸ ਪੇਅਰਸ ਮਨੀ ਨੂੰ ਬਿਨਾਂ ਚੀਫ ਮਿਨਿਸਟਰ ਬਣਿਆ ਕਿਹਦੇ ਆਰਡਰ ਦੇ ਥੱਲੇ ਅੰਮ੍ਰਿਤਸਰ 'ਚ ਬੱਸਾਂ ਢੋਈਆਂ ਗਈਆਂ ਤੇ ਕਰੋੜਾਂ ਰੁਪਏ, ਜਿਨ੍ਹਾਂ 'ਚੋਂ ਅੱਗੋਂ ਲੱਖਾਂ ਰੁਪਏ ਜਿਹੜੇ ਨੇ ਉਸ ਗੋਦੀ ਮੀਡੀਆ ਨੂੰ ਦਿੱਤੇ ਗਏ ਪ੍ਰੋਪੇਗੇਟ ਕਰਨ ਲਈ, ਵੱਡੇ ਵੱਡੇ ਉਹਨਾਂ ਦੇ ਜਿਹੜੇ ਨੇ ਪੋਸਟਰ ਬਣਾ ਕੇ ਭਗਵੰਤ ਮਾਨ ਔਰ ਅਰਵਿੰਦ ਕੇ, ਸਿਰਫ ਪਬਲਿਸਿਟੀ ਪ੍ਰੋਪੇਗੈਂਡਾ ਐਟ ਦਾ ਟੈਕਸ ਪੇਅਰਸ ਮਨੀ ਨੂੰ ਇਸ ਉਹਦੀ ਵਰਤੋਂ ਕਰਕੇ। ਸੋ ਇਹਦੇ ਚੋਂ ਕਿਸੇ ਨੂੰ ਇਹ ਲੱਗੇ ਕਿ ਜੀ ਉਹਨਾਂ ਨੇ ਕੀ ਪ੍ਰੋਮਿਸ 6 ਮਹੀਨੇ 'ਚ ਤੁਸੀਂ ਦੇਖੋਗੇ, ਔਰ ਮੈਂ ਕੋਈ ਨਾ ਹੀ ਮੈਂ ਐਸਟ੍ਰੋਲੋਜੀ 'ਚ ਯਕੀਨ ਰੱਖਦਾ, ਨਾ ਹੀ ਮੈਂ ਕਦੇ ਕੋਈ ਪ੍ਰੋਫੈਸੀ 'ਚ ਯਕੀਨ ਰੱਖ, ਪਰ ਤੁਸੀਂ ਸਿਆਸੀ ਤੌਰ ਦੇ ਉੱਤੇ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋ 6 ਮਹੀਨੇ ਦੇ ਵਿੱਚ ਇਹ ਸਾਰਾ ਜਿਹੜਾ ਇਹਨਾਂ ਦਾ ਤਾਮ ਝਾਮ ਤੇ ਇਹਨਾਂ ਦੀ ਜਿਹੜੀ ਉਹ ਪੋਪ ਲੀਲਾ ਉਹ ਇਵੇਂ ਹੀ ਖਿੱਲਰ ਜਾਏਗੀ ਜਿਵੇਂ ਜਦੋਂ ਝੱਖੜ ਆ ਕੇ ਹਟਦਾ ਤੇ ਕੋਈ ਚੀਜ਼ ਉੱਡ ਕੇ ਕਿਤੇ ਗਈ ਹੁੰਦੀ ਹੈ, ਕਿਤੇ ਉੱਡ ਕੇ ਕਿਤੇ ਗਈ ਹੋਈ ਹੈ। ਪਹਿਲੀ ਦੌੜ ਤਾਂ ਵਜ਼ੀਰੀਆਂ ਦੇ ਵੰਡਣ ਵੇਲੇ ਹੀ ਸਾਹਮਣੇ ਆ ਗਈ ਅੰਦਰ ਕੀ ਚੱਲ ਰਿਹਾ। ਅੱਧੇ ਕ੍ਰਿਮੀਨਲ ਨੇ ਰੈਕਡ ਵਾਲੇ, 60 ਨੇ ਪੈਸੇ ਦੇ ਕੇ ਟਿਕਟਾਂ ਲਈਆਂ ਹੋਈਆਂ, ਉਹਨਾਂ ਤੋਂ ਤੁਸੀਂ ਹੁਣ ਐਕਸਪੈਕਟ ਕਰਦੇ ਹੋ ਕਿ ਵੀ ਇਹਨਾਂ ਦੀ ਮਾਈਥੋਲੋਜੀ 'ਚ ਹੀ ਕਹਿਣਾ ਹੋਏ ਕਿ ਰਾਜਾ ਹਰੀਸ਼ ਚੰਦਰ ਜਾਂ ਯੁਧਿਸ਼ਟਰ ਜਿਹੜੇ ਇਮਾਨਦਾਰੀ ਦੇ ਲਈ ਜਾਣੇ ਜਾਂਦੇ ਨੇ ਉਹ ਇਹਨਾਂ ਚੋਂ ਨਿਕਲਣਗੇ। ਇਹਨਾਂ ਚੋਂ ਉਹੀ ਨਿਕਲਣਗੇ ਜੋ ਜਿਸ ਕਿਸਮ ਦੇ ਉਹ ਨੇ। ਔਰ ਕਿਵੇਂ ਈਵਨ ਭਗਤ ਸਿੰਘ ਦੇ ਨਾਂ ਦੀ ਕੁਵਰਤੋਂ, ਹਾਲਾਂਕਿ ਇਹ ਖਬਰ ਵੀ ਪਹਿਲਾਂ ਆਈ ਕਿ ਜਿਸ ਕਮਰੇ 'ਚ ਆ ਕੇ ਭਗਵੰਤ ਮਾਨ ਬੈਠਾ, ਕਿਉਂਕਿ ਬਾਦਲ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਕੰਧ ਤੇ ਸੀ, ਅਮਰਿੰਦਰ ਦੇ ਵੇਲੇ ਵੀ ਕਾਇਮ ਰਹੀ, ਔਰ ਇਹ ਆਇਆ ਸਾਹਮਣੇ ਕਿ ਜੀ ਉਹ ਜਿਹੜੀ ਹੈ ਉਹ ਹੁਣ ਪਿੱਛੇ ਭਗਤ ਸਿੰਘ ਦੀ ਔਰ ਡਾਕਟਰ BR ਅੰਬੇਦਕਰ ਦੀ ਹੈ। ਬਹੁਤ ਸਾਰਿਆਂ ਨੇ ਗਾਲੀ ਗਲੋਚ ਸ਼ੁਰੂ ਕਰਤਾ ਕਿ ਜੀ ਉਹ ਲਾ ਦਿੱਤੀ ਫੋਟੋ ਦੂਜੇ। ਹਾਲਾਂਕਿ ਐਕਸਪਲੇਨੇਸ਼ਨ ਕਿਤੇ ਮੈਂ ਇਹ ਵੀ ਦੇਖੀ ਹੈ ਕਿ ਜੀ ਉਹ ਡਿਫਰੈਂਟ ਕਮਰੇ 'ਚ ਹੈ, ਉੱਥੋਂ ਨਹੀਂ ਲਾਈ ਗਈ, ਇਹਨੇ ਆਪਣਾ ਕਮਰਾ ਹੀ ਡਿਫਰੈਂਟ ਬਣਾਇਆ। ਲੇਕਿਨ ਇਹ ਵੀ ਇੱਕ ਸ਼ੋਸ਼ੇਬਾਜ਼ੀ ਹੈ, ਕਿਉਂਕਿ ਜਿਹੜਾ ਇਹਨਾਂ ਦਾ ਸੈਂਟਰ ਦਾ ਵੀ ਇਹਦੇ ਤੇ ਆਰਡੀਨੈਂਸ ਹੁੰਦਾ ਹੈ ਕਿ ਵੀ ਹਰ ਥਾਂ ਦੇ ਉੱਤੇ ਰਾਸ਼ਟਰਪਿਤਾ ਗਾਂਧੀ ਦੀ ਫੋਟੋ, ਐਗਜ਼ਿਸਟਿੰਗ ਪ੍ਰੈਜ਼ੀਡੈਂਟ ਭਾਰਤ ਦੇ ਪ੍ਰਾਈਮ ਮਿਨਿਸਟਰ ਔਰ ਚੀਫ ਮਿਨਿਸਟਰ ਜਿਹੜਾ ਵੀ ਹੈ ਉਹਦੀ ਫੋਟੋ। ਹੁਣ ਗਾਂਧੀ ਤੇ ਭਗਤ ਸਿੰਘ ਨੂੰ ਇੱਕ ਕਮਰੇ 'ਚ ਬੰਦ ਕਰਨਗੇ ਤੇ ਇਹ ਤਾਂ ਲੜਾਈ ਵਾਲਾ ਕੰਮ ਹੈ। ਇਹ ਤਾਂ ਚਰਖਾ ਟੁੱਟਿਆ ਹੋਣਾ ਸਵੇਰ ਤੱਕ ਬਾਪੂ ਦਾ। ਤੇ ਭਗਤ ਸਿੰਘ ਨੂੰ ਜਿਵੇਂ ਉਹਨੇ ਫਾਂਸੀ ਦੇ ਵੇਲੇ ਲਾਰਡ ਇਰਵਿਨ ਦੇ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਵੀ ਲੱਗ ਲੈਣ ਦਿੱਤਾ। ਪਰ ਜਦੋਂ ਤੁਸੀਂ ਕਰਨੀ ਨੌਟੰਕੀ ਹੈ, ਸ਼ੋਸ਼ੇਬਾਜ਼ੀ ਕਰਨੀ ਹੈ, ਔਰ ਇੱਕ ਗੱਲ ਦਾ ਧਿਆਨ ਰਹੇ ਕਿ ਜੁਝਾਰੂ ਲਹਿਰ ਦੇ ਪੀਰੀਅਡ 'ਚ ਭਗਤ ਸਿੰਘ ਦੇ ਭਣੇਵੇਂ ਕੁਲਜੀਤ ਸਿੰਘ ਢੱਟ ਜਿਹੜੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਅੰਬਾਲਾ ਜੱਟਾਂ ਪਿੰਡ ਦੇ ਸਰਪੰਚ ਸੀ, ਉਹਨਾਂ ਨੂੰ ਉਹੀ ਅਜੀਤ ਸਿੰਘ ਸੰਧੂ ਜਿਹਨੇ ਬਾਅਦ 'ਚ SSP ਤਰਨਤਾਰਨ ਹੁੰਦਿਆਂ ਹਜ਼ਾਰਾਂ ਸਿੱਖ ਨੌਜਵਾਨ ਚੁੱਕ ਕੇ ਮਾਰੇ, ਹਰੀਕੇ ਦੇ ਵਿੱਚ ਸੁੱਟੇ, ਔਰ ਜਿਨ੍ਹਾਂ ਨੇ ਈਵਨ ਜਸਵੰਤ ਸਿੰਘ ਖਾਰੜਾ ਨੂੰ ਵੀ ਸ਼ਹੀਦ ਕੀਤਾ। ਇਹੀ ਉੱਥੇ ਜਿਹੜਾ ਇੰਸਪੈਕਟਰ ਲੱਗਾ ਹੁੰਦਾ ਸੀ ਦਸੂਹੇ ਦੇ ਵਿੱਚ, ਔਰ ਉਹਨਾਂ ਨੇ ਭਗਤ ਸਿੰਘ ਦੇ ਭਣੇਵੇਂ ਨੂੰ ਵੀ ਚੁੱਕ ਕੇ ਟਾਰਚਰ ਕਰਕੇ ਜਿਹੜਾ ਉਹ ਸ਼ਹੀਦ ਕਰ ਦਿੱਤਾ ਸੀ। ਉਹ ਕੇਸ ਉਹਨਾਂ ਦੇ ਪਰਿਵਾਰ ਨੇ ਹੀ, ਭਗਤ ਸਿੰਘ ਹੋਰਾਂ ਦੀ ਭੈਣ ਬੀਬੀ ਕੁਲਵੰਤ ਕੌਰ, ਲੰਬੀ ਉਮਰ ਭੋਗ ਕੇ ਹੁਣੇ ਪਿੱਛੇ ਚੜ੍ਹਾਈ ਕੀਤੀ ਆ ਉਹਨਾਂ ਨੇ। ਹੁਣ ਉਸ ਕੇਸ 25 ਸਾਲ ਉਹਨਾਂ ਨੇ ਕੇਸ ਲੜਿਆ, ਔਰ ਫਾਈਨਲੀ ਉਸ ਪੀਰੀਅਡ ਦੇ ਵਿੱਚ ਜਿਹੜਾ ਮੇਨ ਬੰਦਾ, ਇੱਕ ਤਾਂ ਅਜੀਤ ਸਿੰਘ ਸੰਧੂ ਨੂੰ ਤਾਂ ਏਜੰਸੀਆਂ ਨੇ ਹੀ ਮਾਰ ਦਿੱਤਾ ਜਾਂ ਉਹਦੀ ਆਇਡੈਂਟੀਟੀ ਬਦਲ ਕੇ ਉਹਨੂੰ ਕਿਤੇ ਸੈਟਲ ਕਰਤਾ, ਪਰ ਉਸ ਦੇ ਨਾਲ ਜਿਹੜਾ DIG ਬਾਅਦ 'ਚ ਰਿਟਾਇਰ ਹੋਇਆ ਬਸਰਾ, ਉਹਨੂੰ ਸਜ਼ਾ ਹੋ ਗਈ ਸੀਗੀ। ਔਰ ਇਹ ਖਬਰ ਹੈ ਅੱਜ ਦੀ 16 ਮਾਰਚ 2022 ਦੇ ਹਵਾਲੇ ਨਾਲ, ਬਹੁਤ ਚਰਚਿਤ ਕੁਲਜੀਤ ਸਿੰਘ ਢੱਟ ਹੱਤਿਆਕਾਂਡ, ਸੇਵਾ ਮੁਕਤ DIG ਬਸਰਾ ਦੀ ਸਜ਼ਾ ਮੁਆਫੀ ਖਿਲਾਫ ਭੜਕਿਆ ਪੀੜਤ ਪਰਿਵਾਰ। ਟੈਕਨੀਕਲ ਟੀਮ ਨੂੰ ਮੈਂ ਕਹਾਂਗਾ, ਕਿਉਂਕਿ ਇਹ ਫੋਟੋ ਵੀ ਹੈ ਜਿਹਦੇ 'ਚ ਕਿ ਹਰਭਜਨ ਸਿੰਘ ਢੱਟ ਤੇ ਨਾਲ ਉਹਨਾਂ ਦੀਆਂ ਭਾਣਜੀਆਂ ਨੇ ਸ਼ਹੀਦ ਭਗਤ ਸਿੰਘ ਦੀਆਂ, ਗੁਰਜੀਤ ਕੌਰ ਤੇ ਪਰਮਿੰਦਰ ਕੌਰ। ਇਹ ਉੱਥੋਂ ਦੀ ਮੇਨ ਖਬਰ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਤਾਂ ਸਰਕਾਰ ਜਿਹੜੇ ਪ੍ਰੋਫੈਸਰ ਭੁੱਲਰ ਵਰਗੇ ਜਾਂ ਦੂਜੇ ਉਹਨਾਂ ਦੀਆਂ ਸਜ਼ਾਵਾਂ ਮਾਫ ਕਰਨ ਨੂੰ ਤਿਆਰ ਨਹੀਂ, ਪਰ ਇਸ ਵੇਲੇ ਅੰਬਾਲਾ ਜੱਟਾਂ ਦੇ ਸਰਪੰਚ ਕੁਲਜੀਤ ਸਿੰਘ ਢੱਟ ਹੱਤਿਆ ਮਾਮਲੇ ਦੇ ਦੋਸ਼ੀ ਰਿਟਾਇਰਡ DIG SPS ਬਸਰਾ ਦੀ ਸਜ਼ਾ ਮੁਆਫ ਕੀਤੇ ਜਾਣ ਤੇ ਰੋਸ ਜਤਾਉਂਦਿਆਂ ਢੱਟ ਦੇ ਭਰਾ ਹਰਭਜਨ ਸਿੰਘ ਢੱਟ, ਉਹਨਾਂ ਦੀ ਪਤਨੀ ਗੁਰਜੀਤ ਕੌਰ, ਭਾਣਜੀਆਂ ਸ਼ਹੀਦ ਭਗਤ ਸਿੰਘ ਪਰਮਿੰਦਰ ਕੌਰ ਤੇ ਗੁਰਜੀਤ ਕੌਰ ਦੋਨੋਂ, ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਦਿਆਂ ਕਿਹਾ
ਕਿ ਭਾਈ 1999 ਚ ਕੁਲਜੀਤ ਸਿੰਘ ਢੱਟ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ। 25 ਸਾਲ ਅਸੀਂ ਜਸਟਿਸ ਲਈ ਇੰਤਜ਼ਾਰ ਕੀਤਾ, ਇਹਨੂੰ ਸਜ਼ਾ ਹੋਈ ਔਰ ਹੁਣ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੀ ਸਜ਼ਾ ਵਧਾਉਣ ਲਈ ਅਸੀਂ ਹਾਈ ਕੋਰਟ 'ਚ ਅਪੀਲ ਕੀਤੀ ਹੋਈ ਹੈ, ਜਦੋਂ ਕਿ ਸਰਕਾਰੀ ਪੱਖ ਵੱਲੋਂ ਜ਼ਾਹਰ ਹੈ ਮੁਜਰਮ ਪੱਖ ਨੂੰ ਉਹਨਾਂ ਨੇ ਬਰੀ ਕਰਨ ਦੀ ਅਪੀਲ ਪਾਈ ਸੀ ਔਰ ਸਰਕਾਰ ਨੇ ਜਿਹੜਾ ਉਹ ਆਪਣੀ ਤਾਕਤ ਦੀ ਵਰਤੋਂ ਕਰਦੇ ਆ ਬਸਰੇ ਦੀ ਸਜ਼ਾ ਮੁਆਫ ਕਰ ਦਿੱਤੀ ਹੈ ਔਰ ਇਹ ਉਹਨਾਂ ਦੀਆਂ ਭਾਣਜੀਆਂ ਔਰ ਉਹਨਾਂ ਦੇ ਸਕੇ ਰਿਸ਼ਤੇਦਾਰ ਕਹਿ ਰਹੇ ਨੇ ਕਿ ਇੱਕ ਪਾਸੇ ਸਿਆਸੀ ਪਾਰਟੀਆਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀਆਂ ਗੱਲਾਂ ਕਰਦੀਆਂ ਨੇ, ਪਰ ਦੂਜੇ ਪਾਸੇ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਨਸਾਫ ਵੀ ਨਹੀਂ ਮਿਲ ਰਿਹਾ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਤੇ ਉਹ ਨਜ਼ਰਸਾਨੀ ਕਰ। ਹੁਣ ਇਸ ਤੋਂ ਵੱਡਾ ਪ੍ਰੂਫ ਤਾਂ ਕੋਈ ਨਹੀਂ ਕਿ ਇੱਕ ਪਾਸੇ ਤੁਸੀਂ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਖਟਕੜ ਕਲਾਂ 'ਚ ਕਰੋੜਾਂ ਰੁਪਏ ਜਿਹੜੀ ਹੈ ਟੈਕਸ ਪੇਅਰ ਮਨੀ ਨੂੰ ਵੇਸਟ ਕਰ ਰਹੇ ਹੋ ਤੇ ਉੱਥੇ ਉਹਦਾ ਹੀ ਭਣੇਵਾ ਜਿਵੇਂ ਕੋਹ ਕੇ ਮਾਰਿਆ ਗਿਆ ਔਰ ਪਰਿਵਾਰ ਨੇ 25 ਸਾਲ ਅਦਾਲਤਾਂ ਦੇ ਧੱਕੇ ਖਾ ਕੇ ਇਨਸਾਫ ਲੈਣ ਤੱਕ ਉਹ ਪਹੁੰਚੇ ਤੇ ਉਹਨੂੰ ਸਰਕਾਰ ਜਿਹੜੀ ਹੈ ਉਹਦੀ ਸਜ਼ਾ ਮੁਆਫ ਕਰ ਰਹੀ ਹੈ। ਸੋ ਇਹ ਭਗਵੰਤ ਮਾਨ ਦੀ ਅਗਵਾਈ ਤੇ ਕੇਜਰੀਵਾਲ ਦੀ ਪਾਰਟੀ ਦਾ ਪੰਜਾਬ ਚੋਂ ਜੋ ਕੁਝ ਨਿਕਲਣਾ ਹੈ ਉਸ ਦਾ ਇੱਕ ਨਮੂਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ ਫੋਰਨ ਮਿਨਿਸਟਰ ਮਾਰਚ ਮਹੀਨੇ ਦੇ ਅਖੀਰ ਵਿੱਚ ਭਾਰਤ ਦੇ ਦੌਰੇ ਤੇ ਆ ਸਕਦੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਚੀਨ ਨਾਲ ਗੱਲਬਾਤ ਦੇ 15 ਦੌਰ ਫੇਲ ਹੋ ਚੁੱਕੇ ਹਨ। ਕਿ ਭਾਰਤ ਨੇ ਚੀਨ ਸਾਹਮਣੇ ਆਪਣੀ ਹਾਰ ਮੰਨਦਿਆਂ ਜੇਤੂ ਚੀਨ ਨੂੰ ਭਾਰਤ ਦਾ ਦੌਰਾ ਕਰਨ ਦੀ ਦਾਵਤ ਦਿੱਤੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਗੁਰਬਾਣੀ ਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪੰਜਾਬੀ ਦਾ ਬੜਾ ਰਿਚ ਅਮੀਰ ਖਜ਼ਾਨਾ ਹੈ। ਜਦੋਂ ਇਹ ਅਖਾਣਾਂ ਮੁਹਾਵਰਿਆਂ ਕਹਾਵਤਾਂ ਜਾਂ ਜਿਹਨੂੰ ਇਹ ਲਘੂ ਕਹਾਣੀਆਂ ਕਹਿੰਦੇ ਨੇ ਔਰ ਸਿੱਖਿਆਦਾਇਕ ਕਹਾਣੀਆਂ ਦੀ ਗੱਲ ਹੁੰਦੀ ਹੈ ਤੇ ਅਕਸਰ ਇੱਕ ਫਰੇਜ਼ ਹੈ ਕਿ ਵੀ ਦੁਸ਼ਮਣ ਦੇ ਸਾਹਮਣੇ ਜਾ ਕੇ ਬੜਕ ਮਾਰੀ, ਉਹਨੇ ਕਿਹਾ ਜੀ ਅਸੀਂ ਸਾਨ ਹੁੰਦੇ ਤੇ ਜਦੋਂ ਉਹਨੇ ਧੌਣ ਤੋਂ ਫੜ ਲਿਆ ਤੇ ਫਿਰ ਹੱਥ ਜੋੜ ਲਏ ਜੀ ਅਸੀਂ ਗਊ ਦੇ ਜਾਏ। ਹੁਣ ਟਰਮ ਇੱਕੋ ਹੀ ਹੈ ਲੇਕਿਨ ਇਹ ਹੈ ਵੀ ਕਿਵੇਂ ਕਿੱਥੇ ਝੁਕਣਾ ਹੈ ਤੇ ਕਿੱਥੇ ਬੜਕ ਮਾਰ ਕੇ ਸਮਝਣਾ ਹੈ ਕਿ ਜੀ ਅਸੀਂ ਬਹੁਤ ਸਾਨ ਹੁੰਦੇ ਹਾਂ ਤੇ ਸਾਨ ਤੇ ਗਊ ਦੇ ਜਾਏ ਦੇ ਵਿੱਚ ਫਰਕ ਤਾਂ ਕੋਈ ਨਹੀਂ ਹੁੰਦਾ, ਲੇਕਿਨ ਇਹ ਪੋਸਚਰਿੰਗ ਹੁੰਦੀ ਹੈ ਕਿ ਵੀ ਕਿਵੇਂ ਤੁਹਾਨੂੰ ਸਾਨ ਤੋਂ ਗਊ ਦਾ ਜਾਇਆ ਬਣਾਇਆ ਜਾਂਦਾ ਹੈ ਜਦੋਂ ਸਾਹਮਣੇ ਵਾਲਾ ਤੁਹਾਡੇ ਜਿਹੜਾ ਜਾਲੀ ਸਾਨਪੁਣਾ ਹੈ ਇਸ ਦਾ ਜਿਹਨੂੰ ਕਹਿੰਦੇ ਨੇ ਕਿ ਵੀ ਉਸ ਦਾ ਜਿਹੜਾ ਬਲਫ ਹੈ ਟੂ ਕਾਲ ਆਫ ਦਾ ਬਲਫ ਕਰ ਦੇ। ਚਾਈਨਾ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਕਿਵੇਂ ਨੌਨ ਅਲਾਈਨਮੈਂਟ ਦੀ ਪਾਲਿਸੀ ਨੂੰ ਛੱਡ ਕੇ ਭਾਰਤ ਇਹੀ ਨਹੀਂ ਕਿ ਅਮਰੀਕਾ ਵੱਲ ਝੁਕਿਆ ਪਰ ਹੌਲੀ ਹੌਲੀ ਮੋਦੀ ਦੇ ਥੱਲੇ ਪਹੁੰਚਦੇ ਆ ਜਿਹੜਾ ਉਹ ਇੱਕ ਇਨਸਟਰੂਮੈਂਟ ਬਣਨ ਲਈ ਤਿਆਰ ਹੋ ਗਿਆ ਚੀਨ ਦੇ ਖਿਲਾਫ ਅਮਰੀਕਾ ਦਾ, ਜਿਹਦੇ ਲਈ ਅਸੀਂ ਹੱਥ ਠੋਕਾ ਲਫ਼ਜ਼ ਇਸਤੇਮਾਲ ਕਰਦੇ ਹਾਂ, ਪ੍ਰੌਨ ਲਫ਼ਜ਼ ਇਸਤੇਮਾਲ ਹੁੰਦਾ ਹੈ, ਕਠਪੁਤਲੀ ਇਸਤੇਮਾਲ ਹੁੰਦਾ ਜਾਂ ਉਸ ਨੂੰ ਜਮੂਰਾ ਵੀ ਅਸੀਂ ਕਹਿੰਦੇ ਹਾਂ ਆਪਣੀ ਬੋਲੀ 'ਚ ਕਿ ਵੀ ਬਣ ਗਿਆ ਜਮੂਰਾ ਇਹਨਾਂ ਦਾ। ਹੁਣ ਉਹਦੇ 'ਚ ਦੋ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਕਿ ਭਾਈ ਪਹਿਲਾਂ ਆਪਣੀ ਔਕਾਤ ਦੇਖੋ ਕਿ ਵੀ ਜਿਹਦੇ ਬਾਰੇ ਫਿਰ ਅਕਸਰ ਇਹੀ ਹੈ ਕਿ ਭਾਈ ਜ਼ਾਤ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ। ਦੇਖੋ ਨਾ ਇਹ ਵੀ ਹੈ ਕਿ ਜਿਹਨੂੰ ਹੁਣ ਤੁਸੀਂ ਦੇਖਿਆ ਹੋਏ
ਕਿ ਭਾਈ ਇਹ ਹੈ ਕਿ ਹੁਣ ਉਹ ਇਹ ਸਮਝੇ ਕਿ ਵੀ ਮੈਸ਼ ਤੀਰ ਨੂੰ ਢਾ ਲੈਣਾ ਹੈ। ਉਹ ਤਾਂ ਉਹਦੇ ਸਹਾਰੇ ਨਾਲ ਅਟਕੀ ਹੋਈ ਹੈ, ਲਟਕੀ ਹੋਈ ਹੈ। ਇੰਡੀਆ ਨੇ ਇਸ ਨੂੰ ਇਵੇਂ ਹੀ ਸਮਝਿਆ ਕਿ ਜੀ ਹੁਣ ਥਾਣੇਦਾਰ ਸਾਡਾ ਯਾਰ ਹੈ। ਅਮਰੀਕਾ ਦਾ ਇਮੇਜ ਤਾਂ ਇਹੀ ਬਣ ਗਿਆ ਸੀ ਐਜ਼ ਸੁਪਰ ਪਾਵਰ ਓਨਲੀ ਦੇ ਦੌਰ ਦੇ ਵਿੱਚ ਕਿ ਜਿਹਨੂੰ ਮਰਜ਼ੀ ਜਾ ਕੇ ਜਿੱਥੇ ਮਰਜ਼ੀ ਕੁੱਟ ਦਿਓ ਔਰ ਉਹਦਾ ਜਸਟੀਫਾਈ ਕਰ ਲਓ ਕਿ ਭਾਈ ਅਸੀਂ ਥਾਣੇਦਾਰ ਹਾਂ। ਉਹਨੇ ਕਿਹਾ ਜੀ ਵੀ ਹੁਣ ਸਈਆਂ ਸਾਡੇ ਕੋਤਵਾਲ ਨੇ ਥਾਣੇਦਾਰ ਲੱਗਾ ਹੈ, ਮੇਰਾ ਘਰ ਵਾਲਾ, ਪਰਵਾਹ ਕਾਹਦੀ ਹੈ, ਮੈਨੂੰ ਜੋ ਮਰਜ਼ੀ ਮੈਂ ਕਰਾਂ। ਔਰ ਇਸ ਸਾਰੇ ਦੌਰ ਦੇ ਵਿੱਚ ਹੀ ਫਿਰ ਅਸੀਂ ਦੇਖਦੇ ਹਾਂ ਕਿ ਕੁਆਡ ਦਾ ਕਨਸੈਪਟ ਇਹਨਾਂ ਦਾ ਨਿਕਲਦਾ ਹੈ। ਉਸ ਤੋਂ ਪਹਿਲਾਂ ਚੀਨ ਨੂੰ ਜਿਹੜਾ ਹੈ ਉਹ ਅੱਖਾਂ ਦਿਖਾਉਣ ਦੀ ਲਾਈਨ ਦੇ ਥੱਲੇ ਜਿਵੇਂ ਇਹਨਾਂ ਨੇ ਐਨਕਰੋਚਮੈਂਟ ਦੀ ਲਾਈਨ ਲੈਣੀ ਸ਼ੁਰੂ ਕੀਤੀ। ਹਾਲਾਂਕਿ ਚਾਈਨਾ ਨੇ ਇਹੀ, ਅਸੀਂ ਅੱਗੇ ਵੀ ਰਿਪੀਟ ਕਰਦੇ ਹਾਂ, ਕੁਝ ਚੀਜ਼ਾਂ ਬਾਰ-ਬਾਰ ਦੁਹਰਾਈਆਂ ਜਾਂਦੀਆਂ ਨੇ ਕਿਉਂਕਿ ਨਵੇਂ ਵਿਊਅਰਸ ਵੀ ਜੁੜਦੇ ਨੇ ਔਰ ਕਈ ਵਾਰੀ ਤੁਹਾਨੂੰ ਕਰੰਟ ਕੰਟੈਕਸਟ ਸਮਝਾਉਣ ਦੇ ਲਈ ਪਾਸਟ ਦੇ ਨਾਲ ਵੀ ਜੁੜਨਾ ਪੈਂਦਾ ਕਿ ਇਹ ਜਿਹੜਾ ਜਿਹਨੂੰ ਮੈਕਮੋਹਨ ਲਾਈਨ ਕਿਹਾ ਜਾਂਦਾ ਹੈ 1893 ਦੇ ਵਿੱਚ ਡਿਊਰੈਂਟ ਲਾਈਨ ਜਿਹੜਾ ਅੱਜ ਵੀ ਝਗੜੇ ਦਾ ਕਾਰਨ ਹੈ, ਉਹ ਪਾਕਿਸਤਾਨ ਅਫਗਾਨਿਸਤਾਨ ਦੇ ਬਾਰਡਰ ਦੇ ਨਾਲ ਜਾ ਕੇ ਜੁੜਦਾ ਹੈ। ਔਰ 1920 ਤੱਕ ਪਹੁੰਚਦੇ ਆ ਮੈਕਮੋਹਨ ਲਾਈਨ ਜਿਹਦੇ ਥੱਲੇ ਮੌਜੂਦਾ ਜਿਹਨੂੰ LAC ਲਾਈਨ ਆਫ ਐਕਚੁਅਲ ਕੰਟਰੋਲ ਕਿਹਾ ਜਾਂਦਾ ਹੈ, ਜਿਹਨੂੰ ਇਹਨਾਂ ਨੇ ਡਰਾ ਕੀਤਾ ਬ੍ਰਿਟਿਸ਼ ਐਮਪਾਇਰ ਨੇ। ਉਹਨਾਂ ਜ਼ਮਾਨਿਆਂ 'ਚ ਹਾਲਾਂਕਿ ਬਹੁਤ ਵੀਕ ਰਜੀਮ ਸੀ ਚਾਈਨੀਜ਼ ਦੂਜੇ, ਉਦੋਂ ਵੀ ਉਹਨਾਂ ਨੇ ਨਹੀਂ ਸੀ ਮੰਨਿਆ, ਕਦੇ ਵੀ ਨਹੀਂ ਮੰਨਿਆ ਉਹਨਾਂ ਨੇ। ਔਰ ਜ਼ਾਹਿਰ ਹੈ 47 ਤੱਕ ਪਹੁੰਚਦੇ ਆ, ਭਾਰਤ ਔਰ ਪਾਕਿਸਤਾਨ ਦੋ ਮੁਲਕ ਸਬ ਕੰਟੀਨੈਂਟ ਚੋਂ ਨਿਕਲਦੇ ਨੇ। ਬਹੁਤ ਸਾਰਾ ਬਾਰਡਰ ਭਾਰਤ ਦੇ ਨਾਲ ਲੱਗਦਾ ਚਾਈਨਾ ਦਾ, ਉਹੀ ਪੁਰਾਣੀ ਹੱਦਬੰਦੀ। ਹੁਣ ਚਾਈਨਾ ਜਿਹੜਾ ਕਿ ਉਹ ਸਾਰੇ ਦੇ ਨਾਲ ਇੱਕੋ ਵੇੜੇ ਉਹ ਆਪਣੇ ਗਦਾਰ ਨਾਲ ਵੀ ਚਿਆਂਗ ਕਾਈ ਸ਼ੇਕ ਜਿਹੜਾ ਦੌੜ ਗਿਆ ਫਾਰਮੂਸਾ ਤਾਈਵਾਨ, ਜਿਹਦਾ ਇੱਕ ਵੱਖਰਾ ਝਗੜਾ ਹੈ, ਇਹ ਵੀ ਲੈਫਟ ਓਵਰ ਨੇ ਹਿਸਟਰੀ ਦੇ ਕਲੋਨੀਅਲ ਪੀਰੀਅਡ ਦੀ। ਤੇ ਦੂਸਰੇ ਪਾਸੇ ਉਹਨਾਂ ਨੇ ਭਾਰਤ ਜਿਹੜਾ 47 ਦੇ ਵਿੱਚ ਆਜ਼ਾਦ ਹੁੰਦਾ ਹੈ ਔਰ ਮਾਓ ਸੇ ਤੁੰਗ, ਚੌਇਨ ਲਾਈ ਜਿਹਨਾਂ ਦਾ ਭਾਰਤ ਪ੍ਰਤੀ ਨਰਮ ਰਵੱਈਆ ਸੀ, ਉਹ ਸਮਝਦੇ ਸੀ ਕਿ ਵੀ ਜਿਵੇਂ ਸਾਨੂੰ ਕਲੋਨੀਅਲ ਪਾਵਰਸ ਨੇ ਦੱਬਿਆ, ਐਕਸਪਲੋਇਟ ਕੀਤਾ, ਇਹ ਵੀ ਅਲਟੀਮੇਟਲੀ ਬ੍ਰਿਟਿਸ਼ ਕਾਲੋਨੀ ਸੀ। ਔਰ ਉਹਨਾਂ ਨੇ ਇੱਕ ਚੰਗੇ ਦੌਰ ਦੇ ਨਾਲ 50ਵਿਆਂ ਦੇ ਵਿੱਚ ਇਹ ਸ਼ੁਰੂ ਕੀਤਾ ਕਿ ਵੀ ਇਹ ਅਸੀਂ ਸਾਰਾ ਹੱਲ ਕਰ ਲਈਏ। ਲੇਕਿਨ ਜਿਵੇਂ ਇਹਨਾਂ ਦੇ ਦਿਮਾਗ ਖਰਾਬ ਸੀ, ਜਿਵੇਂ ਮੋਦੀ ਦਾ ਦਿਮਾਗ ਖਰਾਬ ਹੋਇਆ, ਨਹਿਰੂ ਦਾ ਵੀ 1960 ਚ ਗੋਆ ਤੋਂ ਬਾਅਦ ਉਹਨੂੰ ਲੱਗਿਆ ਵੀ ਸਾਡੀ ਫੌਜ, ਅੱਛਾ ਉਹ ਤੁਸੀਂ ਗੋਆ 'ਚ ਤਾਂ ਕਿੰਨੇ ਸਪਾਈ ਸੀ ਪੁਰਤਗਾਲ ਦੇ, ਤਾਂ ਉਹਨਾਂ ਨੇ ਤੇ ਲੜਨਾ ਵੀ ਨਹੀਂ ਯੋਗ ਸਮਝਿਆ। ਔਰ ਲੁੱਕ ਈਸਟ ਦੇ ਨਾਂ ਥੱਲੇ ਫਿਰ ਨਹਿਰੂ ਦੀ ਜਿਹੜੀ ਲਾਈਨ ਸੀ ਔਰ ਜੋ 62 ਦੇ ਵਿੱਚ ਇੰਡੀਆ ਦੀ ਹਿਊਮਿਲੇਸ਼ਨ ਹੋਈ, 40,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਵੀ ਗਵਾਈ, ਜੁੱਤੀਆਂ ਵੀ ਖਾਧੀਆਂ ਔਰ ਫਿਰ ਨਹਿਰੂ ਵਿਦਨ 2 ਇਅਰਸ ਮਰ ਜਾਂਦਾ 27 ਮਈ 1964 ਨੂੰ। ਹੁਣ ਉਦੋਂ ਵੀ ਚੌਇਨ ਲਾਈ ਪ੍ਰਾਈਮ ਮਿਨਿਸਟਰ ਔਰ ਉਹਨਾਂ ਦਾ ਭਾਰਤ ਨੂੰ ਕਹਿਣਾ ਸੀ ਕਿ ਜੀ ਬੈਠ ਕੇ ਇਸ ਨੂੰ ਹੱਲ ਕਰ ਲਓ, ਇਹ ਜਿਹੜਾ ਬਾਰਡਰ ਲਾਈਨ ਅਸੀਂ ਸਿੱਧਾ ਕਰ ਲਈਏ। ਉਦੋਂ ਵੀ ਦਿਲਵਦੀ ਦਿਖਾਈ। ਇਹੀ ਕੰਮ ਜਦੋਂ ਇਹ ਮੋਦੀ ਆਂਦਾ ਹੈ ਜੀ, ਅਰੁਣਾਚਲ ਪ੍ਰਦੇਸ਼ ਸਟੇਟ ਆਫ ਦਾ ਰਾਈਜ਼ਿੰਗ ਸਨ, ਉੱਥੇ ਅਸੀਂ ਬਾਰਡਰ ਡਿਵੈਲਪ ਕਰ ਲਏ। ਦਲਾਈ ਲਾਮੇ ਨੂੰ ਨਹਿਰੂ ਨੇ ਵੀ ਜਿਹੜਾ ਪੁਸ਼ਤਪਨਾਹ ਦਿੱਤੀ ਸੀ, ਇਹਨਾਂ ਨੇ ਉਹਨੂੰ ਹੋਰ ਚੰਬਲਾਣਾ ਸ਼ੁਰੂ ਕੀਤਾ ਕਿਉਂਕਿ ਅਮਰੀਕਾ ਦੇ ਵਿੱਚ ਟਰੰਪ ਦੇ ਆਂਦੇ ਆ ਉਹਨਾਂ ਦੀ ਰੈਕਗਨੀਸ਼ਨ ਵਾਲੀ ਲਾਈਨ ਵੀ ਸ਼ੁਰੂ ਹੋ ਗਈ। ਬਾਅਦ ਜਾਂਦਾ ਜਾਂਦਾ ਟਰੰਪ ਨੇ ਗਵਰਨਮੈਂਟ ਇਨ ਐਗਜ਼ਾਈਲ ਵੀ ਉਹਨਾਂ ਦੀ ਰੈਕਗਨਾਈਜ਼ ਕਰ ਲਈ। ਹੁਣ ਇਸ ਦੌਰੇ ਦੇ ਵਿੱਚ ਚਾਈਨਾ ਨੇ ਜ਼ਰੂਰੀ ਸਮਝਿਆ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਟੂ ਪੁੱਟ ਹਿਮ ਇਨ ਹਿਜ਼ ਪਲੇਸ, ਕਿ ਇਹਨੂੰ ਹੁਣ ਜਿਹੜਾ ਟਿਕਾਣੇ ਤੇ ਰੱਖ ਦਿਓ ਜੋ ਇਹਨਾਂ ਦੀ ਆਨੇ ਵਾਲੀ ਥਾਂ ਹੈ। ਔਰ ਉਹਦੇ 'ਚ ਗਲਵਾਨ 'ਚ ਜੂਨ 2020 'ਚ ਔਰ ਫਿਰ ਅਸੀਂ ਦੂਸਰੇ ਹਾਲਾਂ ਉਸ ਤੋਂ 2 ਸਾਲ ਪਹਿਲਾਂ ਡੋਕਲਾਮ ਦੇ ਮਾਮਲੇ 'ਚ ਵੀ ਇੰਡੀਆ ਨੇ ਆਊਟ ਆਫ ਦਾ ਵੇ ਜਾ ਕੇ, ਉੱਥੇ ਕੋਈ ਭੂਟਾਨ ਨਾਲ ਬਾਰਡਰ ਨਹੀਂ ਲੱਗਦਾ ਹੈ, ਭੂਟਾਨ ਦਾ ਬਾਰਡਰ ਲੱਗਦਾ ਚਾਈਨਾ ਨਾਲ, ਇੰਡੀਆ ਦਾ ਨਹੀਂ ਲੱਗਦਾ ਹੈ ਡੋਕਲਾਮ। ਹੁਣ ਇਸ ਸਾਰੇ ਤੋਂ ਬਾਅਦ ਹੁਣ ਇਸ ਵਾਕਿਆ ਨੂੰ ਵੀ ਆਲਮੋਸਟ 2 ਸਾਲ ਹੋ ਜਾਣੇ ਨੇ। ਫਿਰ ਕੱਲਾ ਗੱਲ ਗਲਵਾਨ ਤੇ ਨਹੀਂ ਹੋਈ, ਪੈਂਗੋਂਗ ਸੋ ਲੇਕ, ਡੈਪਚੌਂਗ, ਡੈਪਸੌਂਗ, 5-6 ਥਾਵਾਂ ਤੇ ਉਹਨਾਂ ਨੇ ਈਸਟਰਨ ਲਦਾਖ ਔਰ ਦੂਸਰੇ ਅੱਗੇ ਐਡਵਾਂਸਮੈਂਟ ਕਰ ਲਈ, ਐਂਟਰੈਂਚਮੈਂਟ ਕਰ ਲਈ, ਡੋਕਲਾਮ 'ਚ ਪੱਕੇ ਤੌਰ ਤੇ ਬੈਠ ਗਏ। ਹੁਣ ਇੰਡੀਆ ਅਮਰੀਕਾ ਵੱਲ ਉਹਨਾਂ ਨੂੰ ਤਾਂ ਸੀ ਕਿ ਵੀ ਅਸੀਂ ਜਿਹੜਾ ਉਹ ਬੱਗੀ ਅੱਖੀ ਮਾਰੇ ਗਏ। ਫਿਰ ਉਹਨਾਂ ਨੂੰ ਲੱਗਾ ਵੀ ਕੋਈ ਨਹੀਂ, ਚਾਈਨਾ ਦਾ ਅਸੀਂ ਐਪਸ ਬੈਨ ਕਰਤੀਆਂ, ਇੱਧਰ ਕਰਤਾ ਉੱਧਰ ਕਰਤਾ, ਇਹ ਭੁੱਲ ਗਏ ਕਿ ਵੀ ਉਹ ਹੋਰ ਹੀ ਪਾਣੀਆਂ ਦੇ ਜਿਹੜੇ ਨੇ ਤਾਰੂ ਨੇ, ਬਹੁਤ ਸਾਰੇ ਪਤਨਾਂ ਦੇ ਤਾਰੂ ਨੇ ਜਿਹਨੂੰ ਕਿਹਾ ਜਾਂਦਾ ਵੀ ਇਹ ਤੁਹਾਡੀਆਂ ਐਪਾਂ ਉਪਾਂ ਨਾਲ ਕੀ ਹੈ। ਔਰ ਰਿਪੋਰਟ ਨਾਲ ਇਹ ਆਂਦੀ ਗਈ ਕਿ ਜੀ ਇਸ ਸਾਲ 2021 'ਚ $10 ਬਿਲੀਅਨ ਦੀ ਟ੍ਰੇਡ ਹੋਰ ਵੱਧ ਗਈ
ਹੁਣ 100 ਬਿਲੀਅਨ ਪਲੱਸ ਦੀ ਹੋ, ਕਿਉਂਕਿ ਇਹਨਾਂ ਦਾ ਗੁਜ਼ਾਰਾ ਹੀ ਨਹੀਂ ਹੋ ਸਕਦਾ। ਸਾਰਾ ਕੁਝ ਜੋ ਚੱਲ ਰਿਹਾ ਅਮਰੀਕਾ ਨੇ ਵੀ ਦੇਖ ਲਿਆ ਹੈ। ਟਰੰਪ ਦੀ ਲਾਈਨ ਵੀ ਹਾਰਸ਼ ਸੀ, ਲੇਕਿਨ ਟਰੰਪ ਪੀਰੀਅਡ 'ਚ ਮੋਰ ਇੰਪੋਰਟ ਹੋਈ ਚਾਈਨਾ ਤੋਂ, ਕਿਉਂਕਿ ਉਹਨਾਂ ਨੇ ਮਾਰਕੀਟ ਇਸ ਕਿਸਮ ਦੀ ਕ੍ਰੀਏਟ ਕਰਕੇ ਉਹਨੂੰ ਕਰ ਦਿੱਤਾ ਹੈ ਕਿ ਵੀ ਉਹ ਅਫੋਰਡ ਹੀ ਨਹੀਂ ਕਰ ਸਕਦਾ ਕੋਈ ਉਹਨਾਂ ਨੂੰ ਬਾਹਰ ਕੱਢਣਾ। ਹੁਣ ਇਸ ਸਾਰੇ ਦੇ ਚੱਲਦਿਆਂ ਚਾਈਨਾ ਨੇ ਫਿਰ ਵੀ ਇਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ। ਕੁਆਡ ਵਗੈਰਾ ਤਾਂ ਬਾਅਦ 'ਚ ਸਾਹਮਣੇ ਆਉਂਦਾ ਕਿ ਬਈ ਮਤ ਕਰੋ ਇਹ ਕੰਮ। ਹੁਣ 15 ਦੌਰ ਗੱਲਬਾਤ ਦੇ ਜਿਹੜੀ ਕਮਾਂਡਰ ਲੈਵਲ ਇੱਧਰ ਹੋਈ, ਚਸ਼ੂਲ ਹੋਈ, ਦੂਜੇ ਪਾਸੇ ਹੋਈ, 15ਵਾਂ ਰਾਊਂਡ ਹੁਣੇ ਹੀ ਕੁਝ ਦਿਨ ਪਹਿਲਾਂ ਹੀ ਖਤਮ ਹੋਇਆ। ਕੋਈ ਇਹਨਾਂ ਦੇ ਹੱਥ ਪੱਲੇ ਨਹੀਂ ਪਿਆ। ਔਰ ਜਿਹੜਾ ਇਹਨਾਂ ਦਾ ਔਰ ਜਿਹੜੀ ਇਸ ਸਾਰੇ ਦੀ ਇਹਨੂੰ ਟ੍ਰੈਵੈਸਿਟੀ ਕਹੋ, ਇਸ ਨੂੰ ਆਇਰਨੀ ਕਹੋ ਔਰ ਇਸ ਨੂੰ ਮਜ਼ਾਹੀਆ ਅੰਦਾਜ਼ ਕਹੋ ਵੀ ਕਿਆ ਕਹਿਣੇ ਮੋਦੀ ਅਮਿਤ ਸ਼ਾਹ ਦੇ, ਕਿ ਇਸ ਸਾਰੇ ਪੀਰੀਅਡ 'ਚ ਹਜ਼ਾਰਾਂ ਸਕੁਅਰ ਕਿਲੋਮੀਟਰ ਜ਼ਮੀਨ ਗਵਾ ਕੇ, ਕਿੰਨੇ ਆਪਣੇ 20 ਤੋਂ ਜ਼ਿਆਦਾ ਸੋਲਜਰ ਮਰਵਾ ਕੇ, ਕਿੰਨੇ ਜਿਹੜੇ ਨੇ ਪ੍ਰਿਜ਼ਨਰ ਆਫ ਵਾਰ ਬਣੇ ਜਿਹੜੇ ਉਹਨਾਂ ਨੇ ਮੋੜ ਦਿੱਤੇ। ਇਹਨਾਂ ਦੇ ਮੂੰਹੋਂ ਨਹੀਂ ਨਿਕਲਿਆ ਕਿ ਚੀਨ ਨੇ ਸਾਡੇ ਤੇ ਹਮਲਾ ਕੀਤਾ ਜਾਂ ਚੀਨ ਅਮਰੀਕਾ ਤੋਂ ਹੋ ਗਿਆ ਇੰਟੀਮੀਡੇਟਿੰਗ ਇਹ ਉਹ। ਔਰ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਚਾਈਨਾ ਦਾ ਉਹਦੇ 'ਚ ਇੰਡੀਆ ਦੇ ਵਿੱਚ, ਉਹਦਾ ਕਿਤੇ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹਨੇ ਪੁੱਛਿਆ ਜਰਨਲਿਸਟ ਨੇ ਕਿ ਵੀ ਜਿਹੜਾ ਕਿਉਂ ਨਹੀਂ ਇਹ ਕਿਹਾ ਜਾਂਦਾ ਵੀ ਚਾਈਨਾ ਜਿਹੜਾ ਉਹ ਹਮਲਾਵਰ ਹੈ ਔਰ ਦੂਜਾ ਉਹਨੇ ਕਿਹਾ ਜੀ ਭਾਰਤ ਨੇ ਸਾਨੂੰ ਮਨਾ ਕੀਤਾ ਕਹਿਣ ਤੋਂ। ਇੰਨਾ ਡਰ, ਇੰਨਾ ਖੌਫ, ਔਰ ਫਿਰ ਇਹਦੇ ਬਾਵਜੂਦ ਇਹ ਜਿਹੜੀ ਬੜਕ ਹੁੰਦੀ ਹੈ ਜੇ ਅਸੀਂ ਸਾਨ ਹੁੰਦੇ ਹਾਂ। ਜੈ ਸ਼ੰਕਰ ਨੇ ਪਿਛਲੇ ਦਿਨਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਕੀ ਚਾਈਨਾ ਨਾਲ ਤੁਹਾਡੇ ਨਾਰਮਲ ਰਿਲੇਸ਼ਨ ਹੋਣਗੇ, ਤੇ ਉਹਦੇ 'ਚ ਜੈ ਸ਼ੰਕਰ ਨੇ ਕਿਹਾ ਸੀ ਕਿ ਜੀ ਇਫ ਦਾ ਮੋਦੀ ਗਵਰਨਮੈਂਟ ਐਕਸੈਪਟਸ ਦਾ ਪ੍ਰਪੋਜ਼ਲ ਫॉर ਦਾ ਵਿਜ਼ਿਟ it would mark a shift in its stand articulated by External Affairs Minister S. Jaishankar that there can be no business as usual between the two countries until there is complete disengagement and de-escalation of the massive troop built up along the line of actual control. ਹੁਣ ਇਹ ਜੈਸ਼ੰਕਰ ਦੀ ਕੰਸਿਸਟੈਂਟ ਪੋਜੀਸ਼ਨ ਹੈ ਕਿ ਜੀ ਨਾਰਮਲ ਰਿਲੇਸ਼ਨਸ ਨਹੀਂ ਹੋ ਸਕਦੇ ਜਦੋਂ ਤੱਕ ਚੀਨ ਜਿਹੜਾ ਹੈ ਉਹ ਡੀ-ਐਸਕੇਲੇਸ਼ਨ ਨਹੀਂ ਕਰਦਾ, ਜਿਹੜਾ ਟਰੂਪ ਬਿਲਡਅਪ ਕੀਤਾ, ਮਤਲਬ ਕਿ ਜਿਹੜੀਆਂ ਪੋਜੀਸ਼ਨਾਂ ਲਈਆਂ ਉਹਨਾਂ ਤੋਂ ਪਿੱਛੇ ਨਹੀਂ ਹਟਦਾ। ਹੁਣ ਇਹ ਪੋਜੀਸ਼ਨ ਦੇਖ ਲਓ। ਔਰ ਹੁਣ ਤੁਸੀਂ ਖਬਰ ਜਿਹੜੀ ਮੈਂ ਡਿਸਕਸ ਕਰਨ ਲੱਗਾ, ਇੰਡੀਆ ਚਾਈਨਾ ਇਨ ਟਾਕਸ ਓਵਰ ਫੋਰਨ ਮਿਨਿਸਟਰ ਵੈਂਗ ਯੀਜ਼ ਵਿਜ਼ਿਟ। month end visit could mark turn around in relations between the neighbors। ਹੁਣ ਇਹ ਖਬਰ ਹੈ ਕਿ ਚਾਈਨਾ ਦੇ ਸਟੇਟ ਕਾਉਂਸਲਰ ਤੇ ਫੋਰਨ ਮਿਨਿਸਟਰ ਵਿੰਗ ਹੀ could visit India later this month, the first such visit by a Chinese official since the crisis along the line of actual control sparked by the Chinese military transgressions in April 2020। ਹੁਣ ਹਾਲਾਂ ਇਹ ਖਬਰ ਅਜੇ ਆਇਆ ਤਾਂ ਨਹੀਂ ਹੈ, ਲੇਕਿਨ ਇਸ ਤੋਂ ਇੰਡੀਕੇਸ਼ਨ ਹੈ। ਔਰ ਕਿਉਂਕਿ ਚਾਈਨੀਜ਼ ਮੀਡੀਆ 'ਚ ਵੀ ਸੀ ਆਲਰੇਡੀ, ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਨੇ 26 ਮਾਰਚ ਨੂੰ ਨੇਪਾਲ ਜਾਣਾ ਹੈ, ਫਿਰ ਉਸ ਦਾ ਜਿਹੜਾ ਪਾਕਿਸਤਾਨ ਦਾ ਵੀ ਦੌਰਾ ਉਹਦੇ ਨਾਲ ਜੁੜ ਰਿਹਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਚਾਈਨਾ ਇਸ ਵਾਰ ਜਿਹੜੀ ਬ੍ਰਿਕਸ ਇਹਨਾਂ ਦੀ ਆਰਗੇਨਾਈਜੇਸ਼ਨ ਹੈ, ਜਿਹਦੇ 'ਚ ਬ੍ਰਾਜ਼ੀਲ ਹੈ, ਰਸ਼ੀਆ ਹੈ, ਇੰਡੀਆ ਹੈ, ਚਾਈਨਾ ਹੈ ਔਰ ਸਾਊਥ ਅਫਰੀਕਾ, ਉਹਦਾ ਵੀ ਹੈਡ ਹੈ, ਉਹ ਵੀ ਕਿਤੇ ਨਾ ਕਿਤੇ ਮੀਟਿੰਗ ਹੋਣੀ ਹੈ। ਸੋ ਜੇ ਇਹ ਹੁੰਦੀ ਹੈ ਪੋਸੀਬਲ, ਜਿਹੜੀ ਲੱਗਦਾ ਹੈ ਕਿ ਜਦੋਂ ਇਸ ਲੈਵਲ ਤੇ ਗੱਲ ਆ ਜਾਏ, ਆਲਰੇਡੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਫਿਰ ਭਾਰਤ ਦੇ ਉੱਤੇ ਇਹ ਗੱਲ ਬਿਲਕੁਲ ਠੀਕ ਟੁਕੇਗੀ ਕਿ ਉਹਨਾਂ ਨੇ ਮੰਨ ਲਿਆ ਕਿ ਚੀਨ ਨੇ ਜੋ ਉਹਨੇ ਪੋਜੀਸ਼ਨ ਲਈ ਹੈ ਉੱਥੇ ਹੀ ਰਹਿਣਾ, ਉਹਨਾਂ ਨੇ ਪਿੱਛੇ ਨਹੀਂ ਹਟਣਾ। ਤੇ ਇਹਨਾਂ ਨੇ ਜਾ ਕੇ ਇਹ ਮੰਨ ਲਿਆ ਕਿ ਜੀ ਤੁਸੀਂ ਹਜ਼ੂਰ ਸਾਡੇ ਮਾਈ ਬਾਪ, ਅਸੀਂ ਉਹੀ ਹੈ ਜੋ ਪਹਿਲਾਂ ਹੁੰਦੇ ਸੀ, ਜਿਹੜੇ ਵਿੱਚ ਵਿਚਾਲੇ ਸਾਡਾ ਫਤੂਰ ਸੀ ਉਹ ਸਾਡਾ ਜਾਂਦਾ ਲੱਗਾ। ਤੇ ਫਿਰ ਕੋਈ ਹੋਰ ਪੰਜਾਬੀ ਕਿਸੇ ਖੂੰਜੇ 'ਚ ਬਹਿ ਕੇ ਕਹੇਗਾ ਵੀ ਇਹਨਾਂ ਦਾ ਹਾਲ ਦੇਖ ਲਓ ਕਿ 100 ਗੰਢੇ ਵੀ ਖਾਦੇ ਤੇ 100 ਜੁੱਤੀਆਂ ਵੀ ਖਾਧੀਆਂ। ਹੁਣ ਇਹ ਜਦੋਂ ਮਾਰਚ ਐਂਡ 'ਚ ਆਏਗਾ, ਇਹ ਫਿਰ ਹੁਣ ਬਾਕੀ ਅਖਾਣ ਅਸੀਂ ਉਦੋਂ ਲਈ ਰਿਜ਼ਰਵ ਰੱਖ ਲੈਨੇ। ਔਰ ਅਖੀਰ 'ਚ ਅਸੀਂ ਜਿਵੇਂ ਅੱਜ ਦਾ ਵਿਚਾਰਦੇ ਹਾਂ, ਸ੍ਰੀ ਰਾਗ ਦੀ ਬਾਣੀ ਚੱਲ ਰਹੀ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਹਰ ਭਗਤਾਂ ਹਰ ਧਨ ਰਾਸ ਹੈ, ਗੁਰ ਪੂਛ ਕਰੈ ਵਾਪਾਰ, ਹਰ ਨਾਮ ਸਲਾਹਨ ਸਦਾ ਸਦਾ, ਵਖਰ ਹਰ ਨਾਮ ਆਧਾਰ, ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਗੁਰ ਪੂਰੈ ਹਰ ਨਾਮ ਦ੍ਰਿੜਾਇਆ,
हर भगतां अतुट भंडार पाई रे, इस मन को समझाए, ये मन आलस क्या करें, गुरमुख नाम ध्याए रहाओ। ਅੱਛਾ ਜਿਵੇਂ ਰਹਾਉ ਦੀ ਤੁਕ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਸੈਂਟਰਲ ਆਈਡੀਆ ਹੁੰਦਾ ਹੈ, ਫਿਰ ਉਵੇਂ ਹੀ ਪਿਆਰ ਦੇ ਨਾਲ ਮਨੁੱਖ ਨੂੰ, ਇਨਸਾਨ ਨੂੰ ਸਮਝਾਇਆ, ਭਾਈ ਰੇ, ਹੇ ਮੇਰੇ ਵੀਰ, ਹੇ ਮੇਰੇ ਭਰਾ, ਹੇ ਭਾਜੀ, ਭਾਈ ਰੇ, ਇਸ ਮਨ ਕੋ ਸਮਝਾਏ, ਕਿ ਇਹ ਮਨ ਨੂੰ ਸਮਝਾ, ਬਿਲਕੁਲ ਇਸ ਮਨ ਨੂੰ ਇਹ ਗੱਲ ਮਤ ਦੇ ਕਿ ਇਹ ਮਨ ਆਲਸ ਕਿਆ ਕਰੇ, ਕਿ हे ਮੇਰੇ ਮਨ, ਤੂੰ ਆਲਸੀ ਕਿਉਂ ਹੁੰਦਾ ਜਾਂਦਾ ਹੈ, ਗੁਰਮੁਖ ਨਾਮ ਤੇ ਆਏ, ਤੂੰ ਗੁਰਮੁਖ ਬਣ, ਉੱਠ, ਉਦਮ ਕਰ, ਆਪਣੇ ਜੀਵਨ ਦੇ ਵਿੱਚ ਰੱਬ ਦੀ ਯਾਦ ਨੂੰ, ਰੱਬ ਦੇ ਨਾਂ ਨੂੰ ਲਿਆ, ਉਸ ਦੇ ਨਾਮ ਨੂੰ ਧਿਆਓ, ਕਿਉਂਕਿ ਹਰ ਭਗਤਾਂ ਹਰ ਧਨ ਰਾਸ ਹੈ, ਗੁਰ ਪੂਛ ਕਰੈ ਵਾਪਾਰ। ਜਿਹੜੇ ਰੱਬ ਦੇ ਬੰਦੇ ਨੇ, ਰੱਬ ਦੇ ਭਗਤ ਨੇ, ਉਹਨਾਂ ਦੀ ਕੈਪੀਟਲ, ਉਹਨਾਂ ਦੀ ਰਾਸ ਪੂੰਜੀ ਰੱਬ ਦਾ ਨਾਮ ਹੈ, ਨਾਮ ਦਾ ਧਨ ਹੈ। ਉਹ ਗੁਰੂ ਤੋਂ ਮਤ ਲੈ ਕੇ ਜਿਹੜਾ ਇਸ ਨਾਮ ਧਨ ਦਾ ਵਪਾਰ ਕਰਦੇ ਨੇ। ਇਸ ਦਾ ਮਤਲਬ ਹੀ ਇਹ ਹੈ ਕਿ ਗੁਰੂ ਦੀ ਮਤ ਦੇ ਅਨੁਸਾਰ ਜੀਵਨ ਜਿਉਣਾ ਤੇ ਨਾਮ ਦੇ ਧਨ ਨੂੰ, ਕਿਉਂਕਿ ਥਾਂ ਥਾਂ ਇਹ ਕਿਹਾ ਕਿ ਭਾਈ ਇਹ ਉਹ ਧਨ ਹੈ ਕਿ ਜਿਸ ਨੂੰ ਨਾ ਚੋਰ ਚੁਰਾ ਸਕਦਾ ਹੈ, ਅਗਨ ਨਾ ਦਹਿ, ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੇ, ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤਹੂ ਨਾ ਜਾਵੇ। ਕਿ ਇਹਨੂੰ ਅੱਗ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ, ਚੋਰ ਇਹਦੀ ਚੋਰੀ ਨਹੀਂ ਕਰ ਸਕਦਾ, ਇਸ ਧਨ ਨੂੰ ਇਕੱਠਾ ਕਰ। ਸੋ ਗੁਰ ਪੂਛ ਕਰੈ ਵਾਪਾਰ, ਹਰ ਨਾਮ ਸਲਾਹਨ ਸਦਾ ਸਦਾ, ਵੱਖਰ ਹਰ ਨਾਮ ਆਧਾਰ। ਕਿ ਉਸ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖੋ ਔਰ ਇਹੀ ਲੱਗੇ ਕਿ ਬਈ ਇਹੀ ਨਾਮ ਦਾ ਆਧਾਰ ਸਾਡਾ ਜਿਹੜਾ ਇਹ ਸਾਡੀ ਅਸਲ ਰਾਸ ਪੂੰਜੀ ਹੈ। ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਕਿ ਪੂਰੇ ਗੁਰੂ ਨੇ ਰਹਿਮਤ ਕਰਕੇ ਮੈਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ ਹੈ, ਹਰੀ ਦਾ ਨਾਮ ਦ੍ਰਿੜ ਕਰਾ ਦਿੱਤਾ ਹੈ। ਔਰ ਰੱਬ ਦੀ ਬੰਦਗੀ ਭਗਤੀ ਇਹ ਇੱਕ ਐਸਾ ਨਾਮ ਦਾ ਖਜ਼ਾਨਾ ਹੈ ਜਿਹੜਾ ਕਦੇ ਮੁੱਕਦਾ ਨਹੀਂ ਹੈ, ਜਿਹੜਾ ਟੁੱਟਦਾ ਨਹੀਂ ਹੈ, ਅਤੁੱਟ ਭੰਡਾਰ। ਔਰ ਫਿਰ ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵੇ, ਦੁਬਿਧਾ ਬੋਲ ਖੁਆਰ, ਸੋ ਜਨ ਰਲਾਇਆ ਨਾ ਰਲੈ, ਜਿਸ ਅੰਤਰ ਵਿਵੇਕ ਵਿਚਾਰ। ਹਰ ਭਗਤ ਹਰ ਕਾ ਪਿਆਰ ਹੈ ਕਿ ਗੁਰਮੁਖ ਜੇ ਇਸ ਨੂੰ ਆਪਣੇ ਮਨ ਦੇ ਨਾਲ, ਵਿਵੇਕ ਦੇ ਨਾਲ ਵਿਚਾਰ ਕਰੇਗਾ ਤੇ ਇਸ ਗੱਲ ਨੂੰ ਸਮਝੇਗਾ ਕਿ ਰੱਬ ਦੀ ਭਗਤੀ ਦੇ ਵਿੱਚ ਜੁੜਨਾ, ਰੱਬ ਦੇ ਪਿਆਰ ਨੂੰ ਹਾਸਲ ਕਰਨਾ ਹੈ। ਔਰ ਇਹ ਸੱਚ ਦਾ ਰਸਤਾ ਹੈ, ਸੱਚ ਦੇ ਨਾਲ, ਮੁਹੱਬਤ ਦੇ ਨਾਲ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਇਸ ਭਾਵਨਾ ਦੇ ਨਾਲ ਰੱਬ ਨਾਲ ਜੁੜਨਾ ਹੈ। ਪਖੰਡ ਭਗਤ ਨਾ ਹੋਵੇ। ਜੇ ਮਨ ਦੇ ਅੰਦਰ ਪਖੰਡ ਹੈ, ਮਨ ਹੋਰ ਮੁਖ ਹੋਰ ਹੈ, ਉਹੀ ਪਖੰਡ ਹੁੰਦਾ ਹੈ। ਦੁਬਿਧਾ ਬੋਲ ਖੁਆਰ, ਫਿਰ ਤੁਸੀਂ ਦੁਬਿਧਾ ਦੇ ਵਿੱਚ ਫਸੇ ਹੋਏ, ਜਿਹਨੂੰ ਕਬੀਰ ਸਾਹਿਬ ਨੇ ਕਿਤੇ ਕਿਹਾ ਕਿ ਦੁਬਿਧਾ ਮੇਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਨਾ ਮਾਇਆ ਵੱਲ ਹੋਏ, ਨਾ ਰਾਮ ਵੱਲ ਹੋਏ, ਰੱਬ ਵੱਲ ਹੋਏ। ਤੇ ਜਿਹੜਾ ਇਸ ਪਾਸੇ ਤੁਰ ਪੈਂਦਾ ਸੱਚ ਦੇ ਨਾਲ, ਅੰਦਰੋਂ ਮੁਹੱਬਤ ਹਕੀਕੀ, ਇਸ਼ਕ ਹਕੀਕੀ ਦੇ ਨਾਲ, ਸੋ ਜਨ ਰਲਾਇਆ ਨਾ ਰਲੇ, ਉਹ ਫਿਰ ਦੁਨੀਆਦਾਰਾਂ ਦੇ ਵਿੱਚ ਰਲਦਾ ਨਹੀਂ ਹੈ। ਜਿਸ ਅੰਤਰ ਵਿਵੇਕ ਵਿਚਾਰ, ਵਿਵੇਕ ਹੁੰਦਾ ਜਿੱਥੇ ਤੁਸੀਂ ਠੀਕ ਤੇ ਗਲਤ ਦੀ ਪਰਖ ਕਰ ਸਕਦੇ ਹੋ। ਤੇ ਰੂਹਾਨੀਅਤ ਦੇ ਰਸਤੇ ਵਾਲਿਆਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਕਿੱਥੇ ਮਾਇਆ ਦੀ ਖੇਡ ਹੈ, ਕਿੱਥੇ ਉਹਨਾਂ ਨੇ ਬਚਣਾ ਤੇ ਕਿੱਥੇ ਉਹਨਾਂ ਨੇ ਆਪਣਾ ਹਰ ਪਲ ਲਾਣਾ ਹੈ, ਕਿੱਥੇ ਪ੍ਰੀਤ ਨਿਭਾਣੀ ਹੈ। ਸੋ ਸੇਵਕ ਹਰ ਆਖੀ ਹੈ, ਜੋ ਹਰ ਰਾਖੈ ਉਰ ਧਾਰ, ਮਨ ਤਨ ਸੌਂਪੈ ਆਗੈ ਧਰੇ, ਹਉਮੈ ਵਿੱਚੋਂ ਮਾਰ, ਧਨ ਗੁਰਮੁਖ ਸੋ ਪ੍ਰਵਾਨ ਹੈ, ਜੇ ਕਦੇ ਨਾ ਆਵੇ ਹਾਰ। ਸੋ ਸੇਵਕ ਹਰ ਆਖੀ ਹੈ, ਉਹੀ ਰੱਬ ਦਾ ਸੇਵਕ ਕਹਾਣ ਦਾ ਹੱਕ ਰੱਖਦਾ ਹੈ, ਜੋ ਹਰ ਰਾਖੈ ਉਰ ਹੁੰਦਾ ਦਿਲ, ਜਿਹੜਾ ਰੱਬ ਦੀ ਯਾਦ ਨੂੰ ਹਮੇਸ਼ਾ ਆਪਣੇ ਸੀਨੇ ਦੇ ਵਿੱਚ ਰੱਖਦਾ ਹੈ, ਆਪਣੇ ਦਿਲ ਦੇ ਵਿੱਚ ਰੱਖਦਾ ਹੈ। ਮਨ ਤਨ ਸੌਂਪੈ ਆਗਿਆ ਧਰੈ, ਉਹ ਉਸ ਰੱਬ ਦੇ ਅੱਗੇ ਆਪਣਾ ਮਨ ਤੇ ਤਨ, ਆਪਣਾ ਜੀਓ ਪਿੰਡ ਸਭ ਕੁਝ ਉਹਦੇ ਹਵਾਲੇ ਕਰਦਾ ਹੈ, ਇਹ ਕਹਿ ਕੇ ਕਿ ਜੀਓ ਪਿੰਡ ਸਭ ਤੇਰੀ ਰਾਸ, ਇਹ ਤੇਰਾ ਹੀ ਹੈ ਸਾਰਾ। ਹਉਮੈ ਵਿੱਚੋਂ ਮਾਰ, ਜਦੋਂ ਤੁਸੀਂ ਤਨ ਮਨ ਗੁਰੂ ਦੇ ਅੱਗੇ, ਰੱਬ ਦੇ ਅੱਗੇ ਰੱਖ ਦਿੰਦੇ ਹੋ, ਫਿਰ ਤੁਹਾਡੇ ਅੰਦਰ ਮੈਂ, ਅਹਮ, ਈਗੋ, ਹਉਮੈ ਇਹ ਮਰ ਜਾਂਦੀ ਹੈ। ਧਨ ਗੁਰਮੁਖ ਸੋ ਪ੍ਰਵਾਨ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਧਨ ਨੇ ਉਹ ਗੁਰਮੁਖ
ਜਿਹੜੇ ਇਵੇਂ ਆਪਾ ਮਾਰ ਕੇ ਤਨ ਮਨ ਗੁਰੂ ਦੇ ਅੱਗੇ ਰੱਖ ਦਿੰਦੇ ਨੇ ਰੱਬ ਦੇ, ਤੇ ਉਸ ਦੇ ਦਰ ਤੇ ਪ੍ਰਵਾਨ ਚੜ੍ਹਦੇ ਨੇ, ਜੇ ਕਦੇ ਨਾ ਆਵੇ ਹਾਰ। ਫਿਰ ਉਹ ਕਿਸੇ ਮੈਦਾਨ ਦੇ ਵਿੱਚੋਂ ਹਾਰ ਕੇ ਨਹੀਂ ਪਰਤਦੇ, ਕਿਉਂਕਿ ਉਹਨਾਂ ਦੇ ਨਾਲ ਉਹ ਵਾਹਿਗੁਰੂ ਹੁੰਦਾ ਹੈ। ਤੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਤੁਸੀਂ ਉਹਦੇ ਬੰਦੇ ਬਣ ਜਾਂਦੇ ਹੋ ਤੇ ਫਿਰ ਇਹੀ ਹੁੰਦਾ ਕਬੀਰ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਤਾਂ ਅਖੀਰ ਚ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਕਰਮ ਮਿਲੈ ਤਾਂ ਪਾਈਐ, ਵਿਣ ਕਰਮੈ ਪਾਇਆ ਨਾ ਜਾਏ। ਲੱਖ 84 ਤਰਸ ਦੇ, ਜਿਸ ਮੇਲੇ ਸੋ ਮਿਲੈ ਹਰ ਆਏ। ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਕਰਮ ਮਿਲੇ, ਹੁਣ ਇਹ ਕਰਮ ਹੈ ਫਾਰਸੀ ਦਾ ਲਫ਼ਜ਼, ਇਹਦਾ ਮਤਲਬ ਹੈ ਬਖਸ਼ਿਸ਼, ਗਲੈਂਸ, ਗ੍ਰੇਸ, ਬਲੈਸਿੰਗ, ਕਿ ਕਰਮ ਮਿਲੇ ਤਾਂ ਪਾਈਏ। ਇਹ ਹਾਲਤ, ਇਹ ਅਵਸਥਾ ਗੁਰਮੁਖ ਬਣਨ ਵਾਲੀ ਤਾਂ ਹੀ ਪ੍ਰਾਪਤ ਹੁੰਦੀ ਹੈ ਜੇ ਵਾਹਿਗੁਰੂ ਦਾ ਕਰਮ ਹੋਏ, ਵਾਹਿਗੁਰੂ ਦੀ ਬਖਸ਼ਿਸ਼ ਹੋਏ। ਵਿਣ ਕਰਮੈ ਪਾਇਆ ਨਾ ਜਾਏ, ਬਿਨਾਂ ਉਸ ਦੇ ਬਖਸ਼ਿਸ਼ ਤੋਂ ਇਸ ਅਵਸਥਾ ਨੂੰ ਹਾਸਲ ਨਹੀਂ ਕਰ ਸਕਦੇ। ਲੱਖ 84 ਤਰਸਦੇ, ਕਈ ਯਤਨ ਕਰਦੇ ਨੇ ਕਿ ਭਾਈ ਸਾਡੀ ਵਾਹਿਗੁਰੂ ਦੇ ਨਾਲ ਮੁਹੱਬਤ ਹੋਏ, ਕੁਰਬਤ ਹੋਏ। ਜਿਸ ਮੇਲੇ ਸੋ ਮਿਲਿਆ ਹਰ ਆਏ, ਇਹ ਰੱਬ ਦੇ ਹੱਥ ਹੈ ਕਿ ਕਿਹਨੂੰ ਉਹਨੇ ਜਿਹੜਾ ਆਪਣੇ ਨੇੜੇ ਕਰਨਾ ਹੈ, ਆਪਣਾ ਪਿਆਰ ਦੇਣਾ ਹੈ। ਨਾਨਕ ਗੁਰਮੁਖ ਹਰ ਪਾਇਆ। ਤੀਸਰੇ ਨਾਨਕ ਫਰਮਾਉਂਦੇ ਨੇ ਗੁਰੂ ਅਮਰਦਾਸ ਕਿ ਭਾਈ ਉਸ ਗੁਰਮੁਖ ਨੂੰ ਰੱਬ ਮਿਲ ਜਾਂਦਾ ਹੈ ਜਿਹੜਾ ਉਸ ਦੀ ਰਜ਼ਾ, ਉਸ ਦੇ ਕਰਮ ਦਾ ਜਿਹੜਾ ਉਹ ਹੱਕਦਾਰ ਹੁੰਦਾ। ਸਦਾ ਹਰ ਨਾਮ ਸਮਾਏ, ਤੇ ਉਹ ਹਮੇਸ਼ਾ ਹੀ ਰੱਬ ਦੀ ਯਾਦ ਦੇ ਵਿੱਚ ਸਮਾ ਜਾਂਦੇ ਨੇ। ਉਹ ਇੱਕ ਜੋਤ ਹੋ ਜਾਂਦੇ ਨੇ ਤੇ ਉਹਨਾਂ ਦੀ ਹਾਲਤ ਜਿਉਂਦੇ ਜੀ ਇਵੇਂ ਹੁੰਦੀ ਹੈ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਇਹ ਮਰਨ ਤੋਂ ਬਾਅਦ ਨਾਲ ਹੀ ਨਹੀਂ ਹੈ, ਜਿਉਂਦੇ ਜੀ ਉਹ ਇਵੇਂ ਹੀ ਨੇ ਜਿਵੇਂ ਸੂਰਜ ਦੇ ਵਿੱਚ ਉਸ ਦੀਆਂ ਕਿਰਨਾਂ ਓਤਪ੍ਰੋਤ ਹੁੰਦੀਆਂ ਨੇ, ਇਵੇਂ ਉਹ ਵਾਹਿਗੁਰੂ ਦੇ ਵਿੱਚ ਆਪਣਾ ਆਪਾ ਰੱਖ ਦਿੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋਚਣਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।